ਮਾਲਕਾਂ ਨੇ ਝਿੜਕਿਆ ਤੇ ਉੱਥੇ ਕਹਿੰਦੇ ਜਿੱਥੇ ਕਹਿਣਾ ਪਊ ਉੱਥੇ ਲੈਣਾ ਕੀ। ਭਾਈ ਫੈਸਲੇ ਦੇ ਅੰਦਰ ਕੈਮਰਾ ਸੁੱਟਿਆ ਉੱਤੇ ਬਰਫ਼ ਸੁੱਟਣ ਦੇ ਕਹਿੰਦੇ ਕੈਮਰਾ ਹੀਟ ਹੋ ਗਿਆ। ਉਹਨੂੰ ਛੱਡ ਹੱਥ ਦਿਖਾਓ। ਤੈਨੂੰ ਗਲਤ ਕੀ ਆਈ ਉਹਨੇ? ਹਾਂ ਇੰਜ ਸ਼ਾਬਾਸ਼। ਇਹ ਕਹਿਣ ਨਹੀਂ ਤੇਰਾ ਕਦੀ ਦਿਲ ਕਰਦਾ ਵਾ ਕਿ ਐਵੇਂ ਬਿਲਾ ਵਜ੍ਹਾ ਮਿੱਟੀ ਪੁੱਟੀ ਜਾ? ਹੁਣ ਵੀ ਕਰਦਾ ਮੈਂ ਮਿੱਟੀ ਪੁੱਟ ਕੇ ਤੇਰੇ ਜਿੰਦਾ ਤੇ ਪਾ ਦੂੰ। ਉਹ ਖਜ਼ਾਨਾ ਲੱਭਦੀ ਵਿੱਚੋਂ। अस्सलाम वालेकुम। ਸੁੱਤੇ ਉੱਠਦੇ ਖੁਸ਼ ਆਮਦੀਦ। ਸਾਬਣ ਕਿਹਦਾ ਪਿਆ? ਸਾਬਣ ਜੀ ਸਾਬਣ ਟਿਸ਼ੂ ਬੇਟੇ। ਉਹਦਾ ਕੀ ਉਹਨੂੰ ਕਹਿੰਦੇ ਨੇ ਭਾਈ ਉਹ ਨਾ ਮਿੱਠੇ ਦੀ ਤਬੀਅਤ ਫੇਰ ਖਰਾਬ ਹੋ ਗਈ ਆ। ਨਹੀਂ ਅੱਜ ਬਿਹਤਰ ਹੈ। ਨਹੀਂ ਬਿਹਤਰ ਨਹੀਂ, ਤੂੰ ਸਹੀ ਹੋ ਹੀ ਨਹੀਂ ਸਕਦਾ ਬੇਟਾ ਜਿੰਨੀ ਦੇਰ ਤੱਕ ਤੂੰ 5 ਤੋਂ 7,000 ਨਹੀਂ ਨਾ ਆਪਣੇ ਤੇ ਲਾਉਣਾ। ਇਹ 14-1500 ਦੀ ਗੇਮ ਨਹੀਂ ਹੈਗੀ। ਉਸਤਾਦ ਦੇਖੋ ਅੱਛੇ ਤੇ ਕਿਹਨਾਂ ਦੀ ਆ ਯਾਰ ਤੂੰ ਮੈਨੂੰ ਦੱਸ ਦੇ ਜ਼ਿੰਦਗੀ 'ਚ ਕਦੀ ਕਿਸੇ ਨੇ ਡ੍ਰਿਪ ਲਾ ਕੇ ਉੱਤੇ ਆ ਸਟੀਕਰ ਲਾਇਆ? ਡ੍ਰਿਪ ਨਹੀਂ ਤਾਈਆ ਦੇ ਤੇ ਕਿਹਾ ਸੀਗਾ। ਉਹ ਤੁਹਾਨੂੰ ਮੈਂ 1 ਮਿੰਟ ਛੱਡ ਦਿਓ ਯਾਰ। ਹਲੇ ਵੀ ਯਾਰ ਦਹਾ ਸਹੀ ਲਿਖਿਆ ਕੀ ਹੈ? ਹਲੇ ਵੀ ਯਕੀਨ ਨਹੀਂ ਆਉਂਦਾ। ਉਹ ਲਿਖਿਆ ਕੀ ਸੁੱਤਾ ਹੀ ਲਿਆ ਉਹਨਾਂ ਨੇ ਆਪਣੇ ਸਟੀਕਰ ਉੱਤੇ ਲਾ ਦੇਖ ਆ ਕੀ ਆ। ਇਹ ਕੌਣ ਆ ਗਿਆ? ਇਹਦਾ ਭਤੀਜਾ ਆ ਗਿਆ ਵਾ। ਆ ਕੀ ਹੈ? ਚਕਤਾਈ ਦਾ। ਆਹ ਟੈਸਟ ਕਿੰਨੇ ਦਾ ਕੀਤਾ ਉਹਨੇ? 140 ਹੋਗਾ। ਉਹ 14,000 ਰੁਪਏ ਦਾ। ਆਹ ਕਿੰਨੇ ਦਾ ਕੀਤਾ? 4400 ਦਾ। ਹਾਂ ਤਿੰਨਾਂ ਦੀ ਰਿਪੋਰਟ ਆਉਣੀ ਉਹ ਹਲੇ ਆਉਣੇ 26,500 ਰੁਪਏ ਲਾ ਕੇ ਬੈਠਾ। ਕਾਹਦੀ ਰਿਪੋਰਟ ਕੀ ਹੋਇਆ? ਪੂਰੇ ਜਿਸਮ ਦੀ ਮੇਰਾ ਸਟਰਕਚਰ ਹੀ ਸਹੀ ਹੈ। ਤੂੰ ਮੈਨੂੰ ਦੱਸਦਾ ਮੈਂ ਆਟੋ ਜ਼ੂਮ ਤੋਂ ਤੇਰੇ 5-6 ਦਾ ਨਹੀਂ ਆਟੋ ਜ਼ੋਨ ਕਿਹੜਾ ਟੈਸਟ ਹੁੰਦੇ? ਉਹ ਤੇ ਗੱਡੀਆਂ ਦਾ ਹੁੰਦਾ ਆਟੋ। ਹੋਇਆ ਕੀ ਤੈਨੂੰ? ਨਾਲ ਹੀ ਲੈਬਾਰਟਰੀ ਦਾ ਨਿਕਲਿਆ। ਮੈਂ ਨਿਕਲਿਆ ਬਾਹਰ। ਮੈਂ ਤਾਂ ਭਾਈ ਬਾਹਰ ਸਹੀ ਹੈ। ਭਾਈ ਬਾਹਰ ਕਹਿੰਦਾ ਤੂੰ ਇੰਨੇ ਰੁਪਏ ਦੇ। ਨਾਲ ਦੀ ਲੈਬਾਰਟਰੀ ਵਾਲਾ ਮੁੰਡਾ ਤੇ ਮਹਿਮੂਦ ਬੈਠਾ ਸੀਗਾ। ਉਹ ਸਾਕੋ ਲੈਬਾਰਟਰੀ ਵਾਲੇ ਕਹਿੰਦੇ ਯਾਰ ਇਹੀ ਕੰਮ ਉਹਨੇ ਤੇਰਾ 1100 ਹੀ ਕਰ ਦੇਣਾ ਸੀ ਸਰ। ਮੈਂ ਤੈਨੂੰ ਪੁੱਛਿਆ ਤੈਨੂੰ ਹੁੰਦਾ ਕੀ ਆ? ਤੂੰ ਮੈਨੂੰ ਬਾਕੀ ਦੱਸੀ ਜਾ ਰਿਹਾ। ਐ ਇੰਨਾ ਟੋਟਾ ਨਹੀਂ। ਹਾਂ ਇੰਨਾ ਟੋਟਾ। ਕੱਲ ਬੈਠਾ ਬੈਠੇ ਸੌਂ ਗਿਆ। ਇਹ ਇੰਨਾ ਹਿੱਸਾ ਸੌਂ ਗਿਆ। ਇੱਥੇ ਪੇ ਨੂੰ ਦੀ ਇੰਨੇ ਨਹੀਂ ਕਰੀ। ਇੱਥੇ ਜਾਂਦੀ ਇੱਥੇ ਤੱਕ। ਇੱਥੇ ਆ ਉਹ ਭਾਜੀ ਦਰਦਿਸ਼ ਕੀ ਗੰਦੀ ਆ ਦਰਦੇ ਸ਼ਕੀਕਾ ਨਹੀਂ ਆ, ਦਰਦੇ ਅੱਛਾ ਉਤੀਕਾ। ਨਹੀਂ ਇੰਨਾ ਜਲਦੀ ਨਹੀਂ ਹੁੰਦਾ ਸਤਾ। ਭਾਜੀ ਨਾ ਉਹਦੀ ਆ ਇੱਥੋਂ ਕਰਕੇ ਇੱਥੇ ਹੁੰਦੀ ਆ ਦਿਲ ਦੀ ਨਾੜ। ਲੇਕਿਨ ਸਾਲ ਕੱਢ ਦਿੰਦਾ। ਦਿਲ ਦੀ ਜਿਹੜੀ ਮੇਨ ਡਾਇਰੈਕਟ ਨਾੜ ਦਾ ਕਨੈਕਸ਼ਨ ਹੈ ਨਾ ਉਹ ਇੱਥੋਂ ਹੁੰਦਾ। ਇੱਥੋਂ ਕਰਕੇ ਇੱਥੋਂ ਇੱਥੇ ਹੁੰਦੀ ਨਾ ਐ ਸਾਈਡ ਪੂਰੀ ਐਂ ਜੋ ਨਾੜ ਜਾਂਦੀ ਆ। ਐ ਨਾੜ ਜਾ ਕੇ ਇੰਝ ਕਰਕੇ ਇੱਥੇ ਕੁੱਟ ਕਰਦੇ ਨੇ। ਇੱਥੇ ਸਿੱਧੀ ਨਾੜ ਜਾਂਦੀ ਐਂ ਕਰਕੇ ਜਾ ਕੇ ਸਿੱਧੀ ਇੱਥੇ ਐ ਪਿੱਛੋਂ ਦਿਲ ਦੀ ਦਰਦ ਅੱਗੇ ਨਹੀਂ ਹੁੰਦੀ ਹਮੇਸ਼ਾ ਪਿੱਛੇ ਹੁੰਦੀ ਸੀ। ਇੱਥੋਂ ਜਾਂਦੀ ਹੈ ਬੈਕ ਤੇ ਇੱਥੇ। ਹਾਂਜੀ ਔਰ ਆ ਪਿੱਛੇ। ਹਾਂਜੀ ਤੇ ਬਸ ਗੇਮ ਤੇਰੀ ਓਕੇ ਆ। ਔਰ ਨਹੀਂ ਫਾਰਾ ਲੱਗਦਾ ਮੈਨੂੰ ਤੇ। ਓਏ ਉਹ ਹੋਰ ਚੀਜ਼ ਹੁੰਦੀ ਆ। ਓਏ ਫਾਰਾ ਕੁਝ ਖਾਦਾ ਓ ਯਾਰ ਉਹ ਸਾਹਮਣੇ ਹੁੰਦੀ ਆ ਦਰਦ ਗੈਸ ਗੂਸ ਫਾਰਾਪੁਰ। ਇਹ ਜਿਹੜੀ ਨਾ ਜਿਹੜੀ ਦਿਲ ਦਾ ਵਾਲ ਨਹੀਂ ਹੁੰਦੇ ਤਿੰਨ। ਹਾਂ ਤਿੰਨੇ ਵਾਲ ਇੱਥੇ ਤਿੰਨਾਂ ਉਂਗਲੀਆਂ 'ਚ ਹੁੰਦੇ ਆ ਆਖਰੀਆਂ 'ਚ। ਤਿੰਨ ਵਾਲ ਇੱਧਰੋਂ ਜਾਂਦੇ, ਤਿੰਨ ਵਾਲ ਇੱਧਰੋਂ ਜਾਂਦੇ। ਤੂੰ ਦੇਖੀ ਜਿਨ੍ਹਾਂ ਵਿਚਾਰਿਆਂ ਨੂੰ ਹਾਰਟ ਅਟੈਕ ਹੋ ਜਾਂਦਾ ਨਾ ਇੱਕ ਵਾਲ ਟੁੱਟ ਜਾਂਦਾ ਉਹਨਾਂ ਦੀ ਉਂਗਲੀ ਨਹੀਂ ਹਿਲਦੀ। ਤੇਰੀ ਉਂਗਲੀ ਜਿਹੜੀ ਆ ਕਨੈਕਸ਼ਨ। ਅੱਛਾ ਕੋਨੇ ਈਸੀਜੀ ਕੀਤੀ ਕਹਿੰਦਾ ਤੇਰਾ ਫੈਟੀ ਦਿਲ ਲੀਵਰ ਤੇਰਾ ਫੈਟੀ ਦਿਲ ਆ। ਮੈਂ ਕਹਿੰਦਾ ਲੀਵਰ ਤੇਰਾ ਫੈਟੀ ਦਿਲ ਆ। ਦਿਲ ਤੇਰਾ ਫੈਟੀ ਲੀਵਰ ਆ। ਦਿਲ ਤੇਰਾ ਫੈਟੀ ਲੀਵਰ ਆ। ਫੈਟੀ ਲੀਵਰ ਤੇ ਓਕੇ ਆ। ਮਿੱਠੇ ਧੌਣ 'ਚ ਦਰਦ ਹੁੰਦੀ, ਧੌਣ 'ਚ ਸਰੀਆ ਵਾ। ਨਹੀਂ ਧੌਣ 'ਚ ਦਰਦ ਹੁੰਦੀ ਹੈ ਇੱਥੇ ਆ ਨਹੀਂ ਸਾਈ ਸੱਚੀ। ਉਹ ਯਾਰ ਸੀਰੀਅਸ ਤੈਨੂੰ ਕੋ ਪੁੱਛਣ ਡਿਆ ਵਾ ਯਾਰ। ਹੁੰਦੀ ਸੀ ਤੇ ਸ਼ਾਇਦ ਤੁਹਾਨੂੰ ਹਾਈ ਬਰਾ ਦੇ ਵੀ ਆ ਦੇਖੋ ਹੁੰਦੀ। ਹਾਂਜੀ ਹੈਪਾਟਾਈਟਸ ਦੈਟ ਆ ਜੀ। ਉਹ ਨਹੀਂ ਹੈ ਇਹ ਜਗ੍ਹਾ ਸਾਡੀ ਹੈਪਾਟਾਈਟਸ ਦੈਟ ਤੁਹਾਡੀ ਗੱਲਾਂ ਤੁਹਾਨੂੰ ਦਿਖਾਉਣਾ ਵਾ ਮੈਂ ਤੇਰੇ ਇਲਾਕੇ 'ਚ ਕੋਈ ਹਸਤੀ ਹੋਈ ਹੋਵੇ ਦਵਾਈ 'ਚ ਦਿਖਾਉਣੀ ਬਸ। ਦਵਾਈ ਖਾ ਖੂ ਕੇ ਨਾ ਸਾਲ ਕੇ ਕੱਢ ਜਾਂਦਾ ਬੰਦਾ। ਜੇ ਨਹੀਂ ਕਰੇਗਾ ਤਾਂ ਫਿਰ 6 ਮਹੀਨੇ 5 ਮਹੀਨੇ ਇੰਨਾ ਹੈ ਤੇ ਇਹ ਸਿੱਧੀ ਖਤਰਨਾਕ ਗੱਲ ਆ। ਮੈਂ ਮਜ਼ਾਕ ਨਹੀਂ ਕਰ ਰਿਹਾ। ਨਹੀਂ ਮਿੱਠਾ ਰਾਜੂ ਨੇ ਕਿਹਾ ਤੇਰੇ ਦਿਲ ਦੇ ਵਾਈਟ ਸੈੱਲ ਘੱਟ ਵਾ। ਜੂਸ ਪੀ, ਅਨਾਰੀਨ ਪੀ, ਵਾਕ ਕਰ, ਸਲਾਦ ਖਾ, ਮੋਟਾਪਾ ਛੱਡ ਦੇ। ਨਹੀਂ ਉਹ ਜਿਹੜਾ ਉਹਨੇ ਕਿਹਾ ਨਾ ਤੇਰਾ ਦਿਲ ਫੈਟੀ ਲੀਵਰ ਆ ਇਹ ਬੜਾ ਕੰਮ ਤੇਰਾ। ਉਹ ਬਹੁਤ ਮੁਸ਼ਕਿਲ ਕੰਮ ਹੁੰਦਾ। ਇੰਨੀਆਂ ਮੈਂ ਆ ਕੇ ਜਦੋਂ ਅੱਖਾਂ ਦੇਖੀਆਂ ਨਾ ਸਾਜੀ ਮੈਂ ਸੁਦਾ ਦਰੀਗਾ ਨਹੀਂ ਮਿੱਠੇ ਮੈਨੂੰ ਤੈਨੂੰ ਠਰਾ ਲੱਗਦਾ ਹੀ। ਖਰਾ ਉਹ ਭਾਜੀ ਕੀ ਗੱਲ ਭੁੱਖ ਲੱਗੀ ਹੈ? ਉਹਨੂੰ ਪਤਾ ਹੀ ਨਹੀਂ ਯਾਰ, ਉਹਨੂੰ ਪਤਾ ਹੀ ਨਹੀਂ। ਬਈ ਯਾਰ ਇਹਨੂੰ ਡਰਾ ਇੱਥੋਂ ਯਾਰ। ਓਏ ਇਹਨੂੰ ਠਰਾ ਅੱਗੇ ਖਾਈ ਜਦੋਂ ਰੰਜਿਆ। ਜੇ ਮੈਨੂੰ ਕਸਾਂ ਵਾਲੀ ਗੱਲ ਵਾ ਵਾਕਈ ਨਹੀਂ ਪਤਾ। ਰਾਹੁਲ ਦੀਪ ਨੇ ਕਿਉਂ ਵਾਲੀ ਦਿੱਤਾ ਜੀ ਯਾਰ ਕਰੈਕਟਰ ਯਾਰ ਯਾਰ ਖਾ ਜਾਨਵਰ ਹੁੰਦੇ। ਚਾਰ ਜਾਨਵਰਾਂ ਨੂੰ ਵੀ ਨਹੀਂ ਹੁੰਦਾ ਉਹ ਹੋਰ ਤੇਰੀਆਂ ਤਲੀਆਂ ਸੜਦੀਆਂ ਮੂੰਹ ਪੈਰਾਂ ਦੀ ਸੇਕ ਨਿਕਲਦਾ ਜਾਂ ਉਸਤਾਜੀ ਕੀ ਰਵਾਇਤ ਉਸਤਾਜੀ
ਉਸਤਾਦ ਜੀ ਵੈਸੇ ਕਿਹੜੀ ਬਿਮਾਰੀ ਕਿਹੜੀ ਹੁੰਦੀ ਮੈਨੂੰ ਚਲੋ ਜਿਹੜੀ ਵੀ ਹੁੰਦੀ ਛੱਡ ਦਿਓ ਜਦੋਂ ਹੈ ਹੀ ਨਹੀਂ ਪਿਆ ਇਹਨੂੰ ਦੱਸ ਦੇਣਾ ਯਾਰ ਕਿਹੜੀ ਹੁੰਦੀ ਇਹਨੂੰ ਤਲੀਆਂ ਪੈਰ ਇਹਦੇ ਚੈਨਲ ਤੇ ਜਾ ਕੇ ਕਮੈਂਟ ਕਰਕੇ ਦੱਸਣਾ ਇਹਨੂੰ, ਸਾਡੇ ਤੇ ਨਹੀਂ ਦੱਸਣਾ। ਓਏ ਕੱਟ ਹੀ ਦੇਣਾ ਜੀ ਗੱਲ ਨਹੀਂ ਕੱਟਣਾ ਸੀ ਕਾਤੋਂ ਪਤਾ ਲੱਗੇ ਤੈਨੂੰ ਕਿ ਤੂੰ ਹਾਲੇ ਤੱਕ ਨਹੀਂ ਹਟਣਿਆ। ਫਿਰ ਤੂੰ ਕਹਿੰਦਾ ਲੋਕੀ ਮੇਰੀਆਂ ਵੀਡੀਓ ਬਣਾਉਂਦੇ, ਜਦੋਂ ਤੂੰ ਇਦਾਂ ਦੀਆਂ ਗੱਲਾਂ ਕਰਨੀਆਂ ਲੋਕਾਂ ਨੇ ਵੀਡੀਓ ਬਣਾਉਣੀਆਂ ਤੇਰੀਆਂ। ਉਸਤਾਦ ਜੀ ਸਾਡਾ ਫੈਮਿਲੀ ਸ਼ੋਅ, ਤੂੰ ਕੀ ਬਕਵਾਸ ਕਰਨਾ ਇੱਥੇ? ਨਾ ਮੈਨੂੰ ਕਸਮ ਲੱਗੇ ਤੁਹਾਡੀ, ਮੈਨੂੰ ਨਹੀਂ ਪਤਾ ਉਸਤਾਦ ਜੀ ਇਸ ਬਿਮਾਰੀ ਦਾ, ਮੈਂ ਸਿਰਫ ਸੁਣਿਆ ਹੀ ਹੈ। ਕਸਮ ਤੇ ਆਪਣੀ ਖਾਓ ਤੁਸੀਂ, ਉਸਤਾਦ ਜੀ ਦੀ ਕਸਮ ਖਾ ਕੇ ਸੁਣਿਆ, ਦੱਸੋ ਯਾਰ। ਯਾਰ ਮੈਂ ਆਪਣੀ ਕਸਮ ਖਾ ਲੈਣਾ, ਮੈਨੂੰ ਨਹੀਂ ਪਤਾ, ਹਾਂਜੀ ਤੁਹਾਨੂੰ ਨਹੀਂ ਪਤਾ, ਨਹੀਂ ਪਤਾ। ਚਲੋ ਛੱਡੋ, ਸਾਹ ਜੀ ਬੋਰ ਕਰਾਓ, ਠੀਕ ਆ। ਹਾਂਜੀ ਮਿੱਠਾ ਜੀ ਅੱਗੇ। ਉਸਤਾਦ ਜੀ ਮੈਂ ਕਿਹਦੀ ਕਸਮ ਖਾਵਾਂ, ਮੈਨੂੰ ਨਹੀਂ ਪਤਾ। ਨਹੀਂ ਛੱਡ ਦੇ, ਨਹੀਂ ਪਤਾ ਤੇ ਫਿਰ ਤੂੰ ਜਾਣੇ ਤੇਰਾ ਕੰਮ ਹੈ, ਪਤਾ ਲਵਾਉਣਾ ਸੀ। 50 ਸਾਲ ਦਾ ਹੋ ਗਿਆ ਤੈਨੂੰ ਇਹ ਨਹੀਂ ਪਤਾ ਲੱਗਾ ਲੈ। ਦਿਲ ਕਰੇ ਇਸੇ ਨਾਲ ਹੀ ਮਰ ਜਾਵੇ। ਆਹੋ ਅੱਛਾ ਪੈਰਾਂ ਦੀਆਂ ਤਲੀਆਂ ਚੋਂ ਸੇਕ ਨਿਕਲਦਾ ਉਹ? ਨਹੀਂ ਸੇਕ ਸੂ ਕੋਈ ਨਿਕਲਿਆ। ਹਾਂ ਜਿਹੜੀ ਤਲੀ ਹੈ ਨਾ, ਹਾਂ ਇਹਦੇ ਥੱਲੇ ਖਰਚ ਹੁੰਦੇ ਰਹੀ ਲੈ ਤੈਨੂੰ ਪਾਰਵਾ ਵਾਇਰਸ ਸੀ, ਡਾਕਟਰ ਰਜ਼ਾ ਕੋ ਜਾ ਸਿੱਧਾ ਹੀ, ਮੈਂ ਤੈਨੂੰ ਕਹਿਣ ਦੇ। ਉਹ ਜਾਨਵਰਾਂ ਨੂੰ ਹੁੰਦਾ ਪੈਣ ਬੈਰਲ ਤੁਸੀਂ ਇਹ ਸਾਰੇ ਮਜ਼ਾਕ ਕਰ ਰਹੇ ਨੇ, ਲੇਕਿਨ ਮੈਂ ਤੁਹਾਨੂੰ ਦੱਸ ਦੇਵਾਂ ਜਿਹੜੀ ਇੱਥੋਂ ਦਰਦ ਨਿਕਲਦੀ ਨਾ, ਸੁੰਨ ਹੋ ਜਾਂਦਾ ਇਹ ਸਿੱਧਾ ਇੱਥੇ ਜਾ ਕੇ, ਇਹਦਾ ਸਿੱਧਾ ਦਿਲ ਨਾਲ ਕਨੈਕਸ਼ਨ ਆ। ਆਹੋ ਮੈਂ ਤਦੇ ਕੱਲ ਪਰੇਸ਼ਾਨ ਹੋ ਕੇ ਜਦੋਂ ECG ਕਰਾ। ECG ਕਰਾਈ ਆ ਸਾਜੀ। ਉਹਨਾਂ ਨੇ ਕੀ ਕਿਹਾ? ECG ਨੇ ਕਹਿੰਦਾ ਬਿਲਕੁਲ ਕਲੀਅਰ ਆ। ਉਹ ਕਿੱਥੋਂ ਕਰਾਈ ਤੂੰ? ECG ਮੈਂ ਉੱਥੇ ਕਰਾਈ। ਓਏ ਤੂੰ ਬਾਈਪਾਸ ਕਰਾ ਸਿੱਧਾ ਹੀ। ਮੁਝੇ ਡਾਕਟਰ ਸਾਹਿਬ ਨੇ ਮੇਰਾ ਸਿਸਟਮ ਕੀਤਾ ਨਾ, ਉਹ ਪਹਿਲਾਂ ਕਡਿਆਲੋਜੀ ਬਹਿੰਦਾ ਸੀ, ਕਹਿੰਦਾ ਮਿੱਠਾ ਨਹੀਂ ਇੱਥੇ ਹਿਸਾਬ ਤਾਂ ਯਾਰ ਇਹਦੇ ਇਸ ਪੇਸ਼ੈਂਟ ਦਾ ਤੁਸੀਂ ਕੀ ਕਰੋਗੇ ਕਿ ਉਹਦੇ ਤੋਂ ਅਲਫਾਜ਼ ਚੈੱਕ ਕਰਨਗੇ ਤਾਂ ਡਾਕਟਰ ਸਾਹਿਬ ਨੇ, ਜਿਹੜੇ ਡਾਕਟਰ ਸਾਹਿਬ ਨੇ ਮੇਰਾ ਸਿਸਟਮ ਕੀਤਾ ਨਾ, ਉਹਦੇ ਦੇ ਸਿਸਟਮ, ਜਿਹੜੇ ਡਾਕਟਰ ਸਾਹਿਬ ਨੇ ਤੇਰਾ ਸਿਸਟਮ ਕੀਤਾ ਨਾ, ਉਹਨੇ ਕਿਹਾ ਵੀ ਹੁਣ ਕਡਿਆਲੋਜੀ ਮੈਨੂੰ ਪਤਾ ਮੇਰਾ ਸਾਰਾ ਕੰਮ ਫਰੀ ਹੋ। ਨਹੀਂ ਤੂੰ ਉਹੀ ਭੁਲੇਖੇ ਚ ਆ, ਉਹ ਜਿੱਥੇ ਤੂੰ ਛੋਟਾ ਹੁੰਦਾ ਕਿਤੇ ਪੜ੍ਹਦਾ ਰਿਹਾ ਹੋਗਾ ਮੌਲਵੀ ਕੋ, ਉਦੋਂ ਦੀ ਤੈਨੂੰ ਇਹ ਆਦਤ ਪਈ ਹੈ ਕਿ ਜਿਹੜਾ ਮੌਲਵੀ ਨੇ ਮੇਰਾ ਸਿਸਟਮ ਕੀਤਾ ਨਾ, ਉਹ ਡਾਕਟਰ ਨੇ ਮੇਰਾ ਸਿਸਟਮ ਕੀਤਾ ਨਾ, ਉਹ ਫਲਾਣੇ ਕੰਪਾਊਂਡਰ ਨੇ ਮੇਰਾ ਸਿਸਟਮ ਕੀਤਾ। ਡਾਕਟਰ ਇਲਾਜ ਕਰਤੇ ਹੈ, ਜਿਹੜੇ ਡਾਕਟਰ ਨੇ ਮੇਰਾ ਇਲਾਜ ਕੀਤਾ ਨਾ, ਜਿਹੜੇ ਡਾਕਟਰ ਨੇ ਮੈਨੂੰ ਦਵਾਈ ਦਿੱਤੀ, ਜਿਹੜੇ ਡਾਕਟਰ ਨੇ ਮੈਨੂੰ ਮਸ਼ਵਰਾ ਦਿੱਤਾ, ਇਹਨੇ ਟੈਸਟ ਕੀਤੇ ਜਿਹੜੇ ਡਾਕਟਰ ਨੇ ਮੇਰਾ ਸਿਸਟਮ ਕੀਤਾ ਨਾ, ਇਹ ਕੋਈ ਵੀ ਨਹੀਂ ਲੈਂਗੁਏਜ ਹੁੰਦੀ, ਇਹ ਗਲਤ ਆ। ਸਾਜੀ ਉਹਦੇ ਸਿਸਟਮ ਦੇ ਹਿਸਾਬ ਨਾਲ ਕਹਿੰਦੇ LHR ਵੀ ਕਰਾਤੇ ਆ, ਮੇਰਾ BR ਵੀ ਮੇਰੀ ਹੋ ਗਈ ਆ, ਮੇਰੀਆਂ ਸਾਰੀਆਂ ਰਿਪੋਰਟਾਂ ਹੋ ਗਈਆਂ, 9 ਰਿਪੋਰਟਾਂ। CNG ਕਰਾਈ ਹੋ? ਜੱਕੇ ਜਗਪਕ ਚੱਕਪਕ ਤਾਂ ਖੂਨ ਨਿਕਲਿਆ। CNG ਕਰਾਈ? CNG ਆਪ ਰਹੀ ਆ ਉਹ ਤੇ ਰਕਸ਼ਿਆਂ ਦੀ ਹੁੰਦੀ ਉਸਤਾਦ ਜੀ, ਸੀਐਨ ਦੀ। ਉਹ ਯਾਰ ਇਲੈਕਟ੍ਰੋਕਾਰਡੀਓਗ੍ਰਾਮ ਯਾਰ। ਆਹੋ CNG ਚ ਕੀ ਆਇਆ? CNG ਦੇ ਵਿੱਚ ਨਾ ਕਿਉਂ ਆਇਆ ਜੀ ਪੁਸ ਦਾ ਹੀ ਨਹੀਂ ਫੇਰ ਵੀ CNG ਚ ਕੀ ਆਇਆ? ਇਹਨਾਂ ਸਾਰੀਆਂ ਸਿੱਧੀਆਂ ਵਾ, ਸ਼ੁਕਰ ਓਕੇ ਆ। ਹਾਂਜੀ। ਅੱਛਾ ਜਦੋਂ ਤੂੰ ਇੱਕਦਮ ਜਦੋਂ ਬਹਿ ਕੇ ਉੱਠਦਾ ਵਾ, ਜਾਨੀ ਤੂੰ ਇੱਕਦਮ ਬੈਠਾ ਵਾ ਅੱਧਾ ਘੰਟਾ ਪੌਣਾ ਘੰਟਾ ਬਹਿ ਕੇ, ਇੱਕਦਮ ਤੂੰ ਜਦੋਂ ਉੱਠਾ ਵਾ ਤੇ ਥੋੜਾ ਜਿਹਾ ਕੋਈ ਤੈਨੂੰ ਹੁੰਦਾ ਇੰਜ ਕਿ ਜਿਵੇਂ ਮੇਰੀ ਨਜ਼ਰ ਕਿਤੇ ਇੰਜ ਥੋੜਾ ਰੀਫਰੈਸ਼ ਹੋ ਕੇ ਵਾਪਸ ਆਈ, ਥੋੜਾ ਜਿਹਾ ਚੰਗਾ ਭਲਾ ਹੁੰਦਾ। ਵਿਜ਼ਨ ਹੀ ਇਹਦੇ ਕੋਲ ਸ਼ੋਅ ਕਰਾ ਲਓ ਇਕੱਠੇ ਜੇ। ਉਹ ਮੋਤੀ ਨੂੰ ਦੇਖਦੇ ਨੇ, ਮੈਂ ਕਹਿੰਦਾ ਤੂੰ ਉਹ ਤਾਰੇ ਜੇ ਤਾਰੇ ਡਿੱਗਦੇ ਆ ਬਸ ਤੇ ਉਹ ਤੈਨੂੰ ਅੱਲਾ ਮਿਠਾ ਰਿਸ਼ਤਾ ਹੁੰਦਾ ਸਾਜੀ। ਸਭ ਤੋਂ ਜ਼ਿਆਦਾ ਦੂਰ ਰਿਸ਼ਤੇਦਾਰ ਕਿਹੜੇ ਰਹਿੰਦੇ? ਕਿਉਂਕਿ ਮੇਰੇ ਤੋਂ ਸਾਰੇ ਦੂਰ ਆ, ਮੈਂ ਸਭ ਦੂਰ ਕਰਤੇ। ਅੱਛਾ ਜਦੋਂ ਤੂੰ ਰਾਤ ਨੂੰ ਸੁੱਤਾ ਹੁੰਦਾ ਵਾ, ਤੈਨੂੰ ਉਦੋਂ ਵੀ ਵਿੱਚ ਐਂ ਲੱਗਦਾ ਹੁੰਦਾ ਕਿ ਵੀ ਕੋਈ ਆਲੇ ਦੁਆਲੇ ਮੇਰੇ ਫਿਰਨ ਦਿਆ ਵਾ, ਰਿਹਾ ਭੁਲੇਖਾ? ਰਾਤੀ ਇਹੀ ਦੁੱਖ ਰਿਹਾ ਲਾਹੌਰੋਂ, ਜਦੋਂ ਆਪਾਂ ਆਏ ਰਾਤੀ ਨੀਂਦ ਨਹੀਂ ਆਈ, ਇਹੀ ਦਿਨੋਂ ਲੱਗ ਕੋਈ ਫਿਰ ਡਿਆ ਵਾ। ਭਾਈਜਾਨ ਇਹ ਦਿਲ ਦਾ ਮਸਲਾ ਜੇ। ਦਿਲ ਦਾ ਨਹੀਂ, ਮੈਨੂੰ ਉਹਦੇ ਘਰ ਦਾ ਮਸਲਾ ਲੱਗਣ ਦਿਆ ਵਾ। ਉਸਤਾਦ ਜੀ ਬਾਅਦ ਮੈਂ ਤੇ ਟਾਲੀ ਸੀ ਗੱਲ, ਤੂੰ ਜਾਂਦੇ ਉਹ ਤੇ ਮੈਨੂੰ ਵੀ ਉਹ ਤੇ ਮੈਂ ਵੀ ਬਿਮਾਰੀ ਫੜ ਲਈ ਸੀ, ਲੇਕਿਨ ਹੁਣ ਹਰ ਬੰਦੇ ਦੇ ਅੱਗੇ ਕਹਿਣ ਲਈ ਨਹੀਂ ਨਾ। ਜੀ ਬਿਮਾਰੀ ਫੜ ਲਈ, ਬੰਦਾ ਵੀ ਫੜੋ ਜਿਹੜਾ ਨਜ਼ਰ ਆਉਣ ਡਿਆ। ਓਏ ਡਰਾਉਣਾ ਵਾ ਤੇਰਾ ਘਰ ਡਰਾਉਣਾ ਅਸੇਬ ਜ਼ਦਾ ਨਹੀਂ, ਤੂੰ ਡਰਾਉਣਾ ਸ਼ੁਰੂ ਕੀਤਾ ਹੈ ਮੈਨੂੰ। ਮੈਂ ਤਾਂ ਜਾਣਾ ਬਿਲਕੁਲ ਸਨਾਟਾ ਹੁੰਦਾ। ਅੱਛਾ ਜਦੋਂ ਤੂੰ ਕੋਈ ਚੀਜ਼ ਖਾਣਾ ਖੱਟੀ ਮਿੱਠੀ ਲੈਦਾ ਟੇਸਟਾਂ ਵਾਲੀ, ਤੈਨੂੰ ਉਹ ਟੋਟਲ ਟੇਸਟ ਲੈਦਾ ਲੱਗਦਾ ਜਾਂ ਤੈਨੂੰ ਅੱਜ ਲੱਗਦਾ ਕਿ ਸਾਰੀਆਂ ਤਕਰੀਬਨ ਇੱਕੋ ਜਿਹੇ ਟੇਸਟ ਆ? ਕੋਈ ਇਹ ਚੀਜ਼ ਦਾ ਇੱਕੋ ਜਿਹਾ ਹੀ ਲੱਗਦਾ ਵਾ। ਉਹ ਬੰਦਾ ਲੱਭ ਜਿਹੜਾ ਰਾਤ ਨੂੰ ਫਿਰਦਾ, ਇਹ ਸਾਰੋਂ ਦੀ ਵੇ ਤੋਂ ਕੰਮ ਹੋ ਰਿਹਾ। ਉਹ ਰਾਤ ਨੂੰ ਮੇਰਾ ਟੇਸਟ ਖਰਾਬ ਕਰ ਜਾਂਦਾ। ਨਹੀਂ ਮੇਰਾ ਜ਼ਾਇਕਾ ਛੇੜ ਜਾਂਦਾ ਰਾਤ ਨੂੰ। ਇਹ ਤੈਨੂੰ ਵੋਮਟਿੰਗ ਆਉਂਦੀ ਆ? ਕੁਕੜਾ ਨੂੰ ਕੌਣੀ ਸੀ ਆਉਂਦੀ ਆ ਫੈਮਲੀ। ਮੈਂ ਤੇਰੀ ਬਿਮਾਰੀ ਤੱਕ ਪਹੁੰਚ ਰਿਹਾ ਵਾਂ। ਹਾਂਜੀ ਆਉਂਦੀ ਆ। ਜਿਹੜੀ ਤੇਰੀ ਜ਼ਿੰਦਗੀ 'ਚ ਬਿਮਾਰੀ ਹੈ ਨਾ, ਮੈਂ ਉਹਦੇ ਤੱਕ ਪਹੁੰਚਣਾ ਹੀ ਵੇਖੀ। ਅਸੀਂ ਵੀ ਰਹਿਣ ਦਿੰਦੇ ਆ। ਆ ਹੁੰਦੀ ਇਸ ਤਰ੍ਹਾਂ ਦੇ ਬਿਮਾਰੀ ਫੰਡੀ ਓਏ ਦੇਖਿਆ ਬਾਤ। ਯਾਰ ਹੁਣ ਨਹੀਂ ਫੈਮਿਲੀ ਸ਼ੋਅ ਹੈਗਾ, ਤੁਹਾਡੀ ਨਜ਼ਰ 'ਚ ਹੁਣ ਫੈਮਿਲੀ ਸ਼ੋਅ ਨਹੀਂ ਹੈਗਾ। ਲੋ ਓਏ ਨਹੀਂ ਮੇਰੇ ਵਾਲੀ ਤੁਸੀਂ ਕਿੱਥੋਂ ਕਰਦੇ? ਬਿਮਾਰੀ ਵਾਲੋਂ ਤੁਸੀਂ ਬਿਮਾਰੀ ਫੜਨੀ ਹੈ, ਕਿੰਨੀ ਫੈਮਿਲੀ ਤੂੰ ਹੈਗਾ?
ਮੈਨੂੰ ਤਾਂ ਕਿਹੜੀ ਗੱਲ ਕਰਨ ਦੇ ਯਾਰ ਨਾ 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 ਇਹਨਾਂ ਨੇ ਕਿਹਾ ਕਿ ਮੈਂ ਇਹਦੀ ਬਿਮਾਰੀ ਫੜਨੀ ਹੈ ਉਸਤਾਦ ਜੀ ਦੀ ਬਿਮਾਰੀ ਮੇਰੀ ਗੱਲ ਸੁਣ ਕਿਹਾ ਕਿ ਹੀ ਨਹੀਂ ਉਹਨਾਂ ਨੇ ਉਸਤਾਦ ਜੀ ਨੇ ਕਿਹਾ ਉਹਨਾਂ ਨੇ ਕਿਹਾ ਮੈਂ ਇਹਦੀ ਬਿਮਾਰੀ ਤੱਕ ਪਹੁੰਚਣਾ ਹਾਂਜੀ ਚਲੋ ਸੁੱਤਾ ਸਾਰੀ ਰਾਤ ਸੁੱਤਾ ਨਹੀਂ ਵਿਚਾਰਾ ਤਾਂ ਮੈਂ ਚਲੋ ਕੀ ਕਹਿੰਦੇ ਇਹ ਚ ਗਲਤ ਦੱਸ ਦੋ ਕੀ ਹੈ ਤੁਸੀਂ ਕਿਹਾ ਮੈਂ ਇਹਦੀ ਬਿਮਾਰੀ ਤੱਕ ਪਹੁੰਚਣਾ ਪਹੁੰਚਣਾ ਜੀ ਮੈਂ ਤੇਰੀ ਬਿਮਾਰੀ ਫੜਨੀ ਹੈ ਚਲੋ ਠੀਕ ਹੈ ਠੀਕ ਪਿੱਛੇ ਕਰ ਲਓ। ਅੱਛਾ ਦਾ ਮਤਲਬ ਇਹਦਾ ਮਤਲਬ ਹੈ ਵੇਖ ਉਸਤਾਦ ਜੀ ਫਿਰ ਤੁਸੀਂ ਸ਼ੋਅ ਉਧਰ ਲੈ ਕੇ ਜਾਂਦੇ ਕਿੱਧਰ ਮਤ ਕਰਿਆ ਕੋਈ ਵੀ ਨਹੀਂ ਸੀ ਨਹੀਂ ਨਿਕਲਣ ਦਿਆ ਉਹਦੇ ਦਿਮਾਗ ਚੋਂ 20 ਸਾਲ ਵਾਲਾ ਨਹੀਂ ਨਿਕਲਣ ਉਹਨੇ ਨਿਕਲਣ ਦਾ ਦਿਮਾਗ ਚੋਂ ਉਹਨੂੰ ਸਿੱਧਾ ਸਿੱਧਾ ਉਹਦੀ ਬਿਮਾਰੀ ਹੈ ਮੈਂ ਮਿੱਠੇ ਤੋਂ ਬਗੈਰ ਨਹੀਂ ਰਹਿ ਸਕਦਾ ਇਹਨੂੰ ਕੁਝ ਹੋ ਗਿਆ ਤੇ ਨਾਲ ਹੀ ਮੈਨੂੰ ਵੀ ਭਾਈ ਜਾਨ ਤੁਸੀਂ ਜਦੋਂ ਤੁਹਾਨੂੰ ਨਹੀਂ ਸਮਝ ਲੱਗਦੀ ਉਹਦੀ ਕੋਈ ਮਸਲਾ ਹੁੰਦਾ ਲੋਕੀ ਇਹੀ ਕਹਿੰਦੇ ਡਾਕਟਰ ਆ, ਕਿ ਯਾਰ ਮੈਂ ਇਹਦੀ ਬਿਮਾਰੀ ਤੱਕ ਆ ਟੈਸਟਾਂ ਕਰਾ ਇਹ ਜਿਹੜੀਆਂ ਰਿਪੋਰਟਾਂ ਨੇ ਕਰਾਈਆਂ 20000 ਦੀਆਂ ਉਹ ਡਾਕਟਰ ਨੇ ਇਹਦੀ ਬਿਮਾਰੀ ਤੱਕ ਪਹੁੰਚਣ ਵਾਸਤੇ ਕਰਾਈਆਂ 26000 ਦੀਆਂ ਇਹਦੀ ਜਦੋਂ ਉਹਨੂੰ ਪਤਾ ਲੱਗ ਜੂ ਇਹਦੀ ਆਹ ਬਿਮਾਰੀ ਆ ਫਿਰ ਇਹਦੀ ਬਿਮਾਰੀ ਨੂੰ ਫੜ ਲੂਗਾ ਤੁਸੀਂ ਕਿੱਧਰ ਤੁਹਾਡੀ ਸੋਚ ਹੀ ਗੰਦੀ ਆ ਤੁਸੀਂ ਗੰਦ ਪਾਇਆ ਤਸ਼ਖੀਸ ਦਾ ਨਾਮ ਉਹ ਤਸ਼ਖੀਸ ਦਾ ਉਹ ਸਹੀ ਤਰ੍ਹਾਂ ਆਪਣੀ ਬਿਮਾਰੀ ਤੱਕ ਨਹੀਂ ਪਹੁੰਚਿਆ 5 ਸਾਲਾਂ ਚ ਨਹੀਂ ਤੇ ਤੂੰ ਜਿਹੜੀ ਪਹਿਲੇ ਗੱਲ ਕੀਤੀ ਕਰਨੀ ਨਹੀਂ ਸੀ ਅੱਛਾ ਮੇਰੀ ਗੱਲ ਸੁਣ ਮਿੱਠੇ ਤੂੰ ਆਪਣੀ ਬਿਮਾਰੀ ਦਾ ਵੀ ਨਹੀਂ ਤੈਨੂੰ ਪਤਾ ਲੱਗਾ ਨਹੀਂ ਹੁਣ ਉਹ ਕਿਹੜੀ ਗੱਲ ਹੈ ਜੇ ਉਸਤਾਦ ਜੀ ਮਿੱਠਾ ਕਹਿ ਵੇ ਹੁਣ ਉਸਤਾਦ ਜੀ ਮਿੱਠੇ ਨੂੰ ਕਹਿਣ ਕਿ ਪੁੱਤਰ ਮੇਰੀ ਉਮਰ ਵੀ ਤੈਨੂੰ ਲੱਗ ਜਵੇ ਠੀਕ ਹੈ ਹੁਣ ਉਹੀ ਕਹਿ ਦੇ ਕਿ ਯਾਰ ਜਿਹੜੀ ਤੇਰੀ ਬਿਮਾਰੀ ਆ ਉਹ ਫੜਨੀ ਹੈ ਮੇਰੇ ਤੇ ਆ ਜਾਵੇ ਤੇਰੀ ਬਿਮਾਰੀ ਚੱਲ ਕੇ ਮੇਰੇ ਕੋ ਆ ਜਾਵੇ ਹਾਂ ਚੱਲ ਕੇ ਨਾ ਚੱਲ ਬਿਮਾਰੀ ਕਿਹੜੀ ਚੱਲ ਕੇ ਨਹੀਂ ਨਹੀਂ ਯਾਨੀ ਕਿ ਬਿਮਾਰੀ ਮੇਰੇ ਤੇ ਪੈ ਜਾਵੇ ਜਿਹੜੀ ਇਹਦੀ ਬਿਮਾਰੀ ਹੈ ਮੇਰੇ ਤੇ ਪੈ ਜਾਵੇ ਹਾਂ ਤੇ ਮੈਂ ਤੇ ਇਹ ਸੁਣਿਆ ਮੈਂ ਚੱਲ ਲਾਂਗਾ ਇਹਨੇ ਕਿਹਾ ਸੀ ਉਹ ਬਿਮਾਰੀ ਦਾ ਫੋਨ ਆ ਗਿਆ ਹੈ ਇਹ ਹੁੰਦਾ ਉਸਤਾਦ ਕੀ ਬਾਤ ਐਵੇਂ ਨਹੀਂ ਦੁਨੀਆ ਸਾਰੀ ਨਹੀਂ ਇਹ ਨਹੀਂ ਉਸਤਾਦ ਹੁੰਦਾ ਹਲੋ ਮਿੱਠੇ ਇਹ ਨਹੀਂ ਉਸਤਾਦ ਹੁੰਦਾ ਅਗਰ ਤੁਸੀਂ ਇਹਨਾਂ ਦੀ ਬਿਮਾਰੀ ਫੜ ਲਈ ਥੋੜਾ ਦਿਨ ਨਹੀਂ ਨਹੀਂ ਉਹ ਤੇ ਬਸ ਹੀ ਮਰਿਆ ਲੈ ਫਿਰ ਉਹ ਤੇ ਬਸ ਹੀ ਮਰਿਆ ਲੈ ਨਹੀਂ ਜੇ ਬਿਮਾਰੀ ਇਹਨਾਂ ਨੇ ਫੜ ਲਈ ਫੇਰ ਤਾਂ ਫਿਰ ਮੈਂ ਬਚ ਗਿਆ ਕਿ ਨਹੀਂ ਫਿਰ ਬਚੇਗਾ ਨਾ ਫਿਰ ਬਿਮਾਰੀ ਦਾ ਕੀ ਕਰੋਗੇ ਤੁਸੀਂ ਬਿਮਾਰੀ ਦਾ ਫਿਰ ਇਲਾਜ ਕਰਾਂਗਾ ਉਹਦਾ ਫਿਰ ਬਿਮਾਰੀ ਨੂੰ ਰਹਿ ਨਹੀਂ ਦੇਣਗੇ ਇਹ ਖਤਮ ਕਰ ਦੇਣਗੇ ਤੁਸੀਂ ਅੰਦਰ ਮਸ਼ੀਨਾਂ ਰੱਖੀਆਂ ਉਹਨੂੰ ਚੈੱਕ ਕਰ ਲੈਣਾ ਸੀਗਾ ਕਿਹੜੀ ਮਸ਼ੀਨ ਨਹੀਂ ਹੈ ਤੁਹਾਡੇ ਕੋਲ ਮੇਰੇ ਕੋਲ ਮਸ਼ੀਨਾਂ ਸਾਰੀਆਂ ਹੈਗੀਆਂ ਬਿਮਾਰੀ ਹੈ ਨਹੀਂ ਕੋਈ ਜਿਹਦੀ ਮੈਂ ਚੈੱਕ ਕਰਨੀ ਹੈ ਉਹ ਕਹਿੰਦੇ ਮਿੱਠੇ ਨੂੰ ਚੈੱਕ ਕਰ ਲੈ ਨਹੀਂ ਮੈਂ ਤਾਂ ਮੈਨੂੰ ਪਹਿਲੇ ਪਤਾ ਹੁੰਦਾ ਵੀ ਤਾਂ ਮਿੱਠੇ ਤੂੰ ਸ਼ੋਅ ਤੋਂ ਬਾਅਦ ਅੰਦਰ ਆਉਣਾ ਮੈਨੂੰ ਮੈਂ ਤੇਰੀ ਬਿਮਾਰੀ ਦੇ ਬਾਰੇ ਚ ਗੱਲ ਕਰਨੀ ਹੈ ਗੱਲ ਹੀ ਕਰਨੀ ਹੈ ਕਿ ਚੈੱਕ ਵੀ ਕਰਨੀ ਹੈ ਨਹੀਂ ਚੈੱਕ ਤੇ ਤੂੰ ਦੱਸੇਂਗਾ ਨਾ ਕਿ ਵੀ ਆਹ ਮੇਰੀ ਬਿਮਾਰੀ ਹੈ ਹਾਂ ਬਸ ਠੀਕ ਤੁਹਾਨੂੰ ਮੇਰੇ ਨਾਲ ਘਰ ਜਾਣਾ ਪੈਣਾ ਰਿਪੋਰਟਾਂ ਰਿਪੋਰਟਾਂ 'ਚ ਪਈਆਂ ਸਾਰ ਕੁੱਥੇ ਪਿਆ ਅੱਛਾ ਠੀਕ ਚਲੋਗੇ ਨਾਲ ਕਿ ਨਹੀਂ ਤੇ ਰਿਪੋਰਟਾਂ ਲਾਜ਼ਮੀ ਘਰੋਂ ਲੈਣੀਆਂ ਰਿਪੋਰਟਾਂ ਤੇ ਗਲੀ 'ਚੋਂ ਮਿਲ ਲੈਣੀਆਂ ਬਾਹਰ ਉਹ ਸਹੀ ਨਾ ਮਿਲ ਗਿਆ ਉਹ ਬਾਜ਼ਾਰ ਦੇ ਵਿੱਚੋਂ ਲੈ ਲੈਣੀਆਂ ਮੈਂ ਰਿਪੋਰਟਾਂ ਲੈਬਾਰਟਰੀ ਤੋਂ ਹੀ ਲੈਬਾਰਟਰੀ ਤੋਂ ਬਾਜ਼ਾਰ ਲੈਬਾਰਟਰੀ ਹਾਂ ਉੱਥੋਂ ਲੈ ਲੈਣੀਆਂ ਮੈਂ ਰਿਪੋਰਟਾਂ ਬਾਕੀ ਉਸਤਾਦ ਜੀ ਇਹ ਨੁੱਕਰ ਤੇ 4 5 ਮੁੰਡੇ ਨਹੀਂ ਖਲੋਤੇ ਹੁੰਦੇ ਆਹੋ ਉਹਨਾਂ ਨੇ ਦੇ ਦੇਣੀਆਂ ਬਾਬਾ ਕੇਲਾ ਫਾਲਾ ਆਹ ਉਹੀ ਇਹਨਾਂ ਦੇ ਸਾਹਮਣੇ ਤੂੰ ਖੰਗਦਾ ਲੰਘਦਾ ਜਾਂ ਥੱਕਦਾ ਉਹਨਾਂ ਨੇ ਦੱਸ ਦੇਣਾ ਕਿ ਇਹਦੀ ਨੁੱਕਰ ਦਾ ਜਿਹੜਾ ਕੇਲੇ ਵਾਲਾ ਬਾਬਾ ਖਲੋਤਾ ਨਾ ਹਾਂਜੀ ਉਹ 20 ਰੁਪਏ ਦਾ ਕੇਲਾ ਨਾ ਤੇ 5 ਰੁਪਏ ਦਾ ਵੀ ਦੇ ਦਿੰਦਾ ਯਾਨੀ ਉਹ ਇੱਕ ਦੰਦੀ ਵਢਾ ਕੇ 5 ਰੁਪਏ ਲੈਂਦਾ ਉੱਥੇ ਖੁੱਲੇ ਕੇਲੇ ਵੀ ਵੇਚਦਾ ਚੱਕੀ ਵਾਲੇ ਕੇਲੇ ਸਵੇਰੇ ਮੈਨੂੰ ਵਾਰ ਕਹਿੰਦਾ ਓਏ ਨਾ ਇਦਾਂ ਸੱਚੀ ਇਦਾਂ ਤੂੰ ਦੇਖਿਆ ਸਾਰੀ ਕਿ ਨਹੀਂ ਮੈਨੂੰ ਦੇਖਿਆ ਮੈਂ 120 ਰੁਪਏ ਦੇ ਕਿੰਨੇ 120 ਰੁਪਏ ਦੇ 120 ਰੁਪਏ ਮੈਂ ਉਹ ਕਹਦੇ ਮੰਮੀ ਤੇ ਮੂੰਹ ਲੱਗ ਗਈ ਆ ਮੈਂ 100 ਰੁਪਏ ਕੱਢਿਆ ਆਹ 100 ਆ ਵੀ ਹੋ ਦੇ ਮੈਂ ਕਿਹਾ ਵੀ ਮਾਫ ਕਰ ਕਿਉਂ ਮਾਫ ਕਰਦਾ ਕਿਉਂ ਮਾਫ ਕਰ ਮੈਂ ਕੀ ਬਾਤ ਇਹਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਜਿਹੜੇ ਦਰਦਾਂ ਨਿਕਲਦੀਆਂ ਨੇ ਹਾਵਾਂ ਇਦਾਂ ਦੇ ਬੰਦਿਆਂ ਦੀਆਂ ਨਕਲਾਂ ਲਾ ਕੇ ਹਾਵਾਂ ਲਈ ਨਹੀਂ ਨਕਲਾ ਨਹੀਂ ਉਹ ਚਾਚਾ ਮੇਰੀ ਅਮੀ ਦਾ ਭਰਾ ਬਣਿਆ ਹੋਇਆ ਹੁਣ ਮੈਨੂੰ ਦੱਸੋ ਉਹਨੇ ਕਿਹਾ ਵੀ 3 ਦਿਨਾਂ ਸਟicker ਨਹੀਂ ਲਾਉਣਾ ਸਟicker ਲਾਏਗਾ ਪਰਨਾਲਾ ਕੋਲ ਦਾ ਪਪਾੜਾ ਮੈਂ ਤਾਂ ਸਟicker ਹੀ ਵੇਖ ਕੇ ਆ ਲੱਗਦਾ ਜੂਸ ਦਾ ਸਟicker ਜਿਹਨਾਂ ਕੋ ਤੁਸੀਂ ਕਰਾਉਣਾ ਨਾ 2500 ਰੁਪਏ ਦੇ 6 ਮਹੀਨਿਆਂ ਬਾਅਦ ਕਰਾਉਣੇ ਆ ਉਹ ਚਲਾਉਂਦੇ ਫੂੰਦੇ ਆ ਜਿਆ ਉਹ ਮਾਰਕੀਟ ਵੀ ਨਿਸ਼ਾਨ ਲਾਏ ਇਹ ਸਾਰੇ 26000 ਲੱਗਾ ਮੈਂ ਤਾਂ ਵੀ ਨਾ ਲਾਉਣਾ ਨਹੀਂ ਮਿੱਠਾ ਜੀ ਮੈਂ ਤੈਨੂੰ ਹਰ ਬੰਦਾ ਇਦਾਂ ਮਿਲਣਾ ਅੱਛਾ ਯਾਰ ਤੂੰ ਟੈਸਟ ਕਰਾ ਲੈ ਬੜੀ ਹੁਜੀ ਦੀ ਲੇਕਿਨ ਮਿੱਠਾ ਜੀ ਕੈਲੋਰੀ ਆਪਣੀ ਜਿਹੜੀ ਨਾ ਉਹ ਘਟਾ ਹਾਂਜੀ ਉਹਨੇ ਕਿਹਾ ਕੈਲੋਰੀ ਘਟਾਓ ਉਹਨੇ ਕਿਹਾ ਠੀਕ ਹੈ ਨਾ ਦੂਸਰੇ ਨੰਬਰ ਤੇ ਖਾਣਾ ਦਾ ਤੇਰੀ ਸ਼ਡਿਊਲ ਕੀ ਆ ਖਾਣੇ ਦੇ ਸਵੇਰੇ ਉੱਠੀਦਾ ਵਾ ਹਾਂ ਯੂਸ ਮਿਲ ਗਿਆ ਜਿਹੜਾ ਵੀ ਯੂਸ ਮਿਲ ਜਾਵੇ ਕੋਈ ਯਾਰ ਉਹਨੂੰ 4-5 ਦਿਨ ਹੋ ਗਏ ਜਿਮ ਜਾਂਦੇ ਨੂੰ ਉਹ ਸਾਰੀ ਦੁਨੀਆ ਦਾ ਟੀਚਰ ਬਣਿਆ ਦਿਮਾਗੀ ਤੌਰ ਤੇ ਨਾ ਛੱਡ ਦੇ ਗੱਲ ਨੂੰ ਆਪ ਨੂੰ ਹਲੇ ਵਿਚਾਰੇ ਨੂੰ ਅੱਜ ਵੇਖ ਤੇ ਵੇਖ ਢਿੱਲਾ ਮਿੱਠਾ ਤੂੰ ਗੋਸ਼ਤ ਢਿੱਡ ਵੇਖ ਉਹਦਾ ਫਿਰ ਉੱਥੇ ਹੀ ਆ ਗਿਆ ਇਹ ਆ ਗਿਆ ਉੱਥੇ ਹੀ ਆ ਗਿਆ ਚਲੋ ਠੀਕ ਹੈ ਉਹ ਗੋਸ਼ਤ ਤੋਂ ਬਾਲ ਲੈਣਾ ਉਹ ਯਾਰ ਇਹ ਇੱਥੇ ਨਾ ਦੱਸ ਯਾਰ ਸਾਡਾ ਸ਼ੋਅ ਨਾ ਖਰਾਬ ਕਰੇ ਇਹਨੂੰ ਬਾਹਰ ਨੁੱਕਰ ਚ ਭਾ ਕੇ ਦੱਸੀ ਮੈਨੂੰ ਤੂੰ ਰਹਿਣ ਦੇ ਗੋਸ਼ਤ ਨਹੀਂ ਅਸੀਂ ਬਾਲਣਾ ਤੂੰ ਛੱਡ ਦੇ ਤੂੰ 4 ਦਿਨ ਹੋ ਗਏ ਜਿਮ ਜਾਂਦੇ ਤੂੰ ਟੀਚਰ ਬਣ ਗਿਆ ਸਾਰੀ ਦੁਨੀਆ ਦਾ ਤੈਨੂੰ ਹਰ ਸ਼ੈ ਦਾ ਪਤਾ ਲੱਗ ਗਿਆ ਹਾਂ ਹਜੇ ਤੇ ਤੁਸੀਂ ਜੰਨਤ 'ਚ ਵੇਖਣਾ ਮੈਨੂੰ ਅੱਛਾ ਹੁਣ ਪਤਾ ਕੀ ਗੱਲ ਆ ਲੇਕਿਨ ਮੈਂ ਮੁਤਮਿਨ ਹੋ ਗਿਆ ਉਸਤਾਦ ਜੀ ਉਹਨੇ ਟ੍ਰੀਟਮੈਂਟ ਹੀ ਐਸਾ ਕੀਤਾ ਵਾ ਬਾਬਾ
ਓਏ ਰਾਣੀ ਖੇਤ ਦੀਆਂ ਗੋਲੀਆਂ ਖਾ ਲੈ। ਸੱਚੀ ਨਹੀਂ ਉਸਤਾਦ ਜੀ 5.25 ਲੱਖ ਵਾਲਾ ਟੀਕਾ ਲਵਾ ਲਾ ਨਹੀਂ ਤੇ ਹੁਣ ਇਹ ਵੀ ਕਹਿੰਦੇ ਮੈਨੂੰ ਨਹੀਂ ਪਤਾ ਰਾਣੀ ਖੇਤ ਦੀਆਂ ਗੋਲੀਆਂ ਇਹ ਤਾਂ ਪਤਾ ਮੈਨੂੰ, ਕੀ ਹੁੰਦੀਆਂ। ਰਾਣੀ ਖੇਤ ਦੀਆਂ ਗੋਲੀਆਂ ਹੁੰਦੀਆਂ ਨੇ, ਕੋਈ ਵਾਇਰਸ ਚੱਲਦਾ ਹੁੰਦਾ ਉਹ ਉਸ ਦੌਰਾਨ ਖਾਈਦੀਆਂ ਨੇ। ਹਾਂ ਕਿਹੜੀ ਗੋਲੀ ਹੈ ਮੈਡੀਸਨ ਰਾਣੀ ਖੇਤ? ਰਾਣੀ ਖੇਤ ਗੋਲੀਆਂ ਨਾ ਹੋ ਮੈਂ ਦਿਲਦਾਰ। ਚੂਹੇ ਮਾਰ ਗੋਲੀਆਂ ਜੀ। ਨਹੀਂ ਚੂਹੇ ਮਾਰ ਹੋਰ ਹੁੰਦੀਆਂ। ਨਹੀਂ ਨੀਲੀ ਦਵਾਈ ਅੰਦਰਲੀ ਸਾਈਡ ਤੇ ਲਾਈ ਜਾਵੇ ਉਸਤਾਦ ਜੀ ਇਹਨੇ ਠੀਕ ਹੋ ਜਾਣਾ। ਉਹ ਪਰਪਲ ਕਲਰ ਦੀ ਮੈਂ ਆਦੇ ਸਟicker ਨੀਲਾ ਸ਼ੁਰੂ ਕਰਤਾ। ਉਹ ਯਾਰ ਉਹਦੀ ਚੀਚੀ ਚੋਂ ਦਿਲ ਵਾਲੇ ਦੂਸਰੇ ਵਾਲ ਤੋਂ ਦਰਦ ਨਿਕਲ ਕੇ ਪਿੱਛੇ ਨੂੰ ਜਾਂਦੀ ਹੈ। ਇੱਥੇ ਆ ਰਹੀ ਹੈ ਹਾਂਜੀ ਦਿਲ ਦੇ ਪੱਠਿਆਂ ਤੱਕ। ਦਿਲ ਤੱਕ ਆ ਰਹੀ ਆ ਔਰ ਦਿਲ ਇਹਦਾ ਅਸਲ 'ਚ ਬੋਲਦਾ ਬਹੁਤ ਆ। ਹੁਣ ਤਾਂ ਮੈਂ ਘਟਾਤੀ ਹਰ ਸ਼ਾਇ ਘਟਾਤੀ ਆ। ਓਏ ਤੈਨੂੰ ਨਜ਼ਰਾਂ ਹੀ ਖਾ ਗਈਆਂ ਭਲਾ ਜੀ, ਨਜ਼ਰਾਂ ਹੀ ਖਾ ਲਵਾਂ। ਥੈਥੋਸਕੋਪੀ ਕਰਾਈ ਆ ਤਾਂ ਤੋ ਕਿਉਂ ਨਹੀਂ? ਉਹ ਥੈਥੋਸਕੋਪੀ ਉਹ ਜਿਹੜੀ ਸਾਜੀ ਵਿੱਚ ਤੁਹਾਡੇ ਮਹੱਲੇ ਇੱਕ ਲੈਬਾਰਟਰੀ ਹੈਗੀ ਦਿਮਾਗ ਵਾਲੇ ਹੈਗੀ, ਉੱਥੋਂ ਕਰਾ ਟੈਸਟ। ਉਹ ਜੀ ਭਾਵੇਂ ਰੁਪਈਆ 26-27 ਲੱਗ ਗਿਆ ਵਾ, ਲੇਕਿਨ ਇਹ ਵਾ ਇੱਕ ਵਾਰੀ ਭੀ ਬੋਲ ਗਈ ਆ। ਜੇ ਕੋਈ ਰੁਪਈਆ ਲੱਗ ਗਿਆ ਭਾਵੇਂ ਦਿਲ ਕਹਿੰਦਾ ਤੇ ਸੰ ਤੂੰ ਕਲੀਅਰ ਆ ਜਾਏ ਤੇ ਸਾਰੇ ਜ਼ਾਇਆ ਹੋ ਜਾਣ ਪੈਸੇ। ਨਹੀਂ ਜ਼ਾਇਆ ਨਹੀਂ ਉਨਕਾ ਭਾਈ ਫੋਟੋ ਵਾਪਸ ਦੇ ਨਹੀਂ। ਆਹੋ ਇਹੋ ਜਿਹਾ ਮਾੜਾ ਆਦਮੀ 26,000 ਰੁਪਏ ਰਿਪੋਰਟਾਂ ਦੇ ਲਾ ਲੈ, ਸਾਰੀਆਂ ਰਿਪੋਰਟਾਂ ਸਹੀ ਆ ਗਈਆਂ ਤੇ ਫਿਰ ਇਹਦੇ ਦਿਲ ਨੂੰ ਕੁਝ ਹੋ ਗਿਆ ਕਿ ਮੈਨੇ ਪੈਸੇ ਲਾਤੇ ਆਇਆ ਕੁਝ ਵੀ ਨਹੀਂ। ਲੇਕਿਨ ਦਵਾਈ ਤਾਂ ਮੈਂ ਚਾਲੂ ਕਰ ਲਈ ਆ। ਤੇ ਉਹਨੂੰ ਕਹਿ ਰਿਹਾ ਕੁਛ ਤੇ ਲਿਖ ਇਹਦੇ 'ਚ, ਉਹ ਸਿਰ ਪੀੜੀ ਲਿਖਦੇ ਮਰੇ। ਮੈਂ ਘਰ ਜਾ ਕੇ ਕੀ ਆਉਣਾ। ਉਸਤਾਦ ਜੀ ਉਸ ਬੰਦੇ ਡਾਕਟਰ ਨੇ ਦਾਵਾ ਕੀਤਾ ਵਾ, ਜਿਹੜੇ ਡਾਕਟਰਾਂ ਨੂੰ ਮੱਥੇ ਰਸੇ ਨੂੰ ਕਿ ਯਾਰ ਜੇ ਰਿਪੋਰਟਾਂ ਤੇਰੀ ਕਲੀਅਰ ਆਈਆਂ ਸੀ ਜ਼ਿੰਮੇਦਾਰ। ਓਏ ਅੱਛਾ ਉਹਨੇ ਪਹਿਲੇ ਕਰਤੀ ਕਿ ਉਹਨੇ ਕਹਿੰਦੇ ਕਲੀਅਰ ਆਈਆਂ ਸੀ ਜ਼ਿੰਮੇਦਾਰ, ਕੁਛ ਨਾ ਕੁਛ ਆਊਗਾ, ਟੈਨਸ਼ਨ ਨਾ ਲੈ। ਅਜੇ ਨਹੀਂ ਤੇਰੇ ਪੈਸੇ ਆਰਾਮ ਨਹੀਂ ਜਾਂਦੇ। ਹਾਂ ਬਹੁਤ ਦਵਾਈ ਚ ਉਹਨਾਂ ਨੇ ਰਿਪੋਰਟਾਂ ਭਾਵੇਂ ਮਹੀਨੇ ਤੱਕ ਆਉਣ, ਤੂੰ ਦਵਾਈ ਚਾਲੂ ਕਰ। ਰਿਪੋਰਟਾਂ ਤੋਂ ਪਹਿਲੇ ਹੀ ਦਵਾਈ ਖਾਣ ਅੱਜ ਮੈਂ ਖਾ ਗਿਆ 6 ਕੋਲ ਗਿਆ। ਯੈਸ ਫਿਰ ਦਿੰਦੇ ਹੋ ਉਹ ਯਾਰ ਇਹਨੇ ਸ਼ੂਗਰ ਦੇ ਵਿੱਚ ਮੈਂ ਤੁਹਾਨੂੰ ਸਹੀ ਦੱਸ ਰਿਹਾ, ਇਹ ਜਿੰਨੇ ਮਹੀਨਿਆਂ ਤੋਂ ਸਾਲ ਤੋਂ ਇਹ ਖਾ ਰਿਹਾ ਨਾ ਵਨ ਸਵੰਨੀਆਂ ਕਿਸੇ ਨਾਲ। ਮੈਂ ਤੈਨੂੰ ਸੱਚੀ ਸ਼ੂਗਰ ਤੋਂ ਇਲਾਵਾ ਕਹਿ ਰਿਹਾ ਕਿ ਤੂੰ ਕਿਸੇ ਵੀ ਆਪਣੇ ਯਾਰ ਦੋਸਤ ਨਾਲ ਜਿਹੜਾ ਥੋੜਾ ਬਹੁਤ ਡਾਕਟਰੀ ਇਸ ਲਾਈਨ 'ਚ ਉਹਨੂੰ ਸਮਝ ਲੈ, ਇਹ ਤੂੰ ਬਹੁਤ ਬੁਰਾ ਕਰ ਰਿਹਾ ਬੇਟੇ। ਉਸਤਾਦ ਜੀ ਗਲਤ ਕਰ ਰਿਹਾ। ਸਾਨੂੰ ਵੇਖਦੇ ਆ ਤੈਨੂੰ ਸਾਲ ਹੋ ਗਿਆ, ਅੱਲਾ ਮਾਫੀ ਦੇਵੇ, ਸਸਤੀਆਂ ਗੋਲੀਆਂ ਤੂੰ ਜਿਹੜਾ ਕਹੀ ਜਾ ਰਿਹਾ ਤੂੰ ਖਾਈ ਜਾ ਰਿਹਾ ਮਨਸਵਨੀਆਂ, ਇਹਨੇ ਤੇਰੇ ਗੁਰਦੇ ਲੈ ਜਾਣੇ ਆ। ਇਹ ਗੇਅਰ ਤੋਂ ਲਈਆਂ ਦੋਨੀਆਂ ਇੱਕ ਗੋਲੀ 75 ਰੁਪਏ ਦੀ ਆ। ਇਹਦੇ ਮੇਰੇ ਤੇ ਨਿਗਾ ਜੀ ਡਿਸਪੈਂਸਰੀ ਬਣੀ ਹੈ, ਇੰਨੀ ਦਵਾਈ ਖਾ। ਨਹੀਂ ਇਹ ਹੈ ਤੇਰਾ ਗੁਰਦਾ ਜਾਣਾ ਹੀ, ਜਿਹੜੀਆਂ ਤੂੰ ਗੋਲੀਆਂ ਖਾਣਾ ਨਾ ਉਹ ਸਭ ਤੋਂ ਪਹਿਲੇ ਗੁਰਦੇ ਨੂੰ ਪੈਂਦੀਆਂ। ਯਾਨੀ ਕਿ 26,000 ਲਾ ਕੇ ਵੀ ਮਿਕਸ ਜੀਆਂ ਤੇ ਹੁੰਦੀਆਂ ਨੇ ਉਹ। ਹਾਂਜੀ ਹਾਜ਼ਰ ਤੇਰੇ ਗਰਮ ਹੁੰਦੀਆਂ ਉਹ। ਗਰਮ ਯਾਰ ਠੰਡੀਆਂ ਸੀ ਮੇਰੀ ਬੇਗਮ ਨੇ ਕੱਢ ਕੇ ਤੀਆਂ ਸਵੇਰੇ ਉੱਠ ਕੇ ਨਿਹਾਰ ਪਾਣੀ ਭਾਈ ਪੀ। ਲੈ ਉਹਦੀ ਕੈਲਰੀ ਵਧ ਜਾਣੀ ਹੈ। ਤਲੀਆਂ ਕੱਦੂ ਮਲੇ ਤਲੀਆਂ ਤੇ ਕੱਦੂ ਮਲ ਰਾਤ ਨੂੰ ਧੁੰਨੀ 'ਚ ਸਰੋਂ ਦਾ ਤੇਲ ਪਾ ਕੇ ਸੌਂ, ਸਵੇਰੇ ਉੱਠ ਕੇ ਇਸਕ ਬੋਲ ਦਾ ਛਿਲਕਾ ਦਹੀਂ 'ਚ ਪਾ ਕੇ ਪੀ। ਅੱਲ ਜਾ ਤੈਨੂੰ ਸਾਰੀ ਜ਼ਿੰਦਗੀ ਆ ਮਹੀਨਾ। ਜੇ ਤੈਨੂੰ ਕੁਝ ਹੋ ਗਿਆ ਤੇ ਫਿਰ ਪੋਟਾ ਕਰਾ ਲਈ। ਸੁਬਾ ਨੇ ਯਾਰ ਮੂਲੀਆਂ ਖਾਵੇ ਸਾਜੀ, ਮੂਲੀਆਂ ਖਾਵੇ ਸੁਬਾ ਨੇ। ਓਏ ਕਿਉਂ ਮਾਰਨਾ ਇਹਨੂੰ? ਉਹ ਉਸਤਾਦ ਜੀ ਉਹ ਜਾ ਸੁਬਾ ਨਿਹਾਲ ਮੂਲੀਆਂ 2 ਦਿਨ ਨਹੀਂ ਉਹਨੇ ਜ਼ਿੰਦਾ ਰਹਿਣਾ। ਅਸੀਂ ਵੀ ਨਹੀਂ ਰਹਿਣਾ। ਉਹ ਯੂਰਨ ਕੇਸ ਠੀਕ ਆ ਤੇਰਾ? ਯੂਰਨ ਭਾਈ ਬਿਲਕੁਲ ਠੀਕ ਹੈ। ਇਹਨਾਂ ਨੇ ਐਡੀ ਵੱਡੀ ਡੱਬੀ ਭਰ ਕੇ ਦੇ ਕੇ ਆਇਆ। ਯੂਰਨ ਬਿਲਕੁਲ ਠੀਕ ਆ। ਉਹ ਮਰੇ ਉਹਨਾਂ ਨੇ ਤਰੋਕ ਕੇ ਚੈੱਕ ਕਰਨਾ। ਯਾਰ ਮੇਰੀ ਗੱਲ ਸੁਣ ਮਿੱਠੇ, ਗੱਡੀ ਜਦੋਂ ਤੇਰੇ ਕੋਲੋਂ ਲੰਘਦੀ ਤੇਰਾ ਮਗਰ ਨਸਣ ਨੂੰ ਦਿਲ ਤੇ ਨਹੀਂ ਕਰਦਾ? ਨਹੀਂ ਮੈਂ ਡਰ ਜੰਨਾ ਵਾ, ਮਗਰ ਨਾ ਸੁਣਦੇ ਨਹੀਂ ਕਹਿੰਦਾ ਹਲਕਾ ਵੀ ਤੂੰ ਹਲਕਾ। ਬਸ ਵੇ ਸ਼ਿਕਾਰੀ ਆ। ਇਹ ਆਪਣੇ ਨਾਲ ਪੈਂਟਰ ਮਿੱਠਾ ਨਾ ਸਾਬਤ ਕਰੋ। ਮੈਂ ਤੈਨੂੰ ਕਹਿੰਦੇ ਆ ਸਤਾਈ ਗੱਡੀ ਕੋਈ ਵੀ ਕਿਸੇ ਦੇ ਮੈਂ ਲਾਗੋ ਸ਼ੂਟਰ ਨਾ ਉਹਨੇ ਫਨ ਟੈਨ ਉਹਨੇ ਮੈਨੂੰ ਇੱਚੀ ਬੀਚੀ ਪੁੱਛਿਆ। ਯਾਰ ਇਹ ਬਿਮਾਰੀ ਨਾਲ ਰਿਲੇਟਡ ਗੱਲਾਂ ਨਹੀਂ ਆ, ਗੱਡੀ ਨਾਲ ਬਿਮਾਰੀ ਨਾਲ ਰਿਲੇਟਡ ਗੱਲਾਂ ਆ ਕਿ ਤੈਨੂੰ ਜ਼ਿੰਦਗੀ ਆਰਜ਼ੀ ਜੀ ਤੇ ਨਹੀਂ ਲੱਗਣ ਦੀ ਕਿ ਯਾਰ ਕੀ ਜ਼ਿੰਦਗੀ ਆ, ਮੈਂ ਕਿਉਂ ਖਪਨਿਆ ਵਾਂ। ਥੱਕ ਤੇ ਨਹੀਂ ਗਿਆ? ਥੱਕ ਤੇ ਨਹੀਂ ਗਿਆ ਦਿਮਾਗੀ ਤੌਰ ਤੇ ਕਿ ਯਾਰ ਮੈਂ ਅੱਜ ਕਮਾ ਲਵਾਂ, ਮਤਲਬ 5-6 ਕਰੋੜ ਕਮਾ ਲਿਆ, ਮੈਂ ਹੋਰ ਵੀ 5-6 ਕਮਾ ਲਵਾਂ, ਮੈਂ ਕੀ ਕਰ ਲੂੰਗਾ। ਇੰਜ ਦੀ ਸੋਚ ਤੇ ਨਹੀਂ ਹੁੰਦੀ। ਨਹੀਂ ਇਹ 2-4 ਲਫ਼ਜ਼ ਨਹੀਂ ਵਿੱਚ ਆਏ। ਕਰੋੜਾ ਨਹੀਂ ਕਰੋੜ ਆਏ। ਤੁਸੀਂ ਪਾਉਣ ਆਏ ਆ ਇਹ ਮੈਂ ਥੱਕ ਗਿਆ, ਮੈਂ ਥੱਕਿਆ ਟੁੱਟਿਆ ਬੇਗਮ ਨੂੰ ਕਿਹਾ ਮੈਂ ਥੱਕ ਗਿਆ। ਇੰਜ ਕਰਕੇ ਗੇਟ ਖੁੱਲਾ, ਭਾਈ ਬਾਬਰ ਆਇਆ। ਭਾਈ ਬਾਬਰ ਕਹਿੰਦਾ ਯਾਰ 5,000 ਰੁਪਏ ਦੇ। ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਮੈਂ ਹਾਲੇ ਨਹੀਂ ਥੱਕਿਆ ਤੇ ਜਾਣਾ ਹੀ ਪੈਣਾ ਕੰਮ ਤੇ ਮੈਨੂੰ। ਮੈਂ ਕਿਹਾ ਘਰ ਜਾ ਕੇ ਮਿੱਠੇ ਹਵਾਦਾਰ ਤਾਂ ਨਹੀਂ ਹੁੰਨਾ। ਮੈਂ ਇੱਥੇ ਹੁੰਨੇ ਆ ਤਾਂ ਨਹੀਂ ਗੱਲਾਂ ਸੁਣ ਕੇ। ਇਹ ਨਹੀਂ ਘਰ ਜਾ ਕੇ ਬੱਚਿਆਂ ਤੋਂ, ਵਾਲਦਾ ਤੋਂ, ਭੈਣਾਂ ਭਰਾਵਾਂ ਤੋਂ, ਬੱਚਿਆਂ ਤੋਂ ਮੈਂ ਕਦੀ ਆਵਾਜ਼ਾਰ ਨਹੀਂ। ਇੱਕ ਚੀਜ਼ ਹੀ ਆਉਂਦੀ ਆ ਹੈਲੋ ਯਾਰ ਜਦੋਂ ਬੰਦਾ ਤੇਰਾ ਕੋਈ ਵੀ ਘਰ ਆ ਕੇ ਤੈਨੂੰ ਤੇਰੇ ਕੋ ਮੰਗਦੇ ਆ ਵੀ ਇਹ 5,000 ਦੇ, ਰੋਟੀ ਦੇ, ਦਾਲਨ ਦੇ, ਆ ਦੇ, ਤੂੰ ਬੁੱਢੀ ਨੂੰ ਕਿਉਂ ਕਹਿ ਦਿੰਦਾ? ਤੇ ਪੈਸੇ ਉਹਦੇ ਕੋਲ ਹੋਣੇ ਨਾ ਭਰਜਾਈ। ਨਹੀਂ ਪਕਾਉਂਦੀ ਉਹ ਭਾਜੀ। ਅੱਛਾ ਉਹ ਥੋੜੀ ਤਤੀ ਵੀ ਸੈੱਟ ਕਰਨੀ ਆਪਾਂ। ਕਦੀ ਕਿਤੇ ਤੇਰਾ ਦਿਲ ਕਰਦਾ ਵਾ ਕਿ ਮੈਂ ਆਪਣੀ ਪੂਛ ਆਪ ਹੀ ਲੱਭਾਂ? ਦਿਲ ਕਰਦਾ ਕਮਾ ਦੀ। ਉਹ ਯਾਰ ਦੱਸ ਮਿੱਠੇ, ਇਹ ਮਾਮਲਾ ਸੀਰੀਅਸ ਆ, ਨਾ ਕਰੋ ਯਾਰ। ਉਹ ਕਿਸ਼ਤੀ ਮਿੱਠਾ ਸਮਝ ਨਹੀਂ। ਇਹ ਕਿਸ਼ਤੀ ਮਿੱਠਾ ਨਹੀਂ। ਨਹੀਂ ਕਦੀ ਮੂੰਹ ਦੇ ਲਾਗੇ ਮੱਖੀ ਆਵੇ ਦੰਦਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ? ਓ ਯਾਰ ਇਹ ਨਹੀਂ ਯਾਰ, ਉਹਦੀ ਪਸੰਦੀ ਗੱਲ ਨਾ ਕਰਦੇ। ਗੰਦੀਆਂ ਗੱਲਾਂ ਕਰਨ ਦੇ ਯਾਰ। ਉਹਨੇ ਕਿਹਾ ਤੇਰੀ ਚੁੱਪ ਤੇ ਉਹਨੂੰ ਬਿਮਾਰੀ ਤੇ ਰਿਲੇਟਡ ਗੱਲ ਕਰ। ਬਿਮਾਰੀ ਤੇ ਰਿਲੇਟਡ ਕਰ। ਦੇਖੋ ਨਾ ਮੈਂ ਪੁੱਛਿਆ ਤੈਨੂੰ ਜ਼ੈਕਾ ਹੁੰਦਾ ਵਾ?
ਹਰ ਚੀਜ਼ ਦਾ। ਹਾਂ ਰਿਲੇਟਡ ਆ। ਨਹੀਂ ਜ਼ਾਇਕਾ ਤੈਨੂੰ ਇੱਕੋ ਜਿਹਾ ਤਾਂ ਨਹੀਂ ਹੁੰਦਾ, ਮਤਲਬ ਕਿ ਤੈਨੂੰ ਇੰਝ ਲੱਗਦਾ ਅਸੀਂ ਇੱਕ ਚੀਜ਼ ਖਾਂਦੇ ਹਾਂ ਸਾਨੂੰ ਉਹਦਾ ਜ਼ਾਇਕਾ ਹੁੰਦਾ, ਤੈਨੂੰ ਉਹਦਾ ਨਹੀਂ ਹੁੰਦਾ। ਦੇ ਲਸਣ ਕੱਚਾ ਖਾਵੇਂ, ਕੱਚਾ ਲਸਣ ਤੈਨੂੰ ਲੱਗਦਾ ਜਿਵੇਂ ਅਸੀਂ ਕਰਦੇ ਹਾਂ ਕੀ ਖਾ ਲਿਆ, ਜਾਂ ਤੂੰ ਖਾ ਜਾਣਾ ਖਾਏ ਨਾ ਆ ਗੱਲ ਹੁੰਦੀ ਹੈ। ਅੱਛਾ ਸਤਾਸ਼ਨ ਵਾਲੀ ਹੋਰ ਘੰਟੇ ਤੱਕ ਭਾਈ ਫੈਸ਼ਨ ਦੇ ਗੱਡੀ ਤੇ ਅਸੀਂ ਜਾਣਾ ਚੁਕਤਾਈ ਤੇ, ਉਹਨਾਂ ਨੇ ਸਟicker ਲਵਾਈ ਕਰਨੀ ਹੈ। ਮਾਰ ਬੁਲਾਇਆ ਤੇਰੀ ਅੱਜ ਸਟicker ਲਵਾਈ ਹੈ। ਫਿਰ ਸਟicker ਲਵਾਈ ਆ, ਇੱਤਾ ਇਹ ਨਹੀਂ ਕਰਨਾ ਤੇਰਾ। ਉਹ ਪੱਗ ਮਠਿਆਈ ਗੁੱਸਾ ਜਾਣਾ ਉੱਥੇ ਡਾਕ ਨੂੰ। ਬਗੂ ਇਹ ਦੂਜੇ ਕਿ ਦਿਨ ਨਾ ਕਰਾ ਤੂੰ ਇੱਥੇ ਨੋਜ਼ਲ ਲਵਾ ਜਿਹੜੀ ਉਹਦੀ ਟੂਬ ਦੇ ਵਿੱਚ ਹੁੰਦੀ ਟੂਟੀ ਆ ਤੇ ਉਹਦੇ ਉੱਤੇ ਐਂ ਕਰਕੇ ਚੈੱਕ ਵੀ ਕਰ ਲਿਆ, ਉਹਨੂੰ ਬੰਦ ਕਰ ਲਿਆ। ਐਵੇਂ ਸਹੀ ਉਹਨਾਂ ਨੇ ਸੋਹਣਾ ਅੱਜ ਦੀ ਐਡੀ ਕਿ ਸਕਿਨ ਇਥੋਂ ਤੇਰੀ ਕੱਟ ਕੇ ਨਾ ਅੰਦਰ ਉਹਦੇ ਫਿੱਟ ਕਰਕੇ ਉੱਤੋਂ ਤੇ ਨੋਜ਼ਲ ਲਾ ਦੇਣੀ, ਉੱਤੇ ਐਂ ਕਰਕੇ ਚੈੱਕ ਕਰਕੇ ਖੂਨ ਤੇ ਨਹੀਂ ਰਹਿੰਦੇ ਆ, ਤੇ ਉਹਨਾਂ ਨੂੰ ਉੱਤੇ ਬੰਦ ਕਰ ਦੇਣਾ ਮੈਂ ਬਸ। ਅਸੀਂ ਗਾਤੇ ਹੀ ਹਸਤਾ। ਹਾਂਜੀ ਉੱਥੋਂ ਆਰਾਮ ਨਾਲ ਖੂਨ ਕੱਢ ਜਦੋਂ ਮਰਜ਼ੀ। ਯਾਰ ਨਹੀਂ ਮਿੱਠੇ, ਹੁਣ ਤੂੰ ਟੈਸਟ ਕਰ ਉਸਤਾਦ ਵੱਲ ਵੇਖੀ ਤੇਰਾ ਇੰਝ ਕਰਨ ਨੂੰ ਦਿਲ ਕਰਦਾ। ਵੈਸੇ ਹੀ ਮੈਂ ਪੁੱਛ ਲੈ ਸ਼ੁਰੂ ਤੋਂ ਹੀ ਨਾ ਤੈਨੂੰ ਕੁੱਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯਾਰ ਤੇਰਾ ਦਿਲ ਕਰਦਾ ਵਾ ਕਿ ਤੂੰ ਠੰਡੀ ਰੇਤ ਤੇ ਪਵੇਂ। ਹਾਂਜੀ ਭਾਜੀ ਮੈਨੂੰ ਸ਼ਾਦ ਪਈ ਹੈ ਨਾ ਮਿੱਠੇ, ਤੇਰਾ ਦਿਲ ਕਰਦਾ। ਉਹ ਯਾਰ ਕਿਹਦਾ ਦਿਲ ਕਰਦਾ ਹੁੰਦਾ ਯਾਰ, ਗੈਰਤ ਵਾਲਾ ਆਦਮੀ ਮਜਬੂਰੀਆਂ ਕਰਾ ਦਿੰਦੀਆਂ, ਉਹਦਾ ਕਦੋਂ ਦਿਲ ਕਰਦਾ? ਆ ਮਜਬੂਰੀ ਨੂੰ ਰਿਪੋਰਟਾਂ ਕਰਾਈਆਂ ਭਾਜੀ। ਹਾਂ ਮੇਰਾ ਕਦੋਂ ਦਿਲ ਕਰਦਾ ਜੀ। ਮਿੱਠੇ ਉਸਤਾਦ ਜੀ ਤੇਰੇ ਤੇ ਅਗਰ ਤਮਾਦ ਕਰਨ, ਇਹਨੂੰ ਕੈਮਰਾ ਦੇ ਦੋਗੇ ਇੱਕ ਦਿਨ ਲਈ? ਉਹਨੂੰ ਕਹਿ ਮੇਰੇ ਤੇ ਕਰੇ। ਓਏ ਨਾ ਗਲਤ ਮਸ਼ਵਰਾ ਕਿਸੇ ਨੂੰ ਨਹੀਂ ਦਈ। ਤੂੰ ਮੇਰਾ ਵੀਰ ਹੈ, ਇੱਕ ਦਿਨ ਲਈ ਉਹ ਕੈਮਰਾ ਲੈ ਜਾ ਸੋਨੀ ਦਾ। ਕੈਮਰਾ ਮੈਂ ਲਾਰੀ ਕੋਲ ਲੈਂਦੇ ਨਹੀਂ, ਮੈਂ ਲੈ ਕੇ ਜਾਣਾ। ਨਹੀਂ ਤੇਰੇ ਅੰਦਰ ਜਾਣਾ, ਉਹ ਸਾਰਾ ਕੁਝ ਉਹ ਐਡਾ ਕੈਮਰਾ, ਉਹ ਵੱਡਾ ਅੰਦਰ ਭੇਜਦੇ ਆ, ਉਸमें ਸਾਰਾ ਆ ਜਿਹੜਾ ਵੱਡਾ ਅੱਛਾ ਉਹ ਇੱਥੋਂ ਉਤਾਰ ਗਿਆ ਮੁਕਾਏ ਪੜ ਕੇ ਐਂਡੋਸਕੋਪ ਨੇ ਮੈਨੂੰ ਉਹਨਾਂ ਨੇ ਤੇਰੇ ਨੱਕ ਤਾਂ ਨਹੀਂ DSLR ਕੈਮਰੇ ਦਾ ਆਲਣਾ ਵਾ, ਪਿੱਛੋਂ ਆ ਮਾਈਕ ਵੀ। ਉਹਨਾਂ ਨੇ ਜਦੋਂ ਇਹਦੇ ਪਿੱਛੇ ਨੂੰ ਕੈਮਰਾ ਹੋਣਾ ਨਾ ਤੇ ਐਂ ਲੱਗਦਾ ਤੇਰੇ ਕੋਬਾ ਉਹ ਤੇਰੇ ਚ ਰਸੌਲੀ ਟੈਪ ਹੋਣਾ ਉਹਨੇ। ਅੱਜ ਪਤਾ ਨਹੀਂ ਕਿਹੜੀ ਬਿਮਾਰੀ ਵਿੱਚ ਉਹ ਕੈਮਰਾ ਪਾਉਂਦੇ ਨੇ, ਤੇ ਉਹ ਕੈਮਰੇ ਨਾਲ ਸਾਰੀਆਂ ਰਿਪੋਰਟਾਂ ਲੈਂਦੇ ਨੇ। ਉਹਨੇ ਮੈਨੂੰ ਕਿਹਾ ਭਾਈ ਫੈਸਲ ਦੇ ਅੰਦਰ ਉਹਨਾਂ ਨੇ ਕੈਮਰਾ ਪਾਇਆ, ਨਾਲ ਟ੍ਰਾਈਪੋਡ ਵੀ ਅੰਦਰੋਂ ਤੇ। ਭਾਈ ਫੈਸਲ ਦੇ ਮੂੰਹ 'ਚ ਉਹਨਾਂ ਕੈਮਰਾ ਪਾਇਆ ਤੇ ਡਾਕਟਰ ਉੱਥੇ ਖਲੋਤਾ। ਮੈਂ ਕਿਹਾ ਇੱਥੇ ਕੋਲ ਦੇਖਣਾ ਭਾਈ ਕਾਰ ਕੱਢਣੇ। ਭਾਈ ਬੇਟੇ ਦੇ ਮੂੰਹ ਦੇ ਵਿੱਚ ਕੈਮਰਾ ਪਾਇਆ, ਨਾਲ ਵਿੱਚ ਹੱਥ ਵੀ ਪਾਣ ਡਿਆ। ਮੈਂ ਕਿਹਾ ਹੱਥ ਕਿਉਂ? ਕਹਿੰਦਾ ਮੈਂ ਔਨ ਕਰਨਾ ਜਾ। ਭਾਈ ਫੈਸਲ ਦੇ ਮੂੰਹ 'ਚ ਕੈਮਰਾ ਪਾਇਆ, ਨਾਲ ਪਾਵਰ ਬੈਂਕ ਵੀ ਲਟਕਣ ਤੇ। ਭਾਈ ਫੈਸਲ ਦੇ ਮੂੰਹ 'ਚ ਨਾ ਉਹਨੇ ਕੈਮਰਾ ਪਾਇਆ ਤੇ ਸਾਈਡ ਤੇ ਗੁਰਦੇ ਦਾ ਤੇਰਾ ਸ਼ਰਾਜ ਵੇਚ ਬੈਠਾ। ਇਹ ਮੂੰਹ 'ਚ ਕੈਮਰਾ ਪਾ ਕੇ ਬਟਨ ਨੱਪ ਕੇ ਤੇ ਫੈਸਲ ਨੂੰ ਕਹਿੰਦਾ ਐਕਸ਼ਨ। ਭਾਈ ਫੈਸਲ ਦੇ ਮੂੰਹ 'ਚ ਕੈਮਰਾ ਪਾ ਕੇ ਤੇ ਡਾਕਟਰ ਬੈਠ ਕੇ ਸਵਿਚਿੰਗ ਕਰਨ ਦਿਆ। ਆ ਮੇਦੇ ਦਾ ਸੀਨ ਲਾ, ਉਹ ਕਹਿੰਦਾ ਆ ਮੇਦੇ ਦਾ ਸੀਨ ਲਾ, ਆ ਪਿੱਛੇ ਕਰ ਆ ਕਿਸੇ ਦੀ ਰਸੋਲੀ 'ਚ ਕਿਹੜੀ ਤੰਗੀ। ਮਿੱਠੇ ਦੇ ਮੂੰਹ ਦੇ ਵਿੱਚ ਕੈਮਰਾ ਪਾਇਆ, ਇਹਦੇ ਵਿੱਚ ਇੱਕ ਮੋਟੀ ਨਾਲ ਇਹ ਕਹਿੰਦਾ ਕੱਟ। ਡਾਕਟਰ ਕੋਲ ਗਲਤੀ ਹੋ ਗਈ ਭਾਈ, ਉਹਨੇ ਸੜਕ ਬਣਾਉਣਾ ਕੈਮਰਾ ਉਧਰ ਪਾਤਾ, ਫਿਰ ਬਾਅਦ 'ਚ ਕੈਮਰੇ ਬਜਰੀ ਆਈ ਹੈ ਸਾਰੀ। ਨਹੀਂ ਸਾਜੀ ਉਹ ਕੈਮਰਾ ਵਿੱਚ ਪਾ ਕੇ ਵੀ ਕਰਦੇ। ਮਿੱਠੇ ਕੈਮਰਾ ਪਾਇਆ ਸੀ ਮਾਦਰ ਕੈਮਰੇ ਨਾਲ ਹੋਇਆ ਤੇਰਾ? ਉਹਨੇ ਮੇਰੇ ਮੋਬਾਈਲ ਵਾਲੇ ਕੈਮਰੇ ਨੇ ਸਾਰਾ ਕੁਝ ਦੇਖ ਲਿਆ। ਸਹੀ ਭਾਈ ਫੈਸਲ ਦੇ ਅੰਦਰ ਵੀ ਕੈਮਰਾ ਸੁੱਟਿਆ, ਅੱਗੋਂ ਢੱਕਣ ਲਾਇਆ ਹੀ ਨਹੀਂ। ਉਹ ਜਿਹੜਾ ਲੈਂਸ ਦਾ ਹਾਂਜੀ ਕਾਲੂ ਦੇ ਅੰਦਰ ਵੀ ਡਾਕਟਰ ਨੇ ਕੈਮਰਾ ਸੁੱਟਿਆ ਤੇ ਬਾਹਰੋਂ ਨਰਸ ਉਹ ਚੱਕਤੀ ਜੀ ਨਾਲ ਕਿਉਂ ਕਰਨ। ਆਹ ਉਹਦੇ ਤੇ ਸੀਨ ਸ਼ਾਟ ਲਿਖਿਆ ਕਿੰਨੇ ਨੰਬਰ ਆ ਟਾਈਮ। ਡਾਕਟਰ ਨੇ ਗਲਤੀ ਨਾਲ ਨਾਦਰ ਵਾਲਾ ਕੈਮਰਾ ਤੇ ਸੁੱਟਤਾ, ਉਹ ਮੇਦੇ ਦੀਆਂ ਜਿਹੜੀਆਂ ਕਲਮਾਂ ਆਉਣ ਉਹ ਮੇਰੀ ਸ਼ਨਾਖਤੀ ਰਾਤ ਦਾ ਗੁਰਦਾ ਕਾਲਾ ਜਿਹਾ ਨਜ਼ਰ ਆ ਰਿਹਾ। ਸਾਰਾ ਕੁਝ ਬਲਰ ਨਜ਼ਰ ਆਉਂਦੇ ਆ। ਡਾਕਟਰ ਨੂੰ ਪੁੱਛਦਾ ਡਾਕਟਰ ਸਾਹਿਬ ਇਹ ਕੀ? ਉਹ ਕਹਿੰਦਾ ਯਾਰ CCTV ਵਾਲਾ ਪਾਇਆ। ਭਾਈ ਫੈਸਲ ਦੇ ਅੰਦਰ ਕੈਮਰਾ ਸੁੱਟਿਆ, ਉੱਤੋਂ ਬਰਫ਼ ਸੁੱਟਣ ਦੇ, ਕਹਿੰਦੇ ਕੈਮਰਾ ਹੀਟ ਹੋ ਗਿਆ। ਯਾਰ ਆਹੋ ਕੈਮਰਾ ਵਿੱਚ ਸੁੱਟਿਆ ਹੋਇਆ ਤੇ ਘਰ ਆ ਗਏ, ਮਗਰ ਇੱਕ ਬੱਚਾ ਤਾਰ ਵੀ ਲਪੇਟਣ ਡਿਆ। ਵੀ ਵਾਲਾ ਸੁੱਟਦਾ ਯਾਰ ਇੱਕਦਮ ਉੱਠ ਬੈੱਡ ਤੋਂ ਉੱਠ ਕੇ ਤੇ ਸਾਈਡ ਤੇ ਚਲ ਕੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਬ੍ਰੇਕ ਹੋਈ। ਵਿੱਚ ਕੈਮਰਾ ਸੁੱਟਿਆ ਤੇ ਕੰਮ ਕਰੀ ਜਾਣ ਦੇ, ਜੱਕਦਮ ਮੈਂ ਬਹਿ ਗਏ। ਮੈਂ ਕੀ ਹੋਇਆ? ਕਹਿੰਦਾ ਲੱਗਦਾ ਕੈਮਰਾ ਬੰਦ ਹੋ ਗਿਆ। ਇਹਦੇ ਅੰਦਰ ਵੀ ਕੈਮਰਾ ਸਿੱਟਿਆ। ਨਹੀਂ 15 ਮਿੰਟ ਬਾਅਦ ਕਹਿੰਦਾ ਕੱਟ ਲਾਇਆ। ਕੈਮਰਾ ਸੁੱਟਿਆ ਤੇ ਡਾਕਟਰ ਜੀ ਦੇਖਦੇ, ਮੈਂ ਕੀ ਹੋਇਆ? ਕਹਿੰਦਾ ਸਕਰੀਨ ਡਲ ਹੋਈ ਹੈ ਯਾਰ। ਇਹਦੇ ਅੰਦਰ ਨਾ ਉਹ ਰੀਗਲ ਰੋਡ ਵਾਲਾ ਕੈਮਰਾ ਸਿੱਟ ਕੇ ਉੱਤੇ ਕੱਪੜਾ ਪਾ ਕੇ ਪਤਾ ਇੰਜ ਕਰਕੇ ਇਹਦੇ ਮੂੰਹ ਨਾਲ ਮੂੰਹ ਜੋੜ ਕੇ ਉਹ ਪੁਰਾਣਾ ਹੋਏ ਨਾ ਹੱਥ ਪਾ ਕੇ ਆਹੋ ਯਾਰ ਚਲਾਨ ਵਾਲਾ ਕੈਮਰਾ ਅੰਦਰ ਸੁੱਟਤਾ, ਘਰ ਚਲਾਨ ਆਈ ਜਾਂਦੇ ਨੇ। ਕੀ ਚਲਾ ਗੁਰਦੇ ਦਾ ਚਲਾਨ, ਪਿੱਤੇ ਦਾ ਚਲਾਨ। ਮਿੱਠੇ ਦੇ ਅੰਦਰ ਡਾਕਟਰ ਨੇ ਸੋਨੀ ਦਾ ਕੈਮਰਾ ਸੁੱਟਤਾ ਹੈ, ਮਾੜਾ ਜਿਹਾ ਤੜਫਿਆ, ਉਧਰੋਂ ਸਗੋਂ ਹੋਰ ਖੁੱਲ ਗਿਆ ਲੈਂਸ ਦਾ ਯਾਰ ਵੈਸੇ ਕਿਆ ਖੂਬਸੂਰਤ ਗੱਲ ਕੀਤੀ ਉਸਤਾਦ ਹੋਣਾ।
ਇਹ ਚਲਾਨ, ਗੁਰਦੇ ਦਾ ਚਲਾਨ ਵੀ ਉਹ। ਉਸਤਾਦ ਜੀ ਕਾਸ਼ ਕਿ ਸਾਡੇ ਮੁਲਕ ਦੇ ਵਿੱਚ ਨਾ ਇਹ ਹੋ ਜੇ। ਹੁਣ ਇੱਕ ਬੰਦੇ ਦੀ ਏਜ ਹੈ ਨਾ ਅਗਰ 35 ਸਾਲ, ਉਹਦਾ 68 ਤੋਂ 70 ਕੇਜੀ ਵਜ਼ਨ ਆ, ਅਗਰ ਇਹ ਤੋਂ ਪਲੱਸ ਹੋ ਜਾਵੇ ਉਹਦਾ ਚਲਾਨ ਕਰ ਦਿਓ। ਲਓ ਜੀ ਭਾਈ ਭਾਈ ਜੀ, ਜਾਨ ਇਹੀ ਆ। ਆ ਜਾ ਕੇ ਸੂਈ ਨਾ ਕੈਲੋਰੀਜ਼ ਤੇ ਹੀ ਆ ਦੱਸਿਆ। ਇਹ ਹਫਤਾ ਕੀ ਤੁਹਾਡੇ ਪ੍ਰਵਾਸ ਤੁਸੀਂ ਬਾਹਰ ਪਏ ਹੋਣਾ ਵਾ, ਤੁਹਾਨੂੰ ਐ ਜਾਣੇ ਤੁਹਾਨੂੰ ਕੋਈ ਖੰਜਰ ਮਾਰ ਗਿਆ। ਇਹ 4 ਦਿਨ ਦਾ ਸ਼ੌਕ 4 ਹੁੰਦਾ ਦਿਨ ਦਾ ਬਸ। ਸ਼ੌਕ। ਚਲੋ ਠੀਕ ਹੋ ਗਿਆ। ਮੁੱਕ ਗਿਆ ਹੁਣ। ਆਹੋ ਨਫਸਾ ਨਫਸੀ ਦੇ ਦੌਰ ਦੇ ਵਿੱਚ ਪਿਆ ਭਾਵੇਂ ਲੱਗ ਗਿਆ, ਲੇਕਿਨ ਮੈਂ ਰਿਲੈਕਸ ਬੈਠਾ ਸੱਤਾ ਹੀ ਕਹਿ ਰਹਾ ਵਾ। ਔਰ ਰਿਲੈਕਸ, ਤੂੰ ਰੋਟੀ ਚੋਪੜ ਕੇ ਖਾਣਾ ਕਿ ਸੁੱਕੀ ਖਾਣੇ ਆ, ਜਾਂ ਤੈਨੂੰ ਇੰਜ ਕਰਕੇ ਕੈਸ਼ ਕਰਕੇ ਖਾਣਾ ਜਾਂ ਬੁਰਗੀ ਖਾਣਾ? ਕੈਚ ਕਰਕੇ ਕੀ ਯਾਰ ਇੱਕ ਮਿੰਟ, ਮੈਂ ਯੁਵਰਾਜ ਸਿੰਘ ਆ, ਮੈਨੂੰ ਕੈਚ ਕਰਾਉਣਾ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਰੋਟੀ ਇੱਕ ਚੋਪੜੀ ਹੁੰਦੀ ਆ, ਇੱਕ ਸੁੱਕੀ ਦੇ ਦਿੰਦੇ ਆ। ਸੁੱਕੀ ਵੀ ਦੁੱਧ ਚ ਪਾ ਕੇ ਰੱਖ ਦਿੰਦੇ ਆ। ਹਾਂ, ਕਿਸ ਤਰ੍ਹਾਂ ਤੂੰ ਇਹ ਖਾਣਾ ਯਾਰ ਪਸੰਦ ਬਾਹਰ ਕਰਦਾ? ਮੈਂ ਗੱਲ ਕਰਦਾ ਇੰਜ ਕਰਨ ਦੇ ਹੋ ਤੁਸੀਂ ਯਾਰ, ਸਮਝ ਕੀ ਰਹੇ? ਮੈਂ ਖੁਸ਼ਕ ਰੋਟੀ ਖਾਂਦਾ ਜੀ। ਦੁੱਧ ਚ ਭਿੱਜੀ ਨਹੀਂ ਖਾਂਦਾ। ਨਹੀਂ ਜੀ, ਉਹ ਮੈਂ ਨਹੀਂ ਖਾਂਦਾ, ਉਹ ਕੁੱਤਾ ਖਾਂਦਾ ਵਾ। ਗੇਂਦ ਦੇ ਬਾਰੇ 'ਚ ਕੀ ਖਿਆਲ ਹੈ? ਹਾਂਜੀ, ਬਾਲ ਗੇਂਦ ਅੱਛੀ ਚੀਜ਼ਾਂ ਖਾਣੀ ਚਾਹੀਦੀ ਹੈ। ਨਹੀਂ ਮੂੰਹ ਨਾਲ ਫੜਨੀ ਚਾਹੀਦੀ ਕਿ ਹੱਥਾਂ ਨਾਲ? ਇਹਨਾਂ ਦਾ ਨਕਸ਼ਾ ਇਹਨਾਂ ਨੇ ਦੇਖ ਕਿੱਥੇ ਬਣਾਇਆ ਤੇ ਫਿਰ ਤੂੰ ਦੇਖ ਲੈ ਜਾਨਵਰ ਦੀ ਗੱਲਾਂ Mind ਕਰ ਗਿਆ। ਹਾਂ, ਬਾਕੀ ਉਸਤਾਦ ਜੀ ਉਹਨਾਂ ਨੇ ਬਾਗ ਦੱਸੀ ਹੈ। ਉਹਨਾਂ ਨੇ ਕਿਹਾ ਮਿੱਠਾ ਤੁਸੀਂ ਤਲੀਆਂ ਸ਼ਾਵਾਂ ਦੇ ਲਾਗੇ ਵੀ ਨਹੀਂ ਜਾਣਾ, ਆਲੂ ਛੋਲੇ ਜਿੱਦਾਂ ਮਰਜ਼ੀ ਖਾ ਲਿਆ ਕਰੀ। ਨਾ, ਆਲੂ ਤੂੰ ਸਿਰਫ ਹਾਲੇ ਰਿਪੋਰਟਾਂ ਕਰਾਈਆਂ ਨੇ ਤੇ ਤੂੰ ਕਹਿੰਦਾ ਸ਼ੁਕਰ ਅਲਦਾ ਮੈਂ ਠੀਕ ਆ, ਸਕੂਨ ਨਾਲ ਫਿਰਨ ਆ। ਉਹਦੀ ਆ ਤੇ ਲੈਣ ਦੇ, ਰਿਜ਼ਲਟ ਤੇ ਆਉਂਦੇ। ਰਿਜ਼ਲਟ ਓਕੇ ਦੀ ਆਵਾਜ਼ ਆ। ਇਹਦੀਆਂ ਰਿਪੋਰਟਾਂ ਆਉਣੀਆਂ ਬਸ ਇਧਰਲੀ ਸਾਈਡ ਤੇ ਸਾਰੀ ਗਿਣਤੀ ਲਾਲ ਹੀ ਹੋਣੀ ਵੇਖੀ। ਹਾਂ ਇਹਨੇ ਕਹਿਣਾ ਵੀ ਜਿਹੜੀ ਕਰਾਓ ਲਾ ਲੇ, ਵੀ ਜਿਹੜੀ ਕਰਾਓ ਲਾ ਲੇ। ਮੈਂ ਜਿਹਨੇ ਮੇਰੀ ਕੀਤੀ ਨਾ ECG, ਉਹਨੇ ਮੈਨੂੰ ਕਿਹਾ, ਉਹਨੇ ਉਹਦਾ ਲਫ਼ਜ਼ ਸੁਣ ਕੇ ਅਖਲਾਕ ਦੇਖ ਕੇ ਮੈਂ ਮੁਤਮਿਨ ਸੀਗਾ। ਅੱਛਾ ਮਰੀਜ਼ ਸਮਝਿਆ ਨਹੀਂ ਉਹਨੇ ਮੈਨੂੰ। ਉਹਨੇ ਕਿਹਾ ਤੂੰ ਤਾਂ ਖੱਟਾ ਕਟਾ ਜਵਾਨਾ, ਤੈਨੂੰ ਕੋਈ ਚੱਲ ਉੱਠ ਆਪ ECG ਕਰ। ਓਏ ਉਹ ਤੈਨੂੰ ਕੀ ਪਤਾ? ਸਾਨੂੰ ਪੁੱਛ। ਤੂੰ ਜਦੋਂ ਸਿਰ ਤੋਂ ਇੰਜ ਕਰਦਾ ਇੰਜ ਕਰੀ। ਪਾਣੀ ਚ ਨਿਕਲ ਗਏ। ਹਲੇ ਸਿਰ ਨੂੰ ਨਹੀਂ ਕਰਦਾ, ਪੂਰਾ ਕਰਦਾ ਵਾ ਸਾਰਾ। ਇਹਦੇ ਜ਼ਿਹਨ ਚ ਆ ਕੇ ਮੈਂ ਬਾਹਰ ਚੋਂ ਅੰਦਰ ਅੱਛਾ ਜਦੋਂ ਤੁਸੀਂ ਖੁਸ਼ ਹੁੰਨੇ ਆ ਤੇ ਪੂਛ ਕਿਉਂ ਹਿਲਦੀ ਬਹੁਤ? ਉਹ ਅਗਲੇ ਕੁੱਤੇ ਨੂੰ ਸਿਗਨਲ ਮਿਲਦਾ, ਮੈਂ ਖੁਸ਼ ਹੋਣਾ ਯਾਰ। ਨਹੀਂ ਤੇਰਾ ਕਦੀ ਦਿਲ ਕਰਦਾ ਵਾ ਕਿ ਐਵੇਂ ਬਿਲਾ ਵਜ੍ਹਾ ਹੀ ਮਿੱਟੀ ਪੁੱਟੀ ਜਾਵੇ? ਹੁਣ ਵੀ ਕਰਦਾ, ਮੈਂ ਮਿੱਟੀ ਪੁੱਟ ਕੇ ਤੇਰੇ ਜ਼ਿੰਦਾ ਤੇ ਪਾ ਦੂੰ। ਮੇਰਾ ਬੜਾ ਦਿਲ ਕਰ ਰਿਹਾ। ਉਹ ਖਜ਼ਾਨਾ ਲੱਭਦੇ ਵਿੱਚੋਂ ਨਹੀਂ ਖਜ਼ਾਨਾ ਹੀ ਭਾਈ, ਮੇਰਾ ਆਪਣਾ ਨਾਮ ਗੱਲ ਲਿਖਿਆ ਵੈਸੇ ਗੱਲ ਇਹ ਆ, ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਐਂਡ ਹੋ ਗਿਆ ਚੋਰ? 4 ਰਸਤੇ ਹੁੰਦੇ ਆ, ਤੁਸੀਂ ਤੂੰ ਉਧਰ ਹੀ ਜਾਣਾ ਜਿੱਧਰੋਂ ਦੀ ਗਿਆ। ਚੋਰ ਜਦੋਂ ਜਾਂਦਾ ਨਾ, ਉਹਦੇ ਮੋਬਾਈਲ ਜੇਬ ਚ ਪਾਇਆ ਹੁੰਦਾ, ਉਹਦੀ ਲਾਈਟ ਬਲਦੀ ਹੁੰਦੀ, ਅਸੀਂ ਮਗਰ ਭੱਜ ਜਾਂਦਾ। ਅੱਛਾ ਅੱਛਾ। ਤੇ ਯਾਰ ਤੁਸੀਂ ਮੈਨੂੰ ਸਾਰੇ ਡੌਗੀ ਮਿੱਠਾ ਕਹਿਣਾ ਹੁਣ ਇੱਥੇ। ਉਹਨੇ ਨਹੀਂ, ਹੋਰ ਲਾਇਸੈਂਸ ਬਣਿਆ ਵਾ ਤੇਰਾ? ਹਾਂਜੀ, ਲਾਇਸੈਂਸ ਬਣ ਗਿਆ ਵਾ? ਪਟਿਗਰੀ ਇਹਦੇ ਮਾਲਕ ਤਾਂ ਬਣਿਆ। ਪਟਿਗਰੀ ਆ ਤੂੰ ਕਿ ਸਾਦਾ ਹੀ ਆ? ਮੈਂ ਸਾਦਾ ਹੀ ਨਹੀਂ। ਯਾਨੀ ਕਿ ਹੁਣ ਤੇਰੇ ਉਹ ਮਾਸ਼ਾਅੱਲਾ ਮੈਂ ਵੇਖਿਓ ਮੇਰਾ ਕੰਨ ਤਾਂ ਨਹੀਂ ਕੱਟਿਆ ਕੋਈ। ਨਹੀਂ ਨਹੀਂ, ਓਕੇ ਉਹ ਯਾਰ ਬਿੱਲੀਆਂ ਤਾਂ ਭਜਾ ਇੱਥੋਂ ਦਫ਼ਤਰੋਂ ਯਾਰ, ਕੀ ਫਾਇਦਾ ਤੇਰਾ? ਲਓ ਜੀ, ਸਹੀ ਗੱਲ ਆ। 에어ਪੋਰਟਾਂ ਦਾ ਪਤਾ ਕੀ ਫਾਇਦਾ ਹੈ? ਡਿਊਟੀ ਤੇ ਤੋਂ ਮੇਰੇ ਤੇ ਆ ਗਈ ਹੈ ਬਿੱਲੀਆਂ ਭਜਾਉਣ ਦੇ, ਕਿ ਤੂੰ ਵੀ ਆਉਣਾ ਸੀ, ਹੁਣ ਮੈਂ ਵੀ ਆਉਂਦੀ। ਇਹ ਤੇਰੇ ਉਹ ਨਹੀਂ ਹੋਈ, ਤੇਰੀ ਵੈਕਸੀਨ ਹੋਈ ਆ ਪੂਰੀ। 3 ਮਹੀਨੇ ਦਾ ਕੋਰਸ ਹੁੰਦਾ ਹੀ, 3 ਮਹੀਨੇ ਬਾਅਦ ਦੁਬਾਰਾ ਕਰਵਾਣੀ। ਮੇਰੇ ਵਾਲ ਝੜਦੇ ਆ। ਹਾਂ, ਰਾਤ ਨੂੰ ਜ਼ਿਆਦਾ ਦੇਰ ਤੱਕ ਜਾਗਦਾ ਰਹਿੰਦਾ। ਹਾਂਜੀ, ਉਹ ਇਸ ਤੋਂ ਜ਼ਿਆਦਾ ਇਹਨਾਂ ਦੀ ਨੀਂਦ ਬਹੁਤ ਕੱਚੀ ਹੁੰਦੀ ਆ। ਇਹਦੀ ਮਿੱਠੇ ਦੀ ਬਹੁਤ ਕੱਚੀ ਨੀਂਦ ਆ, ਹਲਕੀ ਜਿਹੀ ਆਹਟ ਨਾਲ ਉੱਠ ਪੈਂਦਾ। ਸਹੀ ਗੱਲ। ਹਾਂਜੀ ਜਿਹੜੇ ਮਰਜ਼ੀ ਕੋਲ ਉਹਨਾਂ ਦੇ। ਮੈਂ ਸਰ ਮੈਂ ਹਲਕੀ ਟਾਪ ਉਹ ਮੈਂ ਚੌਂਕ ਕਰ ਪੰਨਾ। ਹਾਂ, ਤੂੰ ਆਪਣੇ ਘਰ ਦੀ ਹਿਫਾਜ਼ਤ ਨਹੀਂ ਕਰਦਾ। ਤੂੰ ਐਵੇਂ ਕੁੱਤਾ ਬਣਿਆ, ਤੂੰ ਐਵੇਂ ਗਾਲਾਂ ਕੱਢੀ ਜਾ ਰਿਹਾ। ਅਸੀਂ ਗੱਲ ਘੋਰ ਕਰਨੇ, ਤੂੰ ਧੱਕੇ ਨਹੀਂ ਬਣੀ ਜਾ ਰਿਹਾ। ਤੁਸੀਂ ਵੀ ਤਾਂ ਧੱਕੇ ਨਾਲ ਬਣਾਉਣ ਡਏ, ਬਲਕਿ ਮੈਂ ਤੇ ਇੱਕ ਗੱਲ ਹੀ ਔਲਾ ਕਰੀ। ਕੇ ਬਣਾਈ ਬੈਠੇ ਆ। ਯਾਰ ਤੂੰ ਨਹਾ ਕੇ ਤੋਲੀਆਂ ਮਾਰਦਾ ਵਾ ਕਿ ਜਿਸਮ ਛੱਡ ਦੇ? ਬਸ ਇਹ ਦੱਸ ਦੇ ਮੈਨੂੰ। ਜਦੋਂ ਮੈਂ ਨਹਾ ਕੇ ਨਿਕਲਿਆ ਫਿਰ ਮੈਂ ਤੌਲੀਆ ਮਾਰਦਾ, ਬਾਹਰੋਂ ਬਾਰਿਸ਼ ਚ ਆਵਾਂ। ਜਦੋਂ ਕੋਠੀ ਵਾਲਿਆਂ ਦੇ ਘਰ ਸੀ ਉਦੋਂ ਤੌਲੀਆ ਮਾਰਦਾ ਸੀ। ਮਿੱਠੇ ਉਹਨਾਂ ਨੇ ਜਵਾਬ ਦਿੱਤਾ, ਹੁਣ ਖਾਲੀ ਚੰਡਦਾ ਹੀ ਹੈ ਬਾਹਰ ਆ ਕੇ। ਮਿੱਠੇ ਜਦੋਂ ਬਾਸੀ ਹੁੰਦੀ ਹੈ ਮੂੰਹ ਤਾਂ ਕਰਦਾ। ਨਹੀਂ ਫਿਰ ਸੂਰਜ ਪੈਂਦਾ ਥੱਲੇ ਉਹ ਕਰ। ਖੋਤੇ ਕਰਦੇ ਆ ਯਾਰ। ਅੱਛਾ ਜੀ, ਉਹ ਯਾਰ ਨਾ ਜਾਨਵਰ ਤੇ ਨਾ ਹੁਣ ਸਮਝੋ ਯਾਰ। ਹਮਾਰ ਆਓ ਦੱਸ ਯਾਰ ਖੋਤੇ ਕਰਦੇ ਆ ਯਾਰ। ਆ ਤੂੰ ਦੱਸ ਯਾਰ, ਆ ਗੱਲ ਬਣਦੀ ਹੈ? ਇਹਦਾ ਕਨਫਰਮ ਹੋ ਗਿਆ ਨਾ, ਕਨਫਰਮ ਹੋ ਗਿਆ, ਬਸ ਠੀਕ ਹੈ। ਲੇਕਿਨ ਮਿੱਠਾ ਉਸਤਾਦ ਜੀ, ਮੈਂ ਗਰੰਟੀ ਦਿੰਦਾ ਵਫਾਦਾਰ ਬੰਦਾ। ਹਾਂ ਨਹੀਂ ਹੁਣ ਵਫਾਦਾਰ ਹੁੰਦੇ ਆ। ਸਾਰੇ ਕੇ ਹਰ ਨਸਲ ਹੀ। ਨਹੀਂ ਤੂੰ ਵਫਾਦਾਰ ਹੁੰਦੇ। ਬਾਕੀ ਸਕੂਨੇ ਕਲਮ ਮਿਸਰ ਹੋਇਆ ਵਾ। ਮਿੱਠਾ ਜੀ ਮੇਰੀ ਗੱਲ ਸੁਣੋ, ਤੁਹਾਨੂੰ ਕਿਹੜਾ ਤੰਗ ਕੀਤਾ ਵਾ ਉਹਨੇ ਵਿਚਾਰੇ ਨੇ? ਕੀ ਤੁਹਾਨੂੰ ਉਹਨੇ ਕਹਿਤਾ? ਕੀ ਉਹਨੇ ਤੁਹਾਡੇ ਕੋਲ ਜਾਇਦਾਦ ਲੁੱਟ ਲਈ ਹੈ? ਉਹ ਜਿਹੜਾ ਸਵੇਰੇ ਸਵੇਰੇ ਕਾਗਜ਼ ਇਕੱਠੇ ਕਰਦੇ ਆ, ਉਹਨੂੰ ਬਹੁਤ ਪੈਂਦਾ। ਕੀ ਮਤਲਬ? ਉਹਦੇ ਨਾਲ ਤੇਰਾ ਕੀ ਵੈਰ ਆ ਤੇਰਾ ਉਹਦੇ ਨਾਲ? ਉਹਨੂੰ ਵੇਖਦੇ ਹੀ ਉਹ ਵਿਚਾਰਾ ਆਪਣੇ ਹਿਸਾਬ ਨਾਲ ਜਾ ਰਿਹਾ ਹੁੰਦਾ ਵਾ, ਪਤਾ ਨਹੀਂ ਕਿਉਂ ਤੁਹਾਡਾ ਉਹਦਾ ਸਾਰੇ ਭਰਾਵਾਂ ਨੂੰ ਕੁੱਟਣ ਲੱਗ ਪੈਂਦੇ ਹੋ ਤੁਸੀਂ ਯਾਰ। ਆਹੋ ਸਾਰੇ ਗਲਤ ਕਰਦੇ ਹੋ ਯਾਰ। ਰਲ ਕੇ ਪੈ ਜਾਂਦੇ। 20 ਰੁਪਏ ਦੇ ਜ਼ਿਆਦਤੀ ਹੈ। ਤੁਸੀਂ ਉਹਦੀ ਫੋਲਾਪਾਨੀ ਕਰ ਲਓ, ਉਹ ਤੁਹਾਡੀ ਕਿਹੜਾ ਕੋਈ ਚੋਰੀ ਕਰਕੇ ਨਸਿਆ?
ਤੇਰੀ ਪਤਾ ਨਹੀਂ ਉਹਦੇ ਨਾਲ ਕਾਹਦੀ ਦੁਸ਼ਮਣੀ ਹੈ। ਉਹਦੇ ਗੱਡੀ ਵਾਲੇ ਨਾਲ ਵੀ ਇਦਾਂ ਹੀ ਸਾਜੀ ਹੁੰਦਾ ਹੈਂ? ਗੱਡੀਆਂ ਵਾਲੇ ਨਾਲ ਵੀ ਆਹੋ। ਜੋ ਗੱਡੀ ਕੋ ਲੈ ਕੇ ਨਾ ਇਹ ਬਰਦਾਸ਼ਤ ਨਹੀਂ ਹੁੰਦਾ ਜੀ। ਨਾਲੇ ਪਤਾ ਕੀ ਆ, ਤੂੰ ਅਗਰ ਤੈਨੂੰ ਘਰ ਆਪਣੇ ਗਲੀ ਦੇ ਵਿੱਚ ਬੈਠਾ ਕਿਤੇ, ਘਰ ਦੇ ਬਾਹਰ ਕਿਤੇ ਬੈਠਾ ਕੁਰਸੀ ਢਾ ਕੇ, ਜਾਂ ਤੂੰ ਵੈਸੇ ਹੀ, ਤੇ ਜ਼ਰੂਰੀ ਨਹੀਂ ਵੀ ਜਿਹੜਾ ਆ ਰਿਹਾ ਰਾਤ ਨੂੰ ਚੋਰ ਹੀ ਆ। ਨਹੀਂ ਭਾਈ ਸਾਡੇ ਲਈ ਤਾਂ ਸਾਰੇ ਚੋਰ ਆ, ਸਾਡੇ ਲਈ ਸਾਰੇ ਚੋਰ ਆ। ਯਾਰ ਉਹ ਗਲੀ ਵਾਲਾ ਵੀ ਬੰਦਾ ਹੋ ਸਕਦਾ ਹੋਏ ਯਾਰ ਹੱਥ ਛੁੱਟ ਨਾ ਹੋਵੋ, ਸਾਰੇ ਇਤਫਾਕ ਮੁਕਤ ਸਮਝਾਓ। ਮੈਂ ਹੱਥ ਛੁੱਟ ਨਹੀਂ, ਮੈਂ ਬਹੁਤ ਛੋਟਾ। ਤੈਨੂੰ ਮੈਂ ਕਹਿ ਮੇਰਾ ਤੂੰ ਬਹੁਤ ਆਪਣੇ ਆਪ ਨੂੰ ਅੱਛੇ। ਤੂੰ ਡਿਗਰੇਡ ਕਿਉਂ ਆਪਣੇ ਆਪ ਨੂੰ ਕਰਨ ਡਿਆ? ਆਪੇ ਕਹੀ ਤੈਨੂੰ ਜਾ ਰਿਹਾ। ਅਸੀਂ ਤੈਨੂੰ ਅਸੀਂ ਇੱਕ ਸਮਝ ਰਹੇ ਹਾਂ ਕਿ ਅੱਛਾ ਇਨਸਾਨ ਇਹ ਉਹ ਤੇਰੀ ਅੱਛਾ ਸਲਾਹ ਕਰਨ ਯਾਰ ਡਿਆ। ਕਿ ਮੈਂ ਪਾਗਲ ਆ, ਮੈਂ ਰਿਪੋਰਟਾਂ ਕਰਾ ਕੇ ਵੀ ਪਾਗਲ ਆ ਵੀ ਤੁਸੀਂ ਇਨਸਾਨਾਂ ਵਾਲੀ ਗੱਲਾਂ ਨਹੀਂ। ਗਾਣਾ ਲਾ, ਤੇਰੀ ਮਿਹਰਬਾਨੀ ਉਹ ਹੈ। ਯਾਰ ਤੂੰ ਹਾਲੇ ਰਿਪੋਰਟਾਂ ਕਰਾਈਆਂ ਨੇ, ਉਹਨਾਂ ਦਾ ਰਿਜ਼ਲਟ ਤੇ ਨਹੀਂ ਨਾ ਆਇਆ। ਰਿਜ਼ਲਟ ਲਿਆ ਕੇ ਤਾਂ ਦੇਣ ਦੇ, ਅੱਲਾ ਰੱਖ ਕੇ ਉਹ ਮੈਨੂੰ ਹੈਪੀ ਸਮਝਣਾ ਹੈ। ਨਹੀਂ ਯਾਰ ਤੂੰ ਤੇਰੀ ਮਰਜ਼ ਤੱਕ ਪਹੁੰਚ ਗਿਆ, ਤੇਰਾ ਦਿਲ ਤੂੰ ਮੇਰੀ ਕਰਦਾ ਮਰਜ਼, ਤੂੰ ਮੇਰੀ ਨਸਲ ਤੱਕ ਪਹੁੰਚਣ ਡਿਆ ਵਾ। ਯਾਰ ਤੂੰ ਇੱਥੋਂ ਘਰ ਮੋਟਰਸਾਈਕਲ ਤੇ ਕਿਉਂ ਜਾਂਦਾ ਮਿੱਠੇ? ਤੂੰ ਦੌੜ ਕੇ ਚੱਲ ਜਾ ਕਰ। ਸਿਹਤ ਹੁੰਦੀ ਆ ਵਾਕ, ਅੱਲਾ ਦੇ ਬੰਦੇ ਵਾਕ। ਇਤਫਾਕ ਆ, ਤੂੰ ਆਪਣੇ ਆਪ ਨੂੰ ਡਿਗਰੇਡ ਨਾ ਕਰ। ਮੈਂ ਦੌੜ ਕੇ ਜਾ ਸਕਦਾ, ਰਾਜ ਕਮੇਟੀ ਵਾਲੇ ਫਿਰਦੇ ਉਹਨੂੰ ਜ਼ਹਿਰ ਪਾ ਦਿੰਦੇ ਹੋ। ਤੂੰ ਕੁੱਤਾ ਹੈ ਕੋਈ? ਹਾਂਜੀ ਆਹੋ ਤੂੰ ਕੁੱਤਾ ਵਾ। ਇਹ ਜਿਹੜੀਆਂ ਤੁਸੀਂ ਨਿਸ਼ਾਨੀਆਂ ਸਾਰੀਆਂ ਦੱਸਣ ਦੀਆਂ ਟੈਗਰ ਵਾਲੀਆਂ ਸੀ। ਉਹ ਤੇ ਬਿਮਾਰੀਆਂ ਤੇ ਪਹੁੰਚਣ ਡਏ ਆ। ਤੇ ਬਿਮਾਰੀ ਤੱਕ ਨਾ ਮੇਰੇ ਭਾਈ ਪਾਉ, ਤੇਰੀ ਮਿਹਰਬਾਨੀ। ਯਾਰ ਤੇਰਾ ਦਿਲ ਕਰਦਾ ਵਾ ਕਿ ਤੂੰ ਗਲੇ 'ਚ ਨੈਕਲੈਸ ਪਾਇਆ ਹੋਵੇ, ਉਹਦੇ ਅੱਗੇ 3 ਕੋਕੇ ਬਣੇ ਹੋ ਚੁੰਝਾਂ ਵਾਲੇ। ਤੇਰਾ ਬਾਉ ਤੇਰਾ ਬਾਹੂ ਫਿਟੇ ਮੂੰਹ। ਓਏ ਤੇਰੇ ਮੂੰਹ ਤੇ ਪਸੀਨਾ ਆਉਂਦਾ ਵਾ। ਓਏ ਉਹ ਤੁਹਾਡਾ ਰਿਸ਼ਤੇਦਾਰ ਆ ਜਿਹਦਾ ਉਹ ਅਮਰੀਕਾ 'ਚ ਪਤਾ ਨਹੀਂ ਕੋਈ ਬੰਦਾ ਮਰਿਆ, ਤੂੰ ਸਾਰੀ ਜਾਇਦਾਦ ਉਹਦੇ ਨਾਂ ਲਾ ਗਿਆ। ਹਾਂ ਉਹ ਤੇਰਾ ਬਾਕ ਰਿਸ਼ਤੇਦਾਰ ਤੁਹਾਡਾ? ਨਹੀਂ ਉਹ ਬਰਾਦਰੀ। ਮੇਰਾ ਪੁੱਤ ਭਰਾ ਵਾ। ਗੱਲ ਨੂੰ ਤੁਸੀਂ ਫੋਲੋ ਨਹੀਂ ਕਰ ਰਹੇ, ਤੁਸੀਂ ਮੇਰੇ 'ਚ ਐਕਟੀਵਿਟੀ ਓਏ ਯਾਰ ਉਹ ਮਿੱਠੇ, ਉਹ ਜਿਹੜਾ ਹੈ ਸੀ ਤੁਹਾਡਾ ਯਾਰ, ਪਤਾ ਨਹੀਂ ਤੇਰਾ ਕਜ਼ਨ ਸੀ ਕਿ ਮਾਮੇ ਦਾ ਮੁੰਡਾ ਸੀ, ਉਹ ਜਿਹੜੀਆਂ ਦੋਵੇਂ ਲੱਤਾਂ ਤੋਂ ਟਰੱਕ ਲੰਘ ਗਿਆ ਸੀ। ਜਦੋਂ ਖਤਰਾ ਹੋਵੇ ਕੋਈ। ਅੰਜਾ ਡੌਗੀ ਆ ਕੀ ਹੋਇਆ? ਬਹੁਤ ਮੈਨੂੰ ਤਰਸ ਆਇਆ ਵੰਜਨ ਕਰਕੇ ਟੋੜਨ ਡਿਆ। ਉਹ ਸਾਦਿਕ ਬੂਲੀ ਦਾ ਮੁੰਡਾ। ਭਾਈ ਤੂੰ ਆਪਣੇ ਆਪ ਨੂੰ ਹੀ ਕਹਿਣ ਡਿਆ ਸੀ ਤੇਰੀ ਗੱਲ ਬੜਾ। ਅਸੀਂ ਤੇ ਯਾਰ ਤੂੰ ਸਾਡਾ ਭਰਾ ਵਾ। ਖਾਲਾ ਨਸਰੀਨ ਪਿਸਤਨ ਦਾ ਮੁੰਡਾ। ਨਹੀਂ ਭਰਾ ਤੂੰ ਤੇ ਦਿਲ ਤੇ ਹੀ ਲੈ ਗਿਆ ਮਿੱਠੇ। ਮੈਂ ਸਾਰੀ ਇਹ ਤਾਂ ਤੂੰ ਸਵਾਲ ਤੇ ਆਪਣੇ ਆਪ ਨੂੰ ਸਮਝ ਕੇ ਬਹਿ ਗਏ। ਇਹਦਾ ਇੱਕ ਰਿਸ਼ਤੇਦਾਰ ਉਸਦਾ ਜੀ ਸਰਕਸ 'ਚ ਵੀ ਕੰਮ ਕਰਦਾ, ਟਾਈਮ ਦੱਸਦਾ ਜੀ। ਕਿਤੋਂ ਤੇਰੀ ਸਕਿਨ ਦਾ ਕਲਰ ਹੋਰ ਵੀ ਹੈ। ਹਾਂਜੀ ਭਾਜੀ, ਚਾਰ ਉੜੀ ਮੇਰੇ ਤੇ ਉਹ ਉਹਨਾਂ ਨੇ ਤਾਂ ਚਾਰ ਉੜੀ ਹੋਈ ਆ। ਮੈਂ ਤਾਂ ਮਾਰਾ ਮਿੱਠਾ ਜੀ, ਪਤਾ ਕੀ ਗੱਲ ਆ, ਇਹਨੂੰ ਕੋਈ ਹਰ ਕੰਮ ਘਰੋਂ ਬਾਹਰ ਹੀ ਨਹੀਂ ਕਰਨ ਲੱਗ ਪਈਦਾ ਹੁੰਦਾ। ਕਹਿੰਦੇ ਕੁਝ ਕੰਮ ਘਰ ਦੇ ਅੰਦਰ ਰਹਿ ਕੇ ਕਰੀਦੇ ਆ। ਤੁਸੀਂ ਜ਼ਿੰਦਗੀ ਦਾ ਜਿਹੜਾ ਵੀ ਤੁਹਾਡਾ ਕੰਮ ਆ, ਤੁਸੀਂ ਚੌਂਕ 'ਚ ਸੜਕ ਤੇ ਹੀ ਮਾਰ ਵੀ ਦਿਖਾਉਂਦੇ ਨਾ ਫਿਰ। ਹੈ। ਮਾਰ ਵੀ ਨਹੀਂ ਉਸਤਾਦ ਜੀ, ਤੁਹਾਡੀ ਗੱਲ ਮੇਰੇ ਪੱਲੇ ਲੜ ਗਈ ਆ ਹਾਂ, ਕਿ ਗੋਲੀਆਂ ਨਹੀਂ ਜ਼ਿਆਦਾ ਨਾ ਖਾਵਾਂ। ਹੁਣ ਮੈਂ ਅੱਲਾ ਦੇ ਹੁਕਮ ਵਨ ਸਵੰਨੀਆਂ ਪਾਣਾ ਤੇਰੇ, ਇਹ ਮੈਂ ਤਾਂ ਸਹੀ ਕਹਿਣਾ, ਗੁਰਦੇ ਤੇ ਅਸਰ ਕਰਦੀਆਂ ਨੇ ਨਹੀਂ ਆ ਸਹੀ। ਮੈਡੀਸਨ। ਸਹੀ ਬਾਤ। ਹਾਂਜੀ, ਇਹ ਕੰਮ ਕਰ ਜਦੋਂ ਦਾ ਸਾਲ ਹੋ ਗਿਆ ਤੂੰ ਸ਼ੁਰੂ ਹੋਇਆ ਪਾਗਲ। ਔਰ ਨਹੀਂ, ਗਰਮੀ ਹੁਣ- ਕਰ ਦਿੰਦੀਆਂ ਸਾਜੀ, ਮਿੱਦੇ ਚ ਗਰਮੀ ਕਰ ਦਿੰਦੀਆਂ। ਉਸ ਨਾ ਭਾਈ ਨੇ ਤੇ ਡਾਕਟਰ ਫਾਸਟ ਸਾਹਿਬ ਬੜੇ ਅੱਛੇ ਹੋਣਗੇ। ਭਾਈ ਤੂੰ ਆਹੀ ਮੈਡੀਸਨ ਖਾਣੀ ਆ, 7 ਦਿਨ ਬਹੁਤ ਜ਼ਿਆਦਾ ਨਹੀਂ, 7 ਦਿਨ ਦੀ ਮੈਡੀਸਨ ਵਾ। ਖਾ ਕੇ ਤੂੰ ਆਪਣਾ ਵਾਕ ਕਰ, ਨੈਚੁਰਲ ਤਰੀਕੇ ਨਾਲ ਆਪਣਾ ਨੂੰ ਫਿੱਟ ਕਰ। ਵਾਕ, ਕਾਵੇ ਪੀ, ਸਲਾਦ ਖਾ, ਚਣੇ ਚੁਣੇ ਖਾ, ਇਦਾਂ ਦੀਆਂ ਆਈਟਮਾਂ। ਯਾਰ ਮਿੱਠੇ ਰੋਟੀ ਇੱਕ ਟਾਈਮ ਹੋਰ ਵਧਾ ਦੇ। ਨਹੀਂ ਰੋਟੀ ਤੋਂ ਅੱਗੇ ਨਹੀਂ ਇਹ ਖਾਂਦਾ, ਇੰਨੀ ਮੈਨੂੰ ਘੱਟ ਪਤਾ ਇਹਦਾ। ਖਾਂਦਾ। ਰੋਟੀ ਘੱਟ ਖਾਂਦਾ, ਇਹਦਾ ਪੇਟ ਫੁੱਲਿਆ ਰਹਿੰਦਾ। ਉਹ ਰੋਟੀ ਖਾ ਉਹਦੀ ਵਜ੍ਹਾ ਵਾਕ ਅਥਵਾਕ ਨਹੀਂ ਕਰਦਾ। ਆਕਾ ਮੈਂ ਤੁਹਾਨੂੰ ਉਦੋਂ ਭੇਜਿਆ ਨਹੀਂ। ਹਾਂਜੀ ਵੈਰੀ ਗੁੱਡ। ਹਾਂਜੀ, ਬਹੁਤ ਅੱਛਾ। ਅਸੀਂ ਕਿੰਨਾ ਇੰਜੋਏ ਕੀਤਾ ਉਦੋਂ ਰਾਤ ਨੂੰ ਉੱਥੇ। ਕਿੰਨਾ ਕੁ ਫਿਰੇ ਸੀ? ਤਕਰੀਬਨ ਉਸਤਾਦ ਜੀ 1000 ਕਦਮ ਤੇ ਫਿਰੇ। ਜ਼ਿਆਦਾ ਫਿਰੇ ਤੁਸੀਂ, ਲੇਟ ਆਏ ਸੀ। ਜੋ ਸਵੇਰੇ ਜੂਸ ਲੈ ਕੇ ਮੈਂ ਕਾਲੂ, ਮੈਂ ਉਹਦੇ ਵੀ ਕਹਿੰਦਾ ਕਿ ਯਾਰ ਦੂਰ ਨਿਕਲਦੇ ਕਿਤੇ। ਥੱਲੇ ਬੈਠੇ ਰਹੇ ਕਿਤੇ? ਨਹੀਂ ਥੱਲੇ ਨਹੀਂ, ਕਿੰਨੀ ਦੂਰ ਜਾ ਕੇ ਬੈਠੇ ਦੱਸ ਦੇ। ਸਾਜੀ ਐਂਗਲ ਕਿ ਨਿਕਲੇ ਜੂਸ ਵਾਲਾ ਬੋਲ ਤੇ ਬਹਿ ਕੇ ਜਾਏ। ਨਹੀਂ ਉਸਤਾਦ ਜੀ ਜੇਦੀ ਨਹੀਂ ਮਾਫੀ ਦੇ ਦੇ ਯਾਰ। ਯਾਰ ਬੈਠੇ ਨਹੀਂ ਉੱਥੇ। ਜੀਦੀ ਕੋ ਬੈਠੇ, ਜੀਦੀ ਤੋਂ ਉੱਠ ਕੇ ਉੱਤੋਂ ਦੀ ਆਏ ਆ। ਅੱਛਾ ਚੱਲ ਉਹ 500 ਕਦੋਂ ਦੀ? ਇੱਕ ਮਿੰਟ ਕਾਕਾ ਮੇਰੇ ਸੁਣ, ਤੂੰ ਮੈਨੂੰ ਨਾ ਇੱਧਰ ਮੇਰੀ ਗੱਲ ਸੁਣ, ਤੂੰ ਦੱਸਣਾ ਵਾ। ਇੱਕ ਤਾਂ ਹੁੰਦਾ ਨਾ ਆਪਾਂ ਕਹੀਦਾ ਯਾਰ ਮਾਸ਼ਾਅੱਲਾ ਗੁਲਾਮਾਬਾਦ ਦੇ ਵਿੱਚ ਇੱਕ ਬੜੇ ਨੇਕ ਬਜ਼ੁਰਗ ਆ। ਕਦੀ ਮੈਨੂੰ ਜ਼ਿੰਦਗੀ ਦੱਸਣਾ ਵੀ ਲੋਕੀ ਕਹਿਣ ਯਾਰ ਬੱਪੂ ਨੇ ਬੜੇ ਨੇਕ ਬਜ਼ੁਰਗ ਹੋਏ। ਦੱਸਣਾ ਮੈਨੂੰ ਇਸ ਗੱਲ ਦਾ। ਹਾਂਜੀ ਓਏ ਉਹ ਦੂਰ ਗਏ ਇਸ ਵਾਰ ਜੂਸ ਲੈਣ, ਉਹ ਯਾਰ ਨਾ ਬੜੇ ਬੜੇ ਨੇਕ ਲੋਕ। ਐਵੇਂ ਯਾਰ ਗੁਨਾਹ ਗੱਲ ਵੀ ਕੋਈ ਨਹੀਂ ਕਰਦਾ, ਲਾਫਟਰ ਵੀ ਕੋਈ ਨਹੀਂ ਲੈਂਦਾ, ਗੁਨਾਹਗਰ ਹੋ ਜਾਂਦਾ। ਉਹ ਯਾਰ ਉਹ ਗੱਲ ਯਾਰ ਤਾਂ ਛੱਡ। ਠੰਡਾ ਨਹੀਂ ਕਲਾਸ ਯਾਰ, ਵਫਾ ਮਿੱਠੇ ਦੀ ਵਾਹ। ਮੈਂ ਇੱਕ ਵੀਡੀਓ ਦੇਖੀ, 18 ਸਾਲ ਬਾਅਦ ਬੰਦਾ ਇੱਕ ਆਇਆ ਕਿ ਇਹਨੇ, ਹਾਂ ਮੈਂ ਵੀ ਗਲੇ ਲਾ ਲਿਆ। ਦੂਰੋਂ ਹੀ ਨੱਸਿਆ ਸ਼ੂਟਰ। ਉਸ 18 ਸਾਲ ਬਾਅਦ ਉਹ ਦੂਜੇ ਮੁਲਕ ਚੋਂ ਆਇਆ ਸੀ। ਹਾਂਜੀ ਮਿੱਠੇ ਉਹਨਾਂ ਨੇ ਇੰਜ ਰਸਤੇ ਵਿੱਚੋਂ ਇੰਜ ਕਰਕੇ ਵੇਖਿਆ ਉਹਨੂੰ। ਪਛਾਣਿਆ। ਰਾਸਤੇ ਵਿੱਚ ਉਹ ਪਹੁੰਚਾ ਫਾਲੇ ਭਾਈ ਦਾ। ਸੱਚੀ ਮੁੱਚੀ ਮਿੱਠੇ ਸਲੂਟ ਹੈ ਯਾਰ। ਨਹੀਂ ਯਾਰ, ਕਮਾਲ ਹੈ। ਮੈਂ ਕਹਿੰਦਾ ਯਾਰ ਕਮਾਲ। ਉਸਤਾਦ ਜੀ ਖਾਨਦਾਨੀ ਬੰਦਾ ਨਾ ਕੋਈ ਆਸਾਨ ਕਰੇਗਾ ਨਹੀਂ ਭੁੱਲਦਾ ਹੈ। ਹਾਂ ਇਹ ਹੁੰਦਾ ਵਾ ਮਿੱਠੇ, ਵੈਰੀ ਗੁੱਡ। ਖਾਨਦਾਨੀ ਆ। ਲੇਕਿਨ ਇੱਕ ਗੱਲ ਇਹਨਾਂ ਦੀ ਸਿਫਤ ਆ। ਮਿੱਠੇ ਦੋ ਤੇਰੇ ਇੱਕ ਬੱਚਾ ਹੋਵੇ ਮੈਨੂੰ ਦੇਣਾ ਹੀ ਆ।
ਲੇਕਿਨ ਇੱਕ ਸ਼ਰਤ ਵਾ, ਇੱਕ ਸ਼ਰਤ ਦਿਆਂਗੇ। ਮੈਂ ਉਹ ਇੱਥੇ ਰੱਖ ਕੇ ਦੁੱਧ ਪਿਆਵਾਂਗੇ ਦੀ ਅੱਖਾਂ ਚੱਕਾਂ ਪਾ। ਮੈਂ ਇੱਕ ਸ਼ਰਤ ਦੇਣਾ। ਓਏ ਫਖਰ ਨਾ ਉਸਤਾਦ ਜੀ, ਮੇਰਾ ਸਹੇਲਾ ਕਰੇ ਤੁਹਾਡੇ ਲਈ ਫੈਜ਼ੀ ਇਹ ਉਹ ਆ ਲੈ ਲੈ ਆਹ ਗੱਲ ਮੈਂ ਹਾਜ਼ਰ ਤੂੰ ਆਪਣੇ ਆਪ ਨੂੰ ਤੂੰ ਉਹੀ ਸਮਝ ਰਿਹਾ। ਮੈਂ ਕਿਹਾ ਕੁਛ, ਮੈਂ ਤਾਂ ਸ਼ਰਤ ਕਹੀ, ਮੈਂ ਕਿਹਾ ਇੱਕ ਸ਼ਰਤ ਦੇਣਾ। ਕੀ ਸ਼ਰਤ ਆ? ਅੱਗੋਂ ਬੱਟ ਨੂੰ ਨਹੀਂ ਦੇਣਾ ਬੱਚਾ। ਬਸ। ਬੱਚਾ ਮੇਰਾ ਤੁਹਾਡੇ ਤੱਕ ਹੀ ਰਵੇ। ਮੁੜ ਕੇ ਤੁਸੀਂ ਕਹੋ ਕਿ ਮੈਂ ਗਿਆ ਫੁੱਲਾਂ ਦੇ ਨਾਲ ਜਿੱਤੇ ਅਜੋ ਰੋਇਆ ਹੀ ਬਹੁਤ, ਤੇਰਾ ਬੱਚਾ ਮਿੱਟਿਆ ਰੋਇਆ ਹੀ ਬਹੁਤ। ਇਹ ਆਪਣੇ ਕੋਲ ਫੈਸਲ ਸਾਹਿਬ ਕੋਲ ਪਲ ਰਿਹਾ ਹੋ। ਨਹੀਂ ਉਹ ਮੇਰੇ ਕੋਲ ਹੀ ਰਹੇਗਾ ਯਾਰ। ਮਿਹਰਬਾਨੀ। ਯਾਰ ਤੂੰ 35,000 ਲੈ ਲਈ। ਉਸਤਾਦ ਜੀ ਗੱਲ ਪਤਾ ਜੀ ਮਿੱਠਾ ਜੀ ਦਾ, ਉਸਤਾਦ ਜੀ ਮੈਂ ਦੇਖਿਆ ਕਿ ਮਿੱਠੇ ਹੋਰਾਂ ਦਾ ਕੋਈ ਰਿਲੇਟਿਵ ਸੀ, ਪਤਾ ਨਹੀਂ ਕੀ ਨਾਮ ਸੀ ਉਹਦਾ, ਭਾ ਛਾਦਾ ਪਤਾ ਨਹੀਂ, ਉਹਦਾ ਟੋਕਰੀ 'ਚ ਸਬਜ਼ੀ ਵੀ ਲੈ ਆਉਂਦੀ। ਹਾਂ ਆਹੋ ਮਤਲਬ ਮੂੰਹ ਚ ਪੈਸੇ ਦੇ ਹੁੰਦੇ ਉਹ ਕੌਣ ਆ ਟੋਕਰੀ ਸਬਜ਼ੀ ਲਿਆਉਣ ਵਾਲਾ? ਯਾਰ ਬੜੀ ਉਹ ਕਾਬਲ ਜਿਹੜੇ ਹੁੰਦੇ ਨੇ ਉਹ ਇਦਾਂ ਹੀ ਕਰਦੇ ਨੇ। ਬੜੇ ਲਿਖੇ ਜਿਨ੍ਹਾਂ ਨੇ ਵੱਡਿਆਂ ਦੀ ਬਹੂ ਕੀਤੀ ਹੋਵੇ। ਹਾਂ ਨਹੀਂ ਕਾਬਲ ਲੋਕ। ਯਾਰ, ਲੇਕਿਨ ਮਿੱਠਾ ਵੀ ਟੈਲੈਂਟਡ ਆ। ਉਸਤਾਦ ਜੀ ਜਿੰਨੀ ਦੂਰ ਮਰਜ਼ੀ ਚਰਬੀ ਸੁੱਟੋ ਤੁਸੀਂ, ਐਂਡ ਇੱਕੋ ਜੰਪ ਚ ਪਊਗੀ। ਹੁਣ ਨਹੀਂ ਉਹ ਗੱਲ ਰਹੀ, ਹੁਣ ਦਰਦਾ ਹੋਣ ਡਈਆਂ, ਮੈਂ ਇੱਥੇ ਲਾਗੂ ਚੁੱਕ ਸਕਦਾ। ਇਹ ਬਹੁਤ ਦੂਰ ਨਾ ਸੁੱਟ ਬੈਠੀ, ਇਹ ਆਪ ਚੁੱਕ ਲਿਆਉਣੀ। ਹਾਂਜੀ, ਮੈਨੂੰ ਪਹਿਲੇ ਪੁੱਛ ਕੇ ਸੁੱਟਣੀ ਚਰਬੀ। ਮਿੱਠੇ ਕਿੱਥੇ ਤੱਕ ਤੇਰੀ ਰੇਂਜ ਆ? ਐਵੇਂ ਕੋਈ ਯਾਰ ਚੌੜ ਤੂੰ ਤੇ ਜ਼ਹਿਨੀ ਤੌਰ ਤੇ ਬਣ ਗਿਆ ਯਾਰ। ਅਸੀਂ ਤੇਰੇ ਨਾਲ ਵੈਸੇ ਹੋਰ ਗੱਲ ਕਰ ਰਹੇ 5-7 ਮਿੰਟ ਰਹਿ ਗਏ ਵੀ ਸ਼ੋਅ ਮੁੱਕਣ 'ਚ, ਹਾਲੇ ਉਹ ਕੁੱਤਾ ਨਾ ਬਣਾ। ਜਦੋਂ ਤੁਸੀਂ ਲੱਗੇ ਹੋਏ ਘੰਟਾ ਹੋ ਗਿਆ ਵਾ। ਨਹੀਂ ਯਾਰ, ਮੈਂ ਤਾਂ ਗੱਲ ਤੂੰ ਆਪਣੇ ਤੇ ਸਾਲੂ ਤੂੰ ਜਿੱਥੇ ਰਹਿਣੇ ਆ ਤੂੰ ਮੁੱਤ ਵੀ ਨਾ ਉਸ ਇਲਾਕੇ ਤੋਂ। ਅਲਹਮਦੁਲਿਲਾ। ਮਿੱਠੇ ਕਿਸੇ ਬੰਦੇ ਨੂੰ ਮਾਰ ਕੇ ਫੁੱਲ ਲੈ ਕੇ ਜਾਂਦਾ ਜਿਵੇਂ ਤੂੰ ਹੈਂ? ਖਬਰ ਤੇ। ਆਹੋ, ਮੈਂ ਜਾਣਾ ਹੀ ਫੁੱਲ ਲੈ ਕੇ। ਯਾਰ ਤੂੰ ਸਾਰੀ ਮਿੱਠੇ ਉਹਦੇ ਕਹਿਣ ਦਾ ਮਕਸਦ ਤਾਂ ਹਾਲੇ ਵੀ ਤੂੰ ਜੈਕੀ ਸ਼ੇਰਫ ਨੂੰ ਮਿਸ ਕਰਦਾ। ਬਹੁਤ ਮਿਸ ਕਰਦਾ, ਕਿਉਂਕਿ ਉਹਨਾਂ ਦਾ ਕਰਕੇ ਮੈਨੂੰ ਹੋਰ ਫਿਲਮਾਂ ਮਿਲੀਆਂ। ਉਹਦਾ ਹੀ ਕਹਿ ਰਿਹਾ ਤੈਨੂੰ ਕਿ ਹਾਲੇ ਵੀ ਤੂੰ ਕਿਸੇ ਬੰਦੇ ਨੂੰ ਕਤਲ ਕਰਕੇ ਫੁੱਲ ਉਹਦੀ ਕਬਰ ਤੇ ਫੁੱਲ ਪਹੁੰਚ ਜਾਣਾ। ਜੈਕੀ ਸ਼ੇਰਫ ਦੇ ਵਿਚਾਰੇ। ਲੇਕਿਨ ਯਾਰ ਕੀ ਬਾਤ ਹੈ ਯਾਰ, ਉਹ ਮਾਲਕ ਮਰ ਗਿਆ। ਤੂਫਾਨ ਭਾਈ। ਅੱਧੀ ਫਿਲਮ ਤੇਰੇ ਸਿਰ ਤੇ ਸੀ। ਯਾਰ ਉਸ ਤੋਂ ਬਾਅਦ ਵੀ ਤੈਨੂੰ ਕੰਮ ਮਿਲਿਆ ਫਿਲਮਾਂ 'ਚ? ਉਸ ਤੋਂ ਬਾਅਦ ਮੁਝੇ ਨਹੀਂ। ਹਾਂਜੀ, ਇੰਗਲਿਸ਼ ਫਿਲਮਾਂ 'ਚ ਮਿਲਿਆ, ਉਹਦੀ ਤੁਸੀਂ ਡਬਿੰਗ ਵੀ ਕੀਤੀ ਹੈ। ਬਤ ਪਿਆ ਘੰਟੇ ਯਾਰ। ਲੂਸੀ ਉਸ ਤੋਂ ਬਾਅਦ ਮੋਤੀ ਮਿੱਠਾ ਕੀਤੀ ਹੈ। ਮੋਤੀ ਮਿੱਠਾ। ਅੱਛਾ ਜੀ। ਹੁਣ ਇਹਦਾ ਕੀ ਕਰਨਾ ਵਾ? ਸਟicker ਲੋਈ ਕਦੋਂ ਕਰਨੀ? ਸਟicker ਲੱਗਾ ਰਹਿੰਦੇ ਕੋਈ ਗੱਲ ਨਹੀਂ। ਨਹੀਂ ਉਹਨਾਂ ਦਾ ਪਰਖਚੇ ਲਹੂ ਤੇਰਾ, ਉਹਨਾਂ ਦਾ ਤੇਰਾ ਲਹੂ ਜਿੱਦਾਂ ਨਾ, ਇੱਥੇ ਤਾਂ ਸ਼ਾਈਨਿੰਗ ਵਾਲਾ ਲਹੂ ਸੀ। ਲਓ ਪਾਰਾ ਆਇਆ ਵਿੱਚ। ਲਓ ਕਰ ਲਓ ਗੱਲ। ਉਸਤਾਦ ਜੀ ਜਿੱਦਾਂ ਪਾਲਿਸ਼ ਨਹੀਂ ਵੱਜੀ ਹੁੰਦੀ ਕਿਸੇ ਸ਼ਹਿਰ ਨੂੰ, ਪਾਲਿਸ਼ ਏਦਾਂ ਖੂਨ ਆ। ਹੁਣ ਨੈਗੇਟਿਵ ਆ, ਫਮਕੇ ਪੂਰੇ ਬੱਚੇ 6 ਐ ਜਿਹੜੀਆਂ ਨਲਕੀਆਂ ਨੂੰ ਭਰ ਲਈਆਂ ਤੁੰਨ ਕੇ। ਨਲਕੀਆਂ ਉਹ ਟੂ ਓਏ ਆਹੋ ਜਿਹੜੀਆਂ ਹੁੰਦੀਆਂ 6 ਭਰ ਲਈਆਂ। ਉਹਨਾਂ ਨੇ ਇਹਦੀਆਂ 6 ਟੂਪਾਂ ਭਰੀਆਂ ਤੇ ਸਾਹਮਣੇ ਹੀ ਰੰਗ ਬਦਲਣ ਵਾਲੀ ਗੇਮ ਖੇਡਦੇ। ਯਾਰ ਮੈਨੂੰ ਇਹ ਨਹੀਂ ਸਮਝ ਉਦੋਂ ਇੰਨਾ ਬੜਾ ਖੂਨ ਕੱਢ ਲੈਂਦੇ, ਇੱਕ ਦੋ ਕਤਰਿਆਂ ਤਾਂ ਤੂੰ ਤਾਂ ਪਤਾ ਲੱਗ ਜਾਂਦਾ। ਇੰਨਾ ਬੜਾ ਕਿਉਂ ਕੱਢਦੇ ਆ? ਮੇਰੇ ਤੋਂ ਬਾਅਦ ਇੱਕ ਮਾਈ ਦੀ ਵਾਰੀ ਸੀ, ਮਾਈ ਕਹਿੰਦੀ ਪੁੱਤ ਮੈਂ ਵੀ ਬਲੱਡ ਦੇਣਾ। ਮੈਂ ਕਿਹਾ ਮੇਰਾ ਵੀ ਵਿੱਚੋਂ ਕੱਢੋ, ਮਾਈ ਦਾ ਵਿੱਚ। ਜੇ ਮਾਈ ਤੁਸੀਂ ਰਹਿੰਦੇ ਮੈਂ ਹੀ ਦੇ ਦਿੰਦਾ। ਮੈਂ ਹੀ ਦਿੱਤੀਆਂ 2 ਬੋਤਲਾਂ ਮਾਈ ਨੇ। ਮੈਂ ਕਿਹਾ ਮਾਈ ਦਾ ਵਿੱਚੋਂ ਕੱਢੋ। ਚੰਗਾ ਕੀਤਾ ਚੰਗਾ। ਮੇਰਾ ਬਰਨਲ ਖੁੱਲਾ ਸੀਗਾ। ਨਹੀਂ ਤੇ ਤੂੰ ਦਿੱਤਾ ਕਿਉਂ? ਬਲੱਡ ਉਹਨਾਂ ਕੋ ਪਿਆ ਨਹੀਂ ਸੀ ਪਹਿਲਾਂ ਕੋਈ? ਉਹ ਤਾਂ ਕਹਿੰਦੇ ਸੀ ਕੋਲੋਂ ਵਾਲੇ ਤੂੰ ਨਾ। ਮੈਂ ਕਿਹਾ ਨਹੀਂ ਭਾਈ ਸਾਹਿਬ। ਉਹ ਮਾਈ ਰੈਂਡਮ ਕੋਈ ਹੋਰ ਮਾਈ ਸੀ ਕਿ ਮਾਲਕਨ ਸੀ ਕਿਹੜੀ ਜਿਹਨੂੰ ਤੂੰ ਖੂਨ ਦਿੱਤਾ ਸੀ? ਮਾਈ ਦਾ ਐਕਸੀਡੈਂਟ ਹੋਇਆ ਸੀ। ਅੱਛਾ, ਮਾਈ ਦੀ ਵੈਗਨ ਵੱਜੀ ਭਾਈ। ਮਾਈ ਉਹ ਮਾਈ ਭੈਣ ਮਾਈ ਦਾ ਜਦੋਂ ਬਾਬਾ ਮਰਿਆ ਨਾ, ਉਦੋਂ ਇਹ ਛੋਟਾ ਜਿਹਾ ਸੀ ਹਾਲੇ ਲਿਆਂਦਾ ਹੀ ਸੀ। ਉਹ ਫਿਰ ਜਦੋਂ ਵੱਡਾ ਹੋਇਆ ਬਾਬਾ ਮਰ ਗਿਆ ਤੇ ਉਹ ਫਿਰ ਇਹਨੂੰ ਕਹਿ ਕੇ ਗਿਆ ਨਾਲ, ਉਹਨੇ ਕਿਹਾ ਵੀ ਮਿੱਠੇ ਇਹਦਾ ਹੁਣ ਖਿਆਲ ਰੱਖਣਾ ਹੈ। ਫਿਰ ਉਹਨੂੰ 1 ਮਿੰਟ ਵੀ ਉੱਤੋਂ ਦੂਰ ਨਹੀਂ ਰਿਹਾ। ਪਿੱਛੇ ਨਹੀਂ ਹਟਿਆ। ਨਾ ਕੀ ਬਾਤ। ਉਹ ਮਾਈ ਦੇ ਕੋਲ ਖਲੋਤਾ ਹੁੰਦਾ ਸੀ, ਸਿਰਫ ਐਂ ਵੇਖਦਾ ਹੁੰਦਾ ਸੀ ਬਸ ਕਿ ਕਿਸ ਟਾਈਮ ਦੀ ਹਰਕਤਾਂ ਕਰ ਕਰੀ। ਮੈਨੂੰ ਲੇਕਿਨ ਸਾਜ ਅਕਸਰ ਤਾਂ ਇਹਦੇ ਨਾਲ ਬੜੇ ਪਤੇ ਸ਼ੁਗਲ ਕਰਦੇ ਨੇ। ਉਹ ਦੇਖਿਆ ਇੱਥੇ ਉਹ ਚੜਾ ਕੇ ਇੱਕ ਬਾਂਹ ਤੇ ਹਾਂਜੀ ਹਾਂਜੀ ਤੇ ਹਾਂਜੀ ਉਹ ਐਟਮਾ ਕਰਾ ਹਾਂ ਉਹ ਬੜਾ ਕਹਿੰਦੇ ਕਰੇ ਕੱਚ ਦਿੰਦੇ ਆਰਟਿਸਟ ਆ, ਬੜਾ ਅੱਛਾ ਆਰਟਿਸਟ ਆ। ਬਿਹਤਰੀਨ। ਹਾਂ ਦੂਜੇ ਮੁਲਕ ਗੋਰ ਅੰਗਰੇਜ਼ਾਂ ਦੇ ਕੋਲ ਇਹਨੇ ਕੰਮ ਕੀਤਾ, ਅੰਗਰੇਜ਼ਨੀਆਂ ਦੇ ਕੋਲ ਉਹਨਾਂ ਨੇ ਬੜੇ ਬੜੇ ਕੰਮ ਲਏ ਆ। ਕਹਿੰਦਾ ਉਸਤਾਦ ਜੀ ਇਹੀ ਤਰ੍ਹਾਂ ਕਾਬਲ ਆਦਮੀ ਹੈ ਉਸਤਾਦ ਜੀ। ਮੈਨੂੰ ਅੰਗਰੇਜ਼ਾਂ ਨੇ ਕੱਢਤਾ। ਕਿਉਂ? ਤੂੰ ਹਾਂ ਕਿਹੜੇ ਕੰਮ ਕਰਨ ਲੱਗ ਗਿਆ? ਮੈਂ ਆ ਗਿਆ। ਮੈਂ ਕਿਹਾ ਨਹੀਂ ਇਹ ਕੰਮ ਨਹੀਂ ਸਹੀ ਹੈ। ਉਹ ਨਹੀਂ ਆਪਣਾ ਵੀਜ਼ਾ ਹੀ ਤਰ੍ਹਾਂ ਉਨੀ ਦੇਰ ਦਾ ਸੀ ਯਾਰ, ਆਣਾ ਹੀ ਸੀਗਾ। ਵੀਜ਼ਾ ਵੀ ਹੁੰਦਾ ਮਿੱਠੇ ਦਾ। ਹਾਂਜੀ ਭਾਈ ਨੇ। ਵੀਜ਼ਾ ਤੋਂ ਬਗੈਰ ਨਹੀਂ। ਹਾਂਜੀ ਜਿੰਨਾ ਤੇਰਾ ਵੀਜ਼ਾ ਹੋਣਾ ਨਾ ਉਨਾ ਹੀ ਇਹਦਾ ਹੋਣਾ ਵਾ। ਬੜੀ ਗੱਲ। ਪੂਰੀ ਸੀਟ ਮਲਦਾ ਓਏ। ਹਾਂਜੀ ਉਹਨਾਂ ਹੀ ਪੈਣਾ ਬਿਲਕੁਲ। ਹਾਂਜੀ ਬਰਾਬਰ ਪੈਂਦਾ ਸਾਜ। ਪੂਰੀ ਸੀਟ ਨਹੀਂ ਹੁੰਦੀ ਤੇਰੇ ਕੋਲ ਚਾਹ? ਪੂਰੀ ਸੀਟ ਹਾਂ ਤੇ ਬਣਦੀ ਫਿਰ ਹੈ, ਪੂਰੀ ਸਾਰੀ। ਹਾਂ ਹੁਣ ਤੂੰ ਐਵੇਂ ਆਪਣੇ ਆਪ ਨੂੰ ਸਮਝੀ ਜਿਵੇਂ ਕੁਝ ਹੋਰ ਤੇ ਗਲਤ ਗੱਲ ਆ। ਇਹ ਕਾਰਗੋ ਨਹੀਂ ਹੁੰਦੇ ਨਹੀਂ ਕਾਰਗੋ ਨਹੀਂ, ਤੂੰ ਕਾਰਗੋ ਹੁੰਨਾ ਵਾ ਉਸਤਾਦ ਤੇ ਜੀ। ਫਿਰ ਮਿੱਠੇ ਤੇ ਮੁਜਸਮੇ ਬਣਨ ਲੱਗ ਪਏ ਉਸਤਾਦ ਜੀ, ਛੋਟੇ ਹਾਂ ਛੋਟੇ ਉਹ ਗੱਡੀਆਂ ਦੇ ਅੱਗੇ ਲੱਗੇ ਹੁੰਦੇ ਆ। ਚੱਲ ਮੈਂ ਤੁਹਾਨੂੰ ਇੱਕ ਸਵਾਲ ਪਾਉਣਾ ਵਾ। ਇੱਕ ਨਾ ਦਰਿਆ ਦੇ ਇਧਰਲੀ ਸਾਈਡ ਤੇ ਇੱਕ ਬਾਬਾ ਖੜਾ, ਉਹਦੇ ਕੋਲ ਪੱਠੇ ਆ, ਸ਼ੇਰ ਆ ਤੇ ਮਿੱਠਾ ਵਾ। ਉਹਨੇ ਤਿੰਨੇ ਉਧਰ ਲੈ ਕੇ ਜਾਣੇ, ਕਿੱਦਾਂ ਲੈ ਕੇ ਜਾਊਗਾ? ਜਿਹੜੀ ਕਿ ਮੈਨੂੰ ਬੱਕਰੀ ਕਿਹਾ
ਪੱਠੇ ਸ਼ੇਰ ਬੱਕਰੀ ਉਹ ਪਾਰਟ 2 ਆਇਆ ਵਾ ਜਾਨਵਰ ਚੇਂਜ ਹੈ ਇਹ ਨਵਾਂ ਵਰਜਨ ਆਇਆ 26 ਚ ਬਾਬਾ ਵੀ ਚੇਂਜ ਆ ਹੁਣ ਦਰਿਆ ਵੀ ਥੋੜਾ ਖੁੱਲਾ ਹੋ ਗਿਆ ਇਹ ਫਿਰ ਕਸ਼ਤੀ ਵੀ ਦੂਜੀ ਆ ਗਈ ਦੂਜੀ ਸ਼ੇਪ ਵਾਲੀ ਅੱਛਾ ਯਾਰ ਮਿੱਠੇ ਇੱਕ ਗੱਲ ਤੇ ਦੱਸ ਹਾਂਜੀ ਭਾਜੀ ਮੈਂ ਤਾਂ ਤੇਰਾ ਠੀਕ ਆ ਬਿਲਕੁਲ ਓਕੇ ਆ ਖੀਰ ਕਿਉਂ ਨਹੀਂ ਫੇ ਹਜ਼ਮ ਹੁੰਦੀ ਇਹ ਕਿਹਨੇ ਬਸ ਗੱਲ ਬਣੀ ਆ ਉਹ ਯਾਰ ਨਹੀਂ ਯਾਰ ਉਹਨੇ ਟੈਸਟ ਕਰਾਇਆ, ਉਹਨੂੰ ਪੁੱਛਦੇ ਰਹਿਣਾ, ਉਹ ਬਿਮਾਰੀ ਤੱਕ ਨਹੀਂ ਪਹੁੰਚਣਾ। ਦੱਸ ਸਹੀ ਸੀ ਦੱਸੀ ਫੇਰ ਅਸੀਂ ਮਿੱਠੇ ਹਾਂ ਨਹੀਂ ਖੀਰ ਤੁਹਾਨੂੰ ਕਿਹਨੇ ਕਿਹਾ ਹਜ਼ਮ ਹੁਣੇ ਪਕਾ ਕੇ ਤੇ ਹੁਣੇ ਖਾ ਲੈਣਾ ਆਹ ਲੈ ਉਹ ਜਿਵੇਂ ਕਹਿੰਦਾ ਉਹ ਮੈਂ ਬਾਂਦਰ ਵੇਖਿਆ ਤੇਰਾ ਖਾਂਦੇ ਆ ਯਾਰ ਹਾਂਜੀ ਹਰ ਕੁਛ ਤੇ ਉਹ ਤਾਂ ਇਹਦੇ ਵੀ ਗੱਲਾਂ ਹੀ ਬਣੀਆਂ ਵਾ ਗੱਲਾਂ ਬਣੀਆਂ ਵਾ। ਮਿੱਠੇ ਦਾ ਮੈਦਾ ਸਹੀ ਹੈ ਬਿਲਕੁਲ ਖੀਰ ਖਾਣਾ ਤੂੰ ਖਾ ਲੈਣਾ ਮੈਂ ਕਿਹਾ ਸਾਡੇ ਗੱਲਾਂ ਤੋਂ ਗਾਜਰ ਵਿੱਚ ਪਾਈ ਹੋਵੇ ਆ ਲੈ ਲੈ ਦੱਸ ਤੁਹਾਨੂੰ ਕਿਹਨੇ ਕਿਹਾ ਵਾ ਓਏ ਸਾਰੇ ਹੀ ਕਹਿੰਦੇ ਆ ਸੱਚ ਲੇਕਿਨ ਐ ਵੀ ਤੇਰੇ ਬਾਰੇ ਚ ਗਲਤ ਫਹਿਮੀ ਯਾਰ ਬਿਮਾਰੀ ਤੱਕ ਜੇ ਪਹੁੰਚਣਾ ਨਾ ਮਿੱਠੇ, ਤੂੰ ਪੌੜੀ ਲਾ ਲਾ ਭਾ ਜੇ ਬਿਮਾਰੀ ਤੱਕ ਪਹੁੰਚ ਉਹ ਯਾਰ ਗੱਲ ਤਾਂ ਸੁਣ ਲੈ। ਅੱਲਾ ਤੇਰੀ ਜ਼ਿੰਦਗੀ ਕਰਤੇ ਪਏ ਕਿਤੇ ਬਿਮਾਰੀ ਤੱਕ ਪਹੁੰਚ ਜਾ, ਤੇਰਾ ਪਤਾ ਨੀ ਤੇਲ ਮੁੱਕ ਗਿਆ, ਕਿਤੇ ਤੂੰ ਬਿਮਾਰੀ ਤੱਕ ਨਹੀਂ ਪਹੁੰਚਣ ਡਿਆ। ਅਸੀਂ ਤੇ ਤੇਰੇ ਵੈਲ ਵਿਸ਼ਰ ਆ ਭਰਾਵਾ, ਅਸੀਂ ਨਹੀਂ ਚਾਹੁੰਦੇ ਕਿ ਬੈਲ ਪਿਛਲੇ ਗਾਲੀ ਤੂੰ ਸ਼ੁਰੂ ਕੀਤੀ ਭਾ ਬੈਲ ਯਾਰ ਪਿਛਲੇ ਮੈਂ ਨਹੀਂ ਸ਼ੁਰੂ ਕੀਤੀ। ਪਾਣੀ ਦੇ ਵਿੱਚ ਤੈਨੂੰ ਜਦੋਂ ਅਕਸ ਨਜ਼ਰ ਆਉਂਦਾ, ਛਾਲ ਮਾਰ ਦੇਣਾ ਉਹ ਨਹੀਂ ਯਾਰ ਨਹੀਂ ਭਾਜੀ ਫਿਰ ਆਪਣਾ ਪੈਪ ਕੱਢ ਲੈਣਾ, ਪਾਣੀ ਤਰੋਕਣ ਲੱਗ ਜਾਣਾ। ਅੱਛਾ ਮਿੱਠੇ ਜਦੋਂ ਕੱਲ ਮੈਂ ਗਰਾਊਂਡ 'ਚ ਖੜਾ ਸੀ ਤੂੰ ਪਰੇ ਬੈਠਾ ਸੀ ਮੰਜੀ ਤੇ ਮੇਰੇ ਹੱਥੋਂ ਉਹ ਚਾਬੀਆਂ ਡਿੱਗੀਆਂ ਤੇ ਮੈਂ ਥੱਲੇ ਅੰਜ ਚਾਬੀਆਂ ਚੁੱਕਣ ਲੱਗਾ, ਤੂੰ ਗੇਟ ਦੇ ਬਾਹਰ ਜਾ ਕੇ ਕਿਉਂ ਦੌੜ ਕੇ ਖਲੋ ਗਿਆ? ਡਰ ਗਿਆ ਸੀਗਾ, ਡਰ ਗਿਆ ਸੀ। ਤੂੰ ਡਰ ਜਾਂਦਾ ਵਾ ਇਦਾਂ? ਹਾਂਜੀ ਭਾਜੀ ਹੁਣ ਮੈਂ ਡਰ ਜੰਨਾ ਵਾ। ਨਹੀਂ ਮਿੱਠਾ ਆਦਮ ਕਰਦਾ ਉਸਤਾਦ। ਨਹੀਂ ਹੁਣ ਮੈਨੂੰ ਡਰ ਲੱਗਣ ਲੱਗ ਗਿਆ। ਨਹੀਂ ਮਿੱਠਾ ਮੈਂ ਤੇ ਚਾਬੀਆਂ ਚੁੱਕਣ ਲੱਗਾ ਸੀ। ਮੈਂ ਕਿਹਾ ਮੈਂ ਰੋਲਾ ਚੁੱਕਣ ਲੱਗਿਆ। ਨਹੀਂ ਦੁੱਖੀ ਸੀ ਯਾਰ। ਮੈਂ ਕਿਹਾ ਮੇਰੇ ਚਾਬੀ ਇਹਨਾਂ ਨੇ ਮਾਰ ਦਿੱਤੀ ਮੇਰੇ। ਨਹੀਂ ਮਿੱਠਾ ਮੈਂ ਕਿਹਾ ਯਾਰ ਇਹ ਕਿੱਥੇ ਚਲਾ ਗਿਆ? ਡਰ ਜਾਂਦਾ ਵਾ। ਮੈਂ ਬਚ ਗਿਆ। ਲੇਕਿਨ ਮੈਨੂੰ ਸਭ ਤੋਂ ਇਹਦਾ ਇੱਕ ਗੱਲ ਤੇ ਗੁੱਸਾ ਚੜਦਾ ਵਾ ਵੀ ਤੂੰ ਖੰਬੇ ਕੋਲ ਜਾ ਕੇ ਕਾਤੋਂ ਪਹੁੰਚਾ, ਉੱਚੇ ਨੂੰ ਕਰਨ ਲੱਗ ਪੈਂਦਾ। ਆਹੋ ਯਾਰ ਮਿੱਠੇ ਵਾਸ਼ਰੂਮ ਬਣੇ ਆ ਮੇਰੇ ਕਮਰੇ 'ਚ, ਵਾਸ਼ਰੂਮ ਆ ਵੀ ਵਾਸ਼ਰੂਮ ਆ। ਤੂੰ ਲੈ ਕਦਾਂ ਤੇ ਸੈਨ ਕਰੀ ਜਾਂਦਾ। ਕੰਨਾਂ ਦੇ ਨਾਲ ਗਮਲੇ ਪਏ ਹੁੰਦੇ ਨਾ, ਮੈਂ ਉਹ ਗਮਲੇ ਸੇਕਦਾ ਵਾਂ ਮਿੱਠੇ ਬਾਹਰ ਦੇ ਸ਼ਾਮਾਂ ਨੂੰ ਨਜ਼ਰ ਆਉਂਦੀਆਂ ਰਾਤ ਨੂੰ ਤੈਨੂੰ। ਕਿਉਂਕਿ ਅੰਦਰ ਤੇ ਮੈਨੂੰ ਬੜਾ ਨਹੀਂ ਦਿੰਦੇ। ਮੈਂ ਬਾਹਰ ਨਹੀਂ ਦੇਖ ਕੇ ਸੈੱਟ ਹੋ ਜਾਂਦਾ। ਉਹ ਨਹੀਂ ਮਿੱਠੇ ਯਾਰ ਅਸੀਂ ਤੇਰੀ ਸਲਾਹ ਕਰ ਰਹੇ ਆ, ਨਾਲੇ ਤੇਰੀ ਬਿਮਾਰੀ ਇਸਲਾਮ ਮੈਂ ਭਟਕ ਗਿਆ ਵਾ। ਉਹ- ਇਸਲਾਮ ਕਰਕੇ ਮੈਂ ਕਾਫਲੇ ਨਾਲ ਵਿਛੜ ਗਿਆ। ਉਹ ਤੇਰੀ ਬਿਮਾਰੀ ਇਸਲਾਮ ਤੂੰ ਪਾ ਮੇਰੀ ਕਾਦੀ ਕਰਨਾ ਮੇਰੇ ਬਿਮਾਰੀ ਤੱਕ ਪਹੁੰਚਣਾ ਵਾ। ਪੇਪਰ ਵੀ ਸਹੀ ਬਿਮਾਰੀ ਤੱਕ ਹੁਣ ਕੱਢ ਕੇ ਦੇ ਦਵਾ, ਬਿਮਾਰੀ ਛਾਪ ਚ ਪਾ ਦਵਾ। ਯਾਰ ਤੁਸੀਂ ਗਲਤ ਕਰਦੇ ਹੋ ਨਾ ਮਿੱਠਾ ਯਾਰ ਜੀ। ਤੂੰ ਕੀ ਅੰਦਰੋਂ ਕੁੰਡੀ ਲਾਈ ਉਹਨੂੰ ਪਹੁੰਚਣ ਦੇ ਬਿਮਾਰੀ ਤੱਕ? ਕਹਿੰਦੇ ਤੁਸੀਂ ਗਲਤ ਕਰਦੇ, ਤੁਸੀਂ ਨਾ ਕਰੋ ਉਹ ਗਲਤ। ਇੱਕ ਮੇਰੀ ਗੱਲ ਦੋ ਵਾਰੀ ਸੁਣ, ਹੁੰਦਾ। ਤੁਸੀਂ ਜੋ ਸਾਰੇ ਭਰਾ ਮਾਦਰਤ ਨਾਲ ਮਿੱਠਾ ਜੀ ਗੱਲ ਨਹੀਂ ਭਰਾ ਦੀ ਨਾ ਗੱਲ ਕਰ, ਭਰਾ ਨਾਲ ਵਿੱਚ ਲਿਆ। ਚਲੋ ਠੀਕ ਹੋ ਗਿਆ। ਮਿੱਠੇ ਦੀ ਗੱਲ ਨਹੀਂ ਮਹੱਲੇ 'ਚ ਜੋ ਕੋਈ ਨਵਾਂ ਕਿਰਾਏਦਾਰ ਆਵੇ ਉਹਦੇ ਨਾਲ ਵੀ ਤੁਸੀਂ ਗਲਤ ਕਰਦੇ। ਕੋਈ ਨਵਾਂ ਵਾ ਉਹ। ਫੇਰ ਤੇ ਉਹਦੇ ਨਾਲ ਉਹ ਦੋ ਜੀ, ਚਾਰ ਯਾਰ ਉਹ ਤੇ ਕੋਈ ਵੀ ਹੋਵੇ ਤੇ ਨਵਾਂ ਕਿਰਾਏਦਾਰ ਆਵੇ ਉਹ ਤੇ ਧਿਆਨ ਰੱਖਣਾ ਪੈਂਦਾ ਕਿ ਯਾਰ Check ਉਹ ਬੰਦੇ ਨਹੀਂ ਸਹੀ ਨਹੀਂ ਆ ਗਏ, ਆਹੋ ਬੰਦੇ ਕੋਈ ਅਮਰੀਕੀ ਨਾ ਆ ਗਏ ਹੁਣ ਬੰਦੇ। ਇਹ 'ਚ ਤਾਂ ਕੋਈ ਐਸੀ ਗੱਲ ਨਹੀਂ। ਮਹੱਲੇ 'ਚ ਦਹਿਸ਼ਤ ਹੈ ਵਾ ਇਹਦੀ। ਹਾਂਜੀ ਕਈ ਬੱਚੇ ਗਲੀ ਦੇ ਬਾਹਰ ਖਲੋਤੇ ਰਹਿੰਦੇ ਕਿ ਇਹ ਸਾਈਡ ਤੇ ਹੋਵੇ ਤੇ ਫੇਰ ਅਸੀਂ ਜਾਈਏ। ਮਿੱਠੇ ਵੈਸੇ ਰੋਬ ਹੈ ਉਹ ਪੂਰਾ ਖਾਨਦਾਨ 'ਚ। ਯਾਰ ਮਿੱਠੇ ਤੇਰਾ ਗੂਠਾ ਕਿਉਂ ਸਿੱਧਾ ਹੁੰਦਾ? 100 ਸਾਲ ਵੀ ਇਹਨੂੰ ਪਾਈ ਰੱਖੋ, ਸਿੱਧਾ ਨਹੀਂ ਉਂਗਲ ਦਿਖਾਈ ਯਾਰ। ਇਹ ਕਿਤੇ ਫਸ ਗਿਆ ਸੀ ਭਾਜੀ। ਆ ਦੇਖਿਓ ਤਾਜੀ, ਮੈਂ ਦੌੜਨ ਲੱਗਾ ਸੀ ਨਾ, ਪਿੱਛੇ ਪੈਰ ਫਸ ਗਿਆ ਮੇਰਾ। ਕਿਸੇ ਬਜ਼ੁਰਗ ਨੇ ਕਿਹਾ ਕਿ ਇਹਨੂੰ 100 ਸਾਲ ਤੁਸੀਂ ਪਾ ਰੱਖੋਗੇ ਤੇ ਸ਼ਾਇਦ ਇਹ ਸਿੱਧਾ ਨਹੀਂ ਹੋਏਗਾ। ਉਹ ਯਾਰ ਇਹ ਤੇ ਕੁੱਤੇ ਦੇ ਬਾਰੇ 'ਚ ਕਹਿ ਜਾਂਦਾ ਕਿ ਕੁੱਤੇ ਦੀ ਪੂਛ 100 ਸਾਲ ਬਾਅਦ ਸਿੱਧੀ ਨਹੀਂ ਹੁੰਦੀ। ਮਿੱਠੇ ਦਾ ਤਾਂ ਨਾ ਕਿਤੇ ਲੱਗ ਪਏ। ਮੇਰਾ ਹੀ ਕਹਿਣ ਡਿਆ ਵਾ ਸ਼ਬਦ ਮੇਰੇ ਤੇ ਪਾਓ। 5 ਮਿੰਟ ਰਹਿ ਗਏ, ਹੁਣ ਇਹਨੂੰ ਬਚਾਉਣ ਦਾ ਕਿਹੜਾ ਰਵਾ? ਆ ਵੀ ਮੇਰੀ ਪੂਛ ਨਹੀਂ ਨਿੱਕੀ ਹੁੰਦੀ, ਮੈਂ ਹੀ ਕੁੱਤਾ ਵਾ, ਮੇਰੇ ਤੇ ਮਿਹਰਬਾਨੀ ਫਿਲਮ ਬਣੀ ਆ, ਮੈਂ ਹੀ ਜੈਕੀ ਸ਼ਰੋਂ ਨੂੰ ਪਿਆ ਵਾ, ਮੈਂ ਹੀ ਨਹੀਂ ਉਹ ਪਿਆ ਨਹੀਂ, ਲੈ ਕੇ ਸਿਰ ਦਾ ਬਦਲਾ ਲਿਆ। ਬਦਲਾ ਲਿਆ ਹੋਇਆ, ਉਹੀ ਖੰਬੇ ਨੂੰ ਮੈਂ 18 ਸਾਲ ਬਾਅਦ ਵੀ ਜਿਹੜਾ ਬੰਦਾ ਆਇਆ ਉਹ ਸੀ। ਸਾਰਾ ਕੁਝ ਮੈਂ ਵਾ। ਆਹੋ ਦੱਸ ਯਾਰ ਹੁਣ ਅਸੀਂ ਇੱਕ ਮਿੰਟ ਠਹਿਰੋ ਜਰਾ। ਅਸੀਂ ਨਹੀਂ ਤੇਰੇ ਬਾਰੇ ਜਿੱਦਾਂ ਨਹੀਂ ਕਰਾਂ। ਨਹੀਂ ਨਹੀਂ ਐ ਨਹੀਂ, ਐ ਤੂੰ ਸਾਡੀ ਵੀ ਬਿਸਤੀ ਹੈ, ਤੂੰ ਸਾਡੀ ਨਹੀਂ ਨਹੀਂ ਨਹੀਂ। ਇਹ ਕੁੱਤਾ ਨਹੀਂ ਨਾਗਨ ਹੈ। ਉਹ ਯਾਰ ਤੈਨੂੰ ਕਿੰਨਾ ਜ਼ਿਆਦਾ ਉਹਦਾ ਭਾਅ ਪਤਾ ਯਾਰ। ਤੇਰਾ ਜਦੋਂ ਪਤੂਰਾ ਵੱਡਾ ਹੋਣਾ ਨਾ ਤੇਰਾ, ਨਾ ਪਤੂਰਾ, ਉਹਨੇ ਕੀ ਦੇਖ ਕੇ ਕਹਿਣਾ ਕਿ ਯਾਰ ਪਾਪਾ ਕੀ ਕਰਨ ਦੇ? ਨਹੀਂ ਨਹੀਂ ਯਾਰ ਇੱਕ ਤੂੰ ਤਾਂ ਸਾਡਾ ਪਤੂਰਾ ਹੀ ਖੂਜ ਪਾਤਾ ਯਾਰ ਦੋਸਤਾ। ਕੱਲ ਭਾਈ ਉਸ ਨੇ ਸ਼ੁਰੂ ਕੀਤੀ ਹੈ, ਭਾਈ ਪਤਾ ਨਹੀਂ ਨਹੀਂ ਮਿੱਠੇ ਤੈਨੂੰ ਤੂੰ ਜਦੋਂ ਸਾਹਬੇ ਹਾਲਾਤ ਹੋਏਗਾ ਨਾ ਹੁਣ ਤੇ ਮੈਨੂੰ ਇੱਕ ਪੁੱਤਰ ਤੇਰਾ ਮੈਂ ਪਾਲਣਾ। ਆਜੋ ਹੋਏ 6-7 ਜਣੇ ਆ, ਲੈ ਲੈ ਕਿਹੜਾ। ਆਹੋ ਜੇ ਤੁਸੀਂ ਤੁਸੀਂ ਮੇਰੀ ਸੈਟਿੰਗ ਕਰਤੀ ਹੈ। ਲੇਕਿਨ ਉਸਤਾਦ ਜੀ ਮਿੱਠਾ ਸੱਚੀ ਮੁੱਚੀ ਨਾਲੇ ਜਿੱਦਾਂ ਤੁਸੀਂ ਮੇਰੀ ਸੈਟਿੰਗ ਕਰਤੀ, ਮੇਰੇ ਬੱਚੇ ਮੇਰੇ ਕੋਲ 15 ਵੀ ਦਿਨ ਰਹਿਣੇ ਆ, Great ਆ। ਲੈ ਜਾਣੇ ਆ। ਮਿੱਠੇ ਦੀ ਕਿਤੇ ਲੜਾਈ ਵੇਖ ਲਓ ਨਾ ਤੁਸੀਂ, ਬੜਾ ਸਾਲਾਂ ਦੀ ਲੜਾਈ। ਨਹੀਂ ਇਹ ਲੜਾਈਆਂ ਵਾਲਾ ਨਹੀਂ ਨਹੀਂ। ਨਹੀਂ ਇਹ ਨਹੀਂ ਲੜਦਾ। ਨਹੀਂ ਕਹਿੰਦਾ ਮੈਂ- ਉਹ ਮੈਂ ਉਹ ਯਾਰ ਇਹ ਤੇ ਦਫ਼ਤਰ ਇੱਥੇ ਰੱਖੋ ਇਹਨੂੰ ਬਸ ਫਿਰਦਾ ਰਵੇ ਕਿਤੇ, ਉੱਥੇ ਬੈ ਕੇ ਚਾਹ ਪੀ ਲਵੇ, ਉੱਥੇ ਉਹ ਕਰ ਲਵੇ। ਲੇਕਿਨ ਫੈਸਿਲਿਟੀਆਂ ਦਿੱਤੀਆਂ ਉਸਤਾਦ ਜੀ ਦੱਸਿਆ। ਫੈਸਿਲਿਟੀਆਂ ਐਸੀਆਂ ਲੈ ਕੰਮ ਬੋਲਦਾ ਅਗਲੇ ਦਾ, ਲੈ। ਕਾਮੇਡੀ ਕਿੰਗ। ਹਾਂਜੀ ਤੁਸੀਂ ਪੁੱਛੋ ਇਹਨੂੰ ਪਾਕਿਸਤਾਨ ਕਦੋਂ ਬਣਿਆ, ਤੁਹਾਨੂੰ ਸੇਡ ਚੱਕ ਕੇ ਦਿਖਾਏਗਾ। ਕਾਮੇਡੀ ਕਿੰਗ, ਦੰਦੀ ਕਿੰਗ ਕਹਿ, ਜਿਹੜਾ ਪੀਣੀ ਨੂੰ ਪਤਾ।
ਯਾਰ ਤੂੰ ਕਿਉਂ ਇੰਜ ਗਲਤ ਗੱਲ ਕਰ ਰਹੀ ਹੈ? ਤੁਸੀਂ ਸ਼ੁਰੂ ਕਿਹਨੇ ਕੀਤੀ ਸੀ? ਮੈਂ ਕਦੋਂ ਕਹਿਣ ਡਿਆ? ਮੈਂ ਨਹੀਂ ਕਹਿ ਰਿਹਾ ਤੂੰ ਸਾਡੀ ਟੌਰ ਦੇਖਣੀ ਜਾ ਕੇ ਦੇਖੀ। ਨਹੀਂ ਤੂੰ ਮਿੱਠੇ ਤੂੰ ਗਲਤ ਸਮਝ ਮੈਂ ਦਿਲ ਤੇ ਲੈ ਗਿਆ। ਅਸੀਂ ਗੱਲ ਹੋਰ ਕਰ ਰਹੇ ਹਾਂ। ਤੁਸੀਂ ਹੋਰ ਬਹੁਤੀ ਗਲਤ ਕਰ ਰਹੇ ਤੁਸੀਂ। ਮੈਂ ਤਾਂ ਉਹਨੂੰ ਸਮਝੀ ਵੀ ਨਹੀਂ। ਇਹ ਬੱਚਾ ਤਾਂ ਹੁੰਦੇ ਜਿਵੇਂ ਗੱਲ ਹੀ ਕੁਛ ਨਹੀਂ ਹੈ। ਬੱਚਾ ਮਿੱਠੇ ਤੇ ਯਾਰ ਨਾ ਦੇਗਾ ਮੈਨੂੰ ਤਾਂ ਫਿਰ ਤੇਰੇ ਕੋ ਕਿਹੜਾ ਰਹਿਣੇ ਤੁਸੀਂ ਕਿਸੇ ਕੋ ਚੁਕਵਾ ਲੋਗੇ? ਤੇਰੇ ਕੋ ਕਿਹੜਾ ਰਹਿਣੇ ਆ। ਆਹੋ ਚਲੋ ਯਾਰ ਮੇਰੇ ਕੋ ਨਾ ਇੱਧਰ ਮੈਂ ਗਲਤ ਚਲਾ ਗਿਆ ਚਕਤਾਈ ਕੋ ਮਹਾਰਾਜਾ ਡਾਕਟਰ ਕੋ ਜਾਣਾ ਹਨਾ। ਯਾਰ ਕਦੀ ਕਦੀ ਮੈਨੂੰ ਬੜਾ ਪਿਆਰਾ ਲੱਗਦਾ ਉਸਤਾਦ ਜੀ ਜਦੋਂ ਹਾਫ ਬਾਤ ਕੀਤਾ ਹੁੰਦਾ ਹਾਂ ਗਾਰ ਜੀ ਲੱਗੀ ਹੁੰਦੀ ਉਹ ਬੜਾ ਪਿਆਰਾ। ਇਹਨੂੰ ਤਾਂ ਬੈਸਟ ਪੁੱਤ ਵੀ ਰਿਹਾ ਮੈਨੂੰ ਥੋੜਾ ਵੀਰ ਕੋਤਾ ਤਾਂ ਸਮਝਿਆ ਭਾ ਬਿਲਕੁਲ ਜਿਹੜਾ ਹੀ ਬਾਤਾ। ਨਹੀਂ ਉਹ ਕਾਲੂ ਨੇ ਤੈਨੂੰ ਬਹੁਤ ਕਾਲੂ ਨੇ ਬਹੁਤ ਗੰਦਾ ਕੀਤਾ। ਉਹ ਕਿਤੇ ਕਾਦਰਾ ਖੜਾ ਕਰਤਾ ਕਿਤੇ ਉਹ ਮੈਂ ਬੋਰਡ ਮਾ ਕਿਤੇ ਖੜਾ ਕਰਤਾ ਤੂੰ। ਤੈਨੂੰ ਰਿਚ ਡੌਗੀ ਬਣਾਉਣਾ ਚਾਹ ਰਹੇ ਹਾਂ। ਉਹਨੇ ਡੋਗੀ ਨਾ ਯਾਰ ਕਿਹਾ। ਨਾ ਯਾਰ ਵਿੱਚ ਡੋਗੀ ਬਣਾਉਣਾ ਚਾਹ ਰਹੇ ਉਹਨਾਂ ਡੌਗੀ ਕੋ ਤੁਹਾਡੀ ਮਿਹਰਬਾਨੀ। ਹੁਣ ਤਾਂ ਬਿਲਕੁਲ ਵਾਜ਼ੇ ਹੋ ਗਿਆ ਨਾ ਕਿ ਕੁੱਤਾ ਹੀ ਆ। ਨਹੀਂ ਅੱਲਾ ਰਹਿ ਬਟੇ ਸੀ ਤੇਰੀ ਗੱਲ। ਅੱਲਾ ਦੇ ਖੈਰ ਕਰਦਾ ਤੁਸੀਂ ਥੋੜੀ ਖੈਰ ਕਰਿਆ ਕਰੋ। ਬਟੇ ਸਿਰਫ ਔਰ ਸਿਰਫ ਮੇਰਾ ਵੀਰ ਆਪਣੀ ਖੁਰਾਕ ਠੀਕ ਕਰ। ਅੱਛਾ ਯਾਰ ਸਾਰਾ ਖੁਰਾਕ ਕੁਝ ਠੀਕ। ਉਹਨੇ ਠੀਕ ਕਰਨੀ। ਯਾਰ ਇੱਕ ਇਹ ਤਾਂ 500 ਦਾ ਤੁਹਾਨੂੰ ਚਾਹੀਦਾ ਨਾ ਕਿ ਥੋੜੀ ਵੱਧ ਪਾ ਦਿਆ ਕਰੋ ਅਗਲੇ। ਉਹਨੇ ਪਾ ਕੀ ਦਿਆ ਕਰੋ। ਯਾਰ ਮਾਨਨਾ ਅਬਦੁੱਲਾਪੁਰਾ ਹੀ ਆਬਸ਼ਾ ਨਹੀਂ ਉਹਦੇ ਜਿੱਡਾ ਮੂੰਹ ਭਾਈ ਛੱਡ ਦੇ। ਕਹਿਣਾ ਉਹ ਵਗਣ ਹੀ ਆਬਸ਼ਾ ਜੋ ਵੀ ਆ ਘਟਣ ਡਿਆ ਲੇਕਿਨ ਖੁਰਾਕ ਆਪਣੀ ਠੀਕ ਕਰ। ਇੱਕ 500 ਦਾ ਪੈਕਟ ਮਿਲਦਾ ਵਾ, ਇੱਕ 1500 ਦਾ ਵੀ ਆ, ਇੱਕ 2500 ਦਾ ਵੀ ਆ। ਦੁੱਧ ਚ ਭਿਓ ਕੇ ਪੀਵੇ ਨਾ। ਹਾਂ ਤਾਕਤ ਚਾਹੀਦੀ ਹੈ। ਉਹ ਨਿੱਕੀ ਨਿੱਕੀ ਗੋਲੀਆਂ ਗੋਲੀਆਂ ਫੁੱਲ ਕੇ ਨਰਮ ਹੋ ਜਾਂਦੀਆਂ ਜਿਹੜੀਆਂ। ਸਾਜੋ ਤੇ ਕੁੱਤਿਆਂ ਦੀ ਖੁਰਾਕ ਹੈਗੀ ਕੀ ਕਰਨ ਦੇ। ਚਲੋ ਇਕੱਠੇ ਨਿਕਲਦੇ ਆ ਨਾਲ ਭਾਈ ਫਤਿਹ ਜਾਨ ਅੱਛਾ ਕੁੱਤਿਆਂ ਦੀ ਨਹੀਂ ਇਨਸਾਨਾਂ ਦੀਆਂ ਵੀ ਬੜੀ ਆ। ਆਹੋ ਤੇ ਉਹ ਇਨਸਾਨਾਂ ਦੀ ਵੀ ਗੋਲੀਆਂ ਆ ਜਿਹੜੀ ਡਿਸਪ੍ਰਿਨ ਤੁਸੀਂ ਪਾਉਂਦੇ ਜੇ ਪਾਣੀ 'ਚ ਇਹ ਕੀ ਕਰਦੀ ਹੈ? ਖੁਰ ਜਾਂਦੀ ਹਾਂ ਇਹਨੂੰ ਕੀ ਕਰਦੇ ਆ? ਪੀ ਤੇ ਲੈ। ਫੇਰ ਤੂੰ ਜਾਣ ਕੇ ਉਹਨੂੰ ਹੁਣ ਉਸ ਪਾਸੇ ਭਾਜੀ ਤੁਸੀਂ ਦੋਵੇਂ ਪੈਕਟ ਲੈ ਲਓ, ਇੱਕ ਇਨਸਾਨ ਵਾਲਾ ਵੀ ਕੁੱਤੇ ਵਾਲਾ। ਜਿਹੜਾ ਮੇਰਾ ਸਹੀ ਐਡਜਸਟ ਕਰਕੇ ਮੈਂ ਖਾ ਲੂੰਗਾ। ਨਹੀਂ ਨਹੀਂ ਤੁਹਾਡੇ ਹਿਸਾਬ ਨਾਲ ਕਿਹੜਾ ਲੱਗੂਗਾ? ਮੈਨੂੰ ਨਹੀਂ ਪਤਾ ਭਰਾ। ਲੇਕਿਨ ਯਾਰ ਬੱਕਰੀਆਂ ਵਾਲਿਆਂ ਨੂੰ ਪੁੱਛ ਕੇ ਦੇਖੋ ਕਿ ਮਿੱਠਾ ਕਿੰਨਾ ਘਰ। ਹਾਂਜੀ ਓਏ ਭਾਈ ਜਾਨ ਸਹੀ ਗੱਲ ਆ। ਬੱਕਰੀਆਂ ਵਾਲੇ ਦੱਸੋ ਇਦਾਂ ਦੇ ਹੁੰਦੇ ਹੋ ਵੀ? ਯਾਰ ਕੱਲ ਮੈਂ ਇੱਕ ਵੀਡੀਓ ਦੇਖੀ ਉਹਦੇ 'ਚ ਕੋਈ 100-125 ਭੇਡ ਸੀ। ਹਾਂਜੀ ਉਹਦੇ ਕੋਲ ਇੱਕ ਮਿੱਠੇ ਵਰਗਾ ਕਰੈਕਟਰ ਸੀ। ਮਾਲਕ ਹਾਂ ਉਹਨੇ ਕਿਹਾ ਵੀ ਲਿਆ ਉਹ ਸ਼ੂਟਰ ਗਿਆ ਵਾ ਇੰਜ ਕਰਕੇ 100-150 ਕੱਲਾ ਹੀ ਘੇਰ ਕੇ ਤੇ ਵਾਪਸ ਬਾੜੇ 'ਚ ਲੈ ਆਇਆ ਭੇਡਾਂ ਨੂੰ। ਹਾਂਜੀ ਓਏ ਜੀ ਉਹ ਬਹੁਤ ਉਹਨਾਂ ਨੇ ਆਹੋ। ਮੈਂ ਕਿੰਨਾ ਦੇਖੀ ਨੈਟ ਤੇ ਤਸਵੀਰ ਪੁਰਾਣੀ ਆ ਬਾਬਾ ਜੀ ਕਿ ਇੱਕ ATM ਦੇ ਬਾਹਰ ਮਿੱਠੇ ਹੀ ਮਿੱਠੇ ਪਏ। ਵੇਖੀ ਨਾ ਤੁਸੀਂ? ਉਹ ਭਾਈ ਰੇੜੀ ਲਾਉਣ ਲੱਗਾ ਸੀ ਉਹਦੇ ਮਿੱਠੇ ਰੱਖੇ ਹੋਏ ਸੀ ਉੱਥੇ। ਉਹ ਕੱਟ ਕੇ ਵੇਚ ਦੇਣਾ ਸੀ 100 ਰੁਪਏ ਦਰਜਨ। ਉਹ ਕਿਸੇ ਨੇ ਮੀਮ ਬਣਾਈ ਸੀ ਤੇ ਉੱਤੇ ਲਿਖਿਆ ਕਿ ਵੀ ਇਸ ATM ਦੀ ਸਿਕਿਉਰਿਟੀ ਬਹੁਤ ਟਾਈਟ ਹੈ। ਹਾਂ ਮਿੱਠੇ ਮਿੱਠੇ ਹੈ। ਹਾਂ ਕਿਹਦਾ ਬਾਹਰ ਮਿੱਠੇ ਮਿੱਠੇ ਪਏ। ਯਾਰ ਇਸ ਨੂੰ ਸਾਜੀ ਸਮਝਦਾਰ ਇੱਕ ਕਰੈਕਟਰ ਆ। ਉਹਦੇ 15 ਭਰਾ ਹੀ। ਉਹਨੇ ਜਿਹਨੂੰ ਮਾਰ ਮਾਰਨੀ ਉਹਨੂੰ ਨਹੀਂ ਆਣਾ। ਹਾਂ ਪੌੜੀਆਂ ਤੇ ਸਾਰੇ ਇਕੱਠੇ ਨਹੀਂ ਆਉਂਦੇ। ਐਸ ਭਾਈ ਦਾ ਛਾਲਰ ਦਾ ਮੂੰਹ ਆ। ਇਹਨਾਂ ਦਾ ਇੱਕੋ ਛਾਲ ਦਾ ਸਲਾਹ ਹੈ। ਬਰਲ ਯਾਰ ਤੁਹਾਨੂੰ ਅਕਸਰ ਨਾਈਆਂ ਦੇ ਨਾਲ ਵੀ ਉਹ ਕਰੀ ਜਾਂਦੀ ਆ। ਹਾਂਜੀ ਜਾਂਦੇ ਨੇ ਉਹਨਾਂ ਨਹੀਂ ਪੁਰਾਣੇ ਲੋਕ। ਕਹਿੰਦੇ ਨਹੀਂ ਸਬਰ ਵਾਲਾ ਹਾਂਜੀ ਹਾਂਜੀ ਬੇਸਬਰਾ ਨਾਈ। ਉਹਦੇ ਚ ਹਾਲਾਂਕਿ ਇਹ ਤਾਂ ਕੋਈ ਤਲਕ ਵੀ ਨਹੀਂ ਕੋਈ ਗੱਲਬਾਤ ਨਹੀਂ ਤੇ ਆਪਣਾ ਕੰਮ ਕਰਦਾ ਇੱਥੇ ਸਾਡੇ ਕੋਲ ਸ਼ੋਅ ਕਰਦਾ ਘਰ ਚਲਾ ਜਾਂਦਾ। ਨਾਈਆਂ ਨੇ ਇਹਦਾ ਪਤਾ ਨਹੀਂ ਕੀ ਤਲਕ ਬਣਾਤਾ। ਆਹੋ ਉਹ ਨਾਈ ਕਿੱਥੇ ਤੇ ਮੈਂ ਕਿੱਥੇ ਬੈਠਾ। ਆਹੋ ਮੈਨੂੰ ਵੀ ਸਬਰ ਪਤਾ। ਵਾਲਾ ਬੰਦਾ ਵਾ ਮਿੱਠਾ ਸਾਜ ਅੱਛਾ ਸਬਰ ਕਰ। ਤੇ ਨਾਈ ਬੇਸਬਰੇ। ਉਹ ਬੇਸਬਰ ਹੁੰਦੇ। ਐਸੀ ਦੀ ਲੌਜਿਕ ਨਹੀਂ ਸਮਝ ਆਈ। ਨਾਈ ਕਿੱਥੇ ਬੇਸਬਰ ਆਪ ਚਲਾ ਹੁੰਦਾ। ਉਹ ਦਵਾ ਦਾ ਆਪਣਾ ਨਹੀਂ ਟਿੰਡ ਭਰ ਲੈਂਦਾ। ਹਾਂ ਉਹਨੂੰ ਇਹਦਾ ਕਿ ਮੈਨੂੰ ਦੇ ਦਿਓ ਪਹਿਲੇ। ਲੇਕਿਨ ਹਰ ਇੱਕ ਨਾਈ ਨਹੀਂ। ਹੁਣ ਤੇ ਨਾਈ ਹੁਣ ਤਾਂ ਬਿਊਟੀਸ਼ੀਅਨ ਨਹੀਂ ਹੁਣ ਬਹੁਤ ਕੁਝ ਚੇਂਜ ਹੋ ਗਿਆ। ਹੁਣ ਉਹ ਪੁਰਾਣੀਆਂ ਗੱਲਾਂ ਬਹੁਤ ਕੁਝ ਚੇਂਜ ਹੋ ਗਿਆ। ਸਬਰ ਵਾਲਾ ਮਿੱਠਾ ਵਾ ਬੇਸਬਰ ਕਸਾਈ ਹੈ। ਨਹੀਂ ਉਹ ਯਾਰ ਤੇਰਾ ਨੱਕ ਬੰਦ ਆ। ਨਹੀਂ ਤੈਨੂੰ ਗੋਸ਼ਤ ਦੀ ਸਮੈਲ ਨਹੀਂ ਆਉਂਦੀ? ਤੂੰ ਤੇ ਬਿਠਾ ਰਹਿਣਾ ਥੱਲੇ ਪੱਟੇ ਦੀ। ਧੁੱਪ ਲੱਗਦੀ ਤੈਨੂੰ? ਗਰਮੀ ਤੋਂ ਡਰਦਾ। ਉਹਨੇ ਮੈਨੂੰ ਦੇਣਾ ਹੁੰਦਾ ਗੋਲ ਗੋਲ ਬਣਾ ਕੇ ਕਿਲੋ। ਕਹਿੰਦੇ ਬਹਿ ਥੱਲੇ ਫੱਟੇ ਤੇ ਮੈਂ ਦੇ ਦਿੰਦਾ। ਆਹੋ ਹੀ ਮੈਂ ਕਹਿ ਰਿਹਾ ਤੂੰ ਗੋਸ਼ਤ ਲੈ ਜਾਣਾ ਉੱਥੇ ਮੇਰਾ। ਆ ਤੂੰ ਉੱਥੇ ਬੈਠਾ ਰਹਿਣਾ ਤੂੰ ਪਤਾ ਨਹੀਂ ਮੈਂ ਵਿੱਚ ਨੱਕ ਦੇ ਰੂਹ ਦਿੱਤਾ ਹੁੰਦਾ ਜਿੱਦਾਂ ਕਿ ਮੈਨੂੰ ਸਮੈਲ ਆਵੇ। ਮੈਂ ਇਹਨੂੰ ਨਾਈ ਕਸਾਈ ਕਹਿੰਦਾ ਉਹਨੂੰ ਘੰਟਾ ਲੱਗ ਜਾਣਾ। ਫੈਨ ਆ ਤੇਰੇ ਫੈਨ ਆ ਦੁਨੀਆ ਭਾਈ। ਬੜੀ ਆ। ਆਹੋ ਗੋਲ ਗੋਲ ਗੋਟੀਆਂ ਵਾਲਾ ਗੋਲ ਤੋਂ ਤਾਂ ਕੀ ਬਾਤ। ਯਾਰ ਤੇਰੇ ਨੱਕ 'ਚ ਮੋਰੀਆਂ ਕਿਉਂ ਹੁੰਦੀਆਂ ਛੋਟੇ? ਉਹ ਸ਼ਰਲੇ ਬੱਚੇ ਭਾਜੀ। ਮੈਂ ਤਾਂ ਹਰਕਤ ਕੀਤੀ ਮੈਨੂੰ ਸ਼ਰਲਾ ਮਾਰਤਾ। ਜਦੋਂ ਕੋਈ ਖਤਰਾ ਹੋਵੇ ਲਰਟ ਹੋ ਜਾਣਾ ਤੂੰ ਕੰਨ ਖੜੇ ਕਰ ਦਿੰਦਾ ਉਸ ਤੇ। ਕਾਲ ਚੱਲਦੀ ਭਾਜੀ ਉਧਰੋਂ ਕਾਲ ਆਈ ਮੈਨੂੰ ਕਿ ਲੱਟ ਹੋ ਜਾ ਫਟਾਫਟ। ਚੁੱਪ। ਵਾਹ ਵਾਹ ਯਾਰ ਤੈਨੂੰ ਅਸੀਂ ਕੋਈ ਕੁੱਤਾ ਕਹਿ ਰਹੇ ਆ? ਹਾਂਜੀ ਕਸਮ ਖਾਵਾ। ਪਤਾ ਨਹੀਂ ਯਾਰ ਤੇਰਾ ਆਪਣੇ ਫੱਟੇ ਥੱਲੇ ਕਿਹੜਾ ਜਾਨਵਰ ਪੈਂਦਾ ਵਾ? ਫੱਟੇ ਥੱਲੇ ਮੈਂ ਫੱਟੇ ਥੱਲੇ ਕਈ ਜਾਣੇ ਬੈਠੇ। ਦੇਖਿਆ ਕਦੇ ਹਾਥੀ?
ਨਹੀਂ ਫੱਟੇ ਥੱਲੇ ਇਨਸਾਨ ਸੁੱਤੇ ਹੁੰਦੇ ਕਈ, ਧੁੱਪ ਤੋਂ ਡਰਦੇ ਧੁੱਪ ਤੋਂ ਡਰਦੇ। ਹਾਂ ਕਸਾਈ ਦੇ ਫੱਟੇ ਥੱਲੇ ਇੱਕ ਸਪੈਸੀਫਿਕੇਸ਼ਨ ਜਿਹੜਾ ਵਾ ਨਾ ਕੁੱਤਾ ਹੀ ਬੈਠਦਾ ਵਾ। ਤੁਸੀਂ ਕਦੀ ਦੇਖਿਆ ਵੀ ਉਹਨੇ ਕੋਈ ਸ਼ੇਰ ਨੂੰ ਕਹਿਣਾ ਚੱਲ ਸ਼ੇਰ ਭੱਜ ਇੱਥੋਂ ਚੱਲ ਰੋਟੀ ਬਾਅਦ, ਕੁੱਤਾ ਹੀ ਬਹਿੰਦਾ ਵਾ। ਐ ਸਰਾਕ ਕੁੱਤੇ ਦੇ ਹੁੰਦੇ। ਐ ਤਾਂ ਗੁੱਸਾ ਕਰ ਗਿਆ ਮਿੱਠੇ ਤੋਂ। ਹਾਂਜੀ ਭਾਈ ਮੈਂ ਕਰ ਗਿਆ ਗੁੱਸਾ ਆਪਣੇ ਆਪ ਹੀ ਸ਼ੋ ਜੋ ਗੈਪ ਹੋ ਉਧਰ ਗੁੱਸਾ। ਅੱਛਾ ਮੈਂ ਕਿਹਾ ਤੂੰ ਕਿਹਾ ਗੁੱਸਾ ਕਰ ਗਿਆ? ਮੈਂ ਕਿਹਾ ਹਾਂਜੀ ਕਰ ਗਿਆ। ਕੀ ਮੈਨੂੰ ਮਿਲ ਗਿਆ? ਇਹਨੂੰ ਚੰਗਾ ਮੈਂ ਨਾ ਹੀ ਕਰਦਾ, ਜਾਂ ਤੂੰ ਮੇਰੇ ਕਰੈਕਟਰ ਦਾ ਅੱਛਾ ਲੈ ਗਿਆ। ਅੱਛਾ ਹੁਣ ਤੇਰੇ ਉਹਦਾ ਬਿਮਾਰੀ ਦਾ ਕੀ ਬਣਿਆ ਤੇਰਾ? ਬਿਮਾਰੀ ਤੁਹਾਡੀ ਦੁਆਰਾ ਚਾਹੀਦੀ। ਉਹਨੇ ਕਿਹਾ ਯਾਰ ਤੇਰਾ ਡੌਗੀ ਵਧਿਆ ਹੋਇਆ। ਯਾਰ ਸਹੀ ਦੱਸ ਯਾਰ, ਤੂੰ ਦੇ ਦਿਲ ਤੇ ਲੈ ਗਿਆ। ਮੇਰੇ ਡੌਗੀ ਐਸਿਡ ਜ਼ਿਆਦਾ ਵਾ। ਡੋਗੀ ਐਸਿਡ ਲਾ ਦਵਾਂ ਫਿਰ? ਉਹਨੇ ਕਿਹਾ ਪਲਕਾਰ ਵੱਜਣੀ ਪੂਰੀ ਲਹੂ ਦੀ, ਲਹੂ ਜ਼ਿਆਦਾ ਉਹ ਵਾ। ਕਿਤੇ ਨਹੀਂ ਵੱਜਣੀ, ਐਡਾ ਕਿਤੇ ਅੱਲਾ ਮਾਫੀ ਦੇਵੇ। ਤਾਜੀ ਤੁਸੀਂ ਚਿਕਤਾਈ ਲੈ ਤੇ ਦੇਖਣਾ ਸੀ, ਲਹੂ ਪੈਪ ਲਾ ਕੇ ਧੋਤਾ ਉਹਨੇ। ਉਹਨੇ ਕਿਹਾ ਕਿਹੜਾ ਸ਼ਨੀ ਵਰਗਾ ਜਵਾਨ ਆ ਗਿਆ, ਵੰਡਿਆ ਲਹੂ। ਕੀ ਕੀਤਾ ਉੱਥੇ? ਪਿੰਨੀ ਫੜ ਲਈ ਕਿਸੇ ਦੀ? ਤੂੰ ਕਾਹਦਾ ਲਹੂ ਉੱਤੇ ਆ ਗਿਆ? ਆਹੋ ਅੱਲਾ ਮਾਫੀ ਕਰ। ਯਾਰ ਹਟੀ ਗੱਲ ਨੂੰ ਇਹ ਤੂੰ ਬਿਮਾਰੀ ਵਾਲੇ। ਓਏ ਆਪ ਤੂੰ ਗੱਲ ਉਹ ਕਰ ਜਿਹੜੀ ਮੰਨਣ ਚਾਹੁੰਦੀ। ਤੁਸੀਂ ਗੱਲ ਨੂੰ ਫੋਲੋ ਨਹੀਂ ਕੀਤਾ। ਮੈਂ ਫੋਲੋ ਕੀਤਾ ਵਾ, ਤੂੰ ਉਹ ਜੋ ਲੋਈ ਚੁਗਤਾਈ ਲੈਬ ਚ ਇਹ ਹੋ ਗਿਆ ਉਹ। ਉਹਨਾਂ ਨੇ ਇਹਦਾ ਸਿਰਿੰਜ ਲਾ ਕੇ ਲਹੂ ਨਹੀਂ ਕੱਢਿਆ, ਉਹ ਬਰਨੋਲਾ ਜਿਹਾ ਲਾ ਕੇ ਤੇ ਛੋਟੀ ਜਿਹੀ ਪੈਪ ਜੀ ਸੀ ਛੱਡਤੀ ਉਹਨੇ, ਜਿੱਦਾਂ ਥੱਲੇ ਕੈਨਾ ਹੀ ਲਾਈਦਾ ਨਲਕੇ ਦੇ। ਪਹਿਲੇ ਨੋਜ਼ਲ ਭਰੇ, ਫੇਰ ਕੱਢੇ, ਫੇਰ ਨੋਜ਼ਲ ਨਾਲ 21 ਨੋਜ਼ਲਾਂ ਨੇ ਮੇਰੇ ਸਾਹਮਣੇ ਭਰ ਗਿਆ। ਉਹ ਤੇ ਮੈਂ ਅਚਾਨਕ ਦੇਖਿਆ, ਮੈਂ ਕਿਹਾ ਭਾਜੀ ਕੀ ਬਣਿਆ? ਕਹਿੰਦਾ ਬਸ ਠੀਕ ਆ, ਓਕੇ, ਇੰਨਾ ਹੀ ਚਾਹੀਦਾ ਸੀ, ਸਾਡਾ ਸਾਲ ਨਿਕਲ ਜਾਣਾ। ਮੈਂ ਓਏ ਉੱਥੇ ਯੂਨੀਵਰਸਿਟੀ ਮੁਕਾਬਲਾ ਹੋ ਰਿਹਾ ਜੀ ਕਾਮੇਡੀ ਦਾ। ਉਹਨਾਂ ਨੇ ਸਿਰਫ ਕੱਦ ਵੇਖਣਾ ਤੇਰਾ ਕਿੰਨਾ ਕੱਦ। ਕਾਮੇਡੀ ਜੀ ਕੱਦ ਕਰਦਾ ਜਿਹਨੇ ਕਿਹਾ ਨਾਮ ਚ ਸੂਟ ਦੇਣਾ ਉਹਨੇ ਮੈਨੂੰ, ਕਿ ਕਿੰਨਾ ਕੱਪੜਾ ਲੱਗਣ ਡਿਆ। ਨਹੀਂ ਉਹ ਕਰਦੇ ਨਹੀਂ ਉਹ ਕਿਤੇ ਜਰਾ ਕਾਮੇਡੀਅਨ ਖਲੋਤੇ ਸੋਹਣੇ ਲੱਗਣ ਇੱਕੋ ਜੇ। ਕਿਉਂਕਿ ਹੁਣ ਸਾਥ ਜੁਗਤ ਮਾਰੇਗਾ ਬਾਰ-ਬਾਰ ਵੇਖਣਾ ਲੈ ਇੰਜ ਕਰਨ, ਕਦੀ ਇੰਜ ਕਰਨਗੇ, ਕਦੀ ਇੰਜ ਕਰਨਗੇ, ਕਦੀ ਇੰਜ ਕਰਨਗੇ। ਉਹ ਕਹਿੰਦੇ ਇੱਕੋ ਵਾਰੀ ਵੇਖਣ ਆਹਾ ਵਾ ਯਾਨੀ ਪਰ ਤੂੰ ਆਪਣੇ ਬਰੀਕ ਲੱਤਾਂ ਵਾਲੇ ਕਸਰ ਨੂੰ ਲੈ ਜੀ। ਉਹ ਜਿਹਦੀ ਪਿੱਛੋਂ ਲੱਕ ਨਹੀਂ ਵਾਇਆ ਹੁੰਦਾ। ਉਹਦਾ ਰੌਲਾ ਬਣ ਗਿਆ ਯਾਰ। ਉਹ ਪੌੜੀ ਤੋਂ ਉਤਰਨ ਡਿਆ ਸੀ ਤੇ ਬਾਜ਼ੀ ਪੈ ਗਈ, ਲੱਤਾਂ ਟੁੱਟ ਗਈਆਂ। ਹੁਣ ਅਸੀਂ ਦੇਖਭਾਲ ਕੇ ਸਿਕਰ ਦੀ ਮਾਂ ਛੱਡ ਗਈ ਉਹਨੂੰ। ਪਾਇਨ ਤੁਸੀਂ ਕਿਹੜਾ ਕੱਦ ਤੇ ਲੈਂਦੇ ਹੋ? ਉਹ ਯਾਰ ਕਾਮੇਡੀ ਨਾ, ਤੂੰ ਮੁਕਾਬਲਾ ਲੜਨਾ ਵਾ, ਕੰਪੀਟੀਸ਼ਨ ਲੜਨਾ ਵਾ। ਇਹਨੇ ਕੱਦ ਕਿੰਨਾ ਲੈਣ ਡਏ ਹੋ? ਯਾਰ ਕੱਦ ਜਿੰਨਾ ਵੀ ਲੈਂਦੇ ਆ, ਹੁਣ ਤੈਨੂੰ ਨਸੀਹਤ ਇਹ ਆ, ਪਤਾ ਕੀ ਗੱਲ ਹੈ ਕਰ, ਸੜਕ ਥੋੜਾ ਦੇਖ ਕੇ ਟੱਪ ਲਿਆ ਕਰੋ। ਜਿਹੜੀਆਂ ਲਾਈਟਾਂ ਹੁੰਦੀਆਂ ਤੁਹਾਨੂੰ ਫੇਰ ਹੀ ਨਜ਼ਰ ਆਉਂਦਾ। ਬੌਂਤਰਾਂ ਨੂੰ ਤੂੰ ਸਿੱਧਾ ਹੀ ਇੰਜ ਸੜਕ ਤੇ ਜਾ ਕੇ ਪਰਲੀ ਲਫ਼ਜ਼ ਜਾਣਾ ਨਾ ਕਰਿਆ ਕਰ, ਏਦਾਂ ਮਤਲਬ ਕੰਮ ਖਰਾਬ ਹੁੰਦਾ ਵਾ। ਜੀ ਠੀਕ ਹੈ ਸਰ। ਆ ਜੀਟੀ ਰੋਡ ਤੇ ਜਾਓ ਤੇ ਐਵੇਂ ਜੇ ਮੂੰਹ ਚੁੱਕ ਕੇ ਇਧਰੋਂ ਦੀ ਐਂ ਤੁਰ ਪੈਂਦੇ ਤੁਸੀਂ। ਰਾਤ ਨੂੰ ਅਕਸਰ ਐਨ ਤੁਰ ਪਏ, ਲਾਈਟਾਂ ਨਹੀਂ ਨਜ਼ਰ ਆ ਰਹੀਆਂ ਤੈਨੂੰ। ਬਾਲ ਬੱਚਿਆਂ ਦਾ ਖਿਆਲ ਕਰ ਆਪਣਿਆਂ ਦਾ, ਘਰੋਂ ਤੋਂ ਪਤਾ ਨਹੀਂ ਕੀ ਲੈਣ ਨਿਕਲੇ ਆ। ਠੀਕ ਹੈ, ਉਹ ਤਾਂ ਬੰਪਰਾਂ 'ਚ ਵੱਜਦੇ ਫਿਰਦੇ। ਸਹੀ ਗੱਲ ਜੀ ਠੀਕ ਹੈ ਜੀ। ਸਹੀ ਹੈ ਨਾ, ਤੇਜ਼ ਰਫ਼ਤਾਰੀ ਗਲਤ ਵਾ, ਗੱਡੀ ਇhtiyਾਤ ਨਾਲ ਚਲਾਇਆ ਕਰ। ਤੇਰੀ ਸਲਾਹ ਕਰਨ ਦੇ। ਸਹੀ ਗੱਲ ਆ, ਦੇਖ ਭਾਲ ਕੇ ਗੱਡੀਆਂ ਤੇਜ਼ ਆ। ਰਾਤ ਨੂੰ ਕਿਉਂ ਤੇਰੀਆਂ ਅੱਖਾਂ ਮੈਨੂੰ ਇੰਜ ਬਲਦੀਆਂ ਨਜ਼ਰ ਆਉਂਦੀਆਂ? ਭਾਜੀ ਲੇਜ਼ਰ ਲਵਾਈ ਹੋਈ ਹੈ ਨਾ, ਲੈਟਰ ਲੈ ਕੇ ਬਾਲਣ ਦੇ ਇੱਥੇ ਲੈਟਰ ਰੱਖਿਆ ਮੈਂ ਬਾਲਦਾ ਹੁੰਦਾ। ਨਾਲੇ ਤੁਸੀਂ ਮੈਨੂੰ ਇੱਕ ਜਿਹੇ ਬੰਦੇ ਜਾਣਾ ਕਚਹਿਰੀਆਂ, ਕਿਉਂ? ਮੈਂ ਇਨਸਾਨੀਅਤ ਦੇ ਕਾਗਜ਼ ਵਾਪਸ ਲੈਣ ਚੱਲਾਂ। ਉਹ ਹੈ ਬੰਦਾ ਜਿਹੜਾ ਤੁਹਾਨੂੰ ਇਸ ਟਾਈਮ ਕੁੱਤਾ ਕਰਾਰ ਦੇ ਪਏ ਯਾਰ ਨਾ ਸਟਾਫ। ਕਰਾਰ ਦੇ ਦੇਵੇ। ਆਹੋ ਭਾਜੀ 60 ਮਿੰਟ ਹੋ ਗਏ ਪ੍ਰੋਗਰਾਮ ਨੂੰ ਤੇ ਕਹਿੰਦਾ ਕਰਾਰ ਦੇ ਦੇਵੇ। ਬਿੱਠੇ ਤੇਰੇ ਵਰਗਾ ਕਾਮੇਡੀਅਨ ਜੇ ਆ ਗਿਆ ਮੇਰੀ ਧੌਣ ਲਾ ਦੇਣਾ। ਜੈਨ ਨੂੰ ਕਹਿਣ ਨਹੀਂ ਉਹ ਬੱਚਾ ਤੂੰ ਜਿੱਦਾਂ ਤੇਰੇ ਵਰਗਾ ਡੌਗੀਅਨ ਪਰਸ਼ੀਅਨ ਕਾਮੇਡੀਅਨ ਡੌਗੀਅਨ। ਮੈਂ ਕਹਿਣ ਡਿਆ ਵਾ ਯਾਰ ਐਂ ਜਿਹਦਾ ਜੇ ਕਾਮੇਡੀਅਨ ਲੱਭਣਾ ਨਾ, ਤੁਹਾਨੂੰ ਇਹ ਪਿੰਡੀਓ ਲੱਭਣਾ ਜਿਸ ਤਰ੍ਹਾਂ ਜੈਨ ਨੂੰ ਕਹਿਣ ਡਿਆ ਮਿੱਠੇ ਵਰਗਾ। ਇਹਦੀ ਕਿਉਂ ਯਾਨੀ ਕਿ ਜਿੰਨੇ ਮਿੱਠੇ ਨੂੰ ਮਾਪ ਦੇ ਦੇਵੇ। ਮਿੱਠੇ ਤੈਨੂੰ ਯਾਦ ਆ ਤੇਰਾ ਅਮੀ ਅੱਬੂ ਕੌਣ ਸੀ, ਕਿੱਥੇ ਸੀ ਤੂੰ? ਮੈਨੂੰ ਹਲਕਾ ਹਲਕਾ ਬਲੱਡ ਯਾਦ ਆਉਣ ਡਿਆ। ਇਹ ਅੱਬੂ ਮੇਰਾ ਗੁੰਗਾ ਜਿਹਾ ਸੀਗਾ। ਇਹਦੇ ਮਾਲਕ ਸਾਹਿਬ ਬੜੇ ਅੱਛੇ ਬੰਦੇ ਸੀ। ਹਾਂਜੀ ਮਾਸ਼ਾਅੱਲਾ ਫਿਲਮਾਂ ਚ ਆਉਂਦੇ ਰਹੇ। ਯਾਰ ਵਾਲਦ ਸਾਹਿਬ ਹੁੰਦੇ ਯਾਰ, ਲੈ ਮਾਲਕ ਸਾਹਿਬ। ਮਿੱਠੇ ਤੂੰ ਕਦੋਂ ਦਾ ਵਿਛੜਿਆ? ਜਦੋਂ ਹਾਲੇ ਤੂੰ ਕੁਛ ਦੇਣਾ ਤਾਂ ਸੀ। ਮੈਂ ਕਾਮਯਾਬ ਹੋ ਗਿਆ ਸਾਜੀ, ਮੈਂ ਘਰੋਂ ਕੁੱਤਾ ਬਣ ਨਿਕਲਿਆ ਸੀ। ਅੱਜ ਮਰ ਗਿਆ। ਤੇਰਾ ਗੋਲ ਠੀਕ ਹੋ ਗਿਆ। ਅੱਜ ਬਹੁਤ ਚੀਜ਼ ਨਾ ਹੋ ਯਾਰ ਗਿਆ। ਲੋਕੀ ਫਨਕਾਰ ਬਣ ਨਿਕਲਦੇ ਆ, ਮੈਂ ਕੁੱਤਾ ਬਣ ਨਿਕਲਿਆ। ਨਾ ਯਾਰ ਆਪਣੇ ਆਪ ਨੂੰ ਮਿੱਠੇ ਆਲਾ ਵਾ ਤੂੰ। ਨਹੀਂ ਲੇਕਿਨ ਹਰ ਬੰਦਾ ਰੋੜਾ ਮਾਰ ਦਿੰਦਾ। ਮੈਂ ਆਲਾ ਕਦਾ ਲੈ ਗਿਆ? ਨਾ ਮੈਨੂੰ ਤਾਂ ਆਲਾ ਸਾਈਕਲ ਵਾਲਾ ਵਾ ਭੱਜੀ ਜਾਂਦੇ ਆ। ਤੂੰ ਕਿਤੇ ਕੰਮ ਸ਼ਾਮ ਨਹੀਂ ਕਰਦਾ, ਕਿਤੇ ਜੌਬ ਨਹੀਂ ਕਰਦਾ? ਉਹਦਾ ਪਟਾ ਪਵਾ ਗਲੇ 'ਚ। ਹਾਂ ਇਹ ਸਬਜ਼ੀ ਵਾਲਾ ਕੋਈ ਭਾਈ ਉਹਦੇ ਫੱਟੇ ਥੱਲੇ ਪਈਦਾ ਸੀਗਾ, ਉਹਨੇ ਕਦੀ ਖਰਾਬ ਖੀਰਾ ਪਾ ਦੇਣਾ, ਉਹਨੂੰ ਪਤਾ ਹੀ ਨਹੀਂ ਸੀ ਵੀ ਇਹਨੂੰ ਪਾਉਣਾ ਕੀ ਮਿੱਠਾ। ਸਾਜੀ ਨੂੰ ਬਣਵਾ ਦੋ ਨਾ, ਉਹ ਸਿਟੀ 41 ਦਾ 24 City 41 ਦਾ ਪਟਾ ਬਣਵਾ ਦੇ ਮੈਨੂੰ। ਕਾਰਡ ਯਾਰ ਕਹਿ ਰਹੇ ਆ। ਕਾਰਡ ਤੇ ਮੈਨੂੰ ਕਿਸੇ ਅੱਛੀ ਸੁਸਾਇਟੀ ਕੁੱਡਾ ਲੈ ਚੁੱਕ ਰਿਹਾ ਤੇ ਮਾਸ਼ਾਅੱਲਾ ਆਪਣੇ ਹੱਥਾਂ ਨਾਲ ਪੜ ਕੇ ਸੰਗਲ ਪਾ ਦੇਣਾ ਮੈਨੂੰ। ਯਾਰ ਤੂੰ ਕਿਸੇ ਸੌਖੇ ਬੰਦੇ ਨੂੰ ਕਹਿ ਕੇ ਰਜ਼ਾ ਭਾਈ ਨੂੰ ਕਹਿ ਕੇ ਨਾ ਮਾਸ਼ਾਅੱਲਾ ਮੈਂ ਕੋਈ ਪੈਸੇ ਯਾਰ ਭੇਜੇ। ਤੇਰੇ ਸਾਰੇ ਕਜ਼ਨ ਸਾਰੇ ਅੱਛੀਆਂ ਕੋਠੀਆਂ ਦੇ ਵਿੱਚ ਆ ਨੇ, ਸੈਟਅਪ ਉਹਨਾਂ ਦਾ। ਤੂੰ ਪਤਾ ਨਹੀਂ ਕਿਤੇ ਧੱਕੇ ਖਾਈ ਜਾਣਾ। ਤੈਨੂੰ ਕੋਈ ਕੋਠੀ ਵਾਲਾ ਨਹੀਂ ਮੈਂ ਕਹਿੰਦਾ। ਸਾਡਾ ਹਰਾਮ ਭਾਜੀ, ਮੈਂ ਜਿੱਥੇ ਬਹੂ ਬਣਦਾ ਹੁੰਦਾ ਉਹ ਤਾਂ ਕਹਿੰਦਾ ਹੀ ਨਹੀਂ।
ਉਹ ਤੋਪੜਿਆ ਇਹ ਉਹ ਕਹਿੰਦੇ ਬੇਵਾਹੂ ਹੈ ਲੈ ਜਾਓ ਤੁਸੀਂ। ਤੋਪੜਿਆ ਨੂੰ ਜਰਮਨੀਅਨ ਕਹਿਣ ਲੱਗ ਪਾ, ਮਿੱਠਾ ਜਰਮਨੀਅਨ। ਉਹ ਜਦੋਂ ਬਹੂ ਕਹਿਣਾ ਉਦੋਂ ਕਹਿੰਦਾ ਚੱਲ ਬਹੂ ਕੋਈ ਗੱਲ ਨਹੀਂ ਚੱਲ ਬਹੂ। ਮਾਲਕਾਂ ਨੇ ਝਿੜ ਗਿਆ ਤੇ ਉੱਥੇ ਕਹਿਣਾ ਕਹਿੰਦੇ ਜਿੱਥੇ ਕਹਿਣਾ ਬਹੁ ਉੱਥੇ ਲੈਣਾ ਕੀ। ਆਹੋ ਕਹਿੰਦਾ ਜਿੱਥੇ ਕਹਿਣਾ ਬਹੂ ਉੱਥੇ ਲੈਣਾ ਕੀ। ਆਹ ਸਹੀ ਗੱਲ ਫਿਰ ਕੱਲ ਨੂੰ ਆਪਾਂ ਜਾਣਾ ਚੁਗਤਾਈ ਤੇ, ਓਕੇ। ਰਿਪੋਰਟਾਂ ਚੁੱਕ ਲਿਆਉਣੀਆਂ, ਨਾਲੇ ਤੁਹਾਡੀ ਨਿਗਰਾਨੀ ਦੇ ਵਿੱਚ ਸਟicker ਲਵਾਵਾਂਗੇ ਔਰ ਤੁਹਾਨੂੰ ਦੱਸਾਂਗੇ ਵੀ ਇੱਥੋਂ ਕੀ ਬਣਿਆ ਵਾ। ਬਿਲਕੁਲ ਉੱਥੋਂ ਉਸਤਾਦ ਜੀ ਜੋ ਵੀ ਮਸਲਾ ਮਸਾਇਲ ਹੋਵੇ ਨਾਦਰਾ ਦਫ਼ਤਰ ਦੇ ਬਿਲਕੁਲ ਨਾਲ ਹਸਪੀਟਲ ਆ, ਉੱਥੇ ਆਪਾਂ ਲੈ ਉਹਦੇ ਚੈੱਕਅਪ ਹੁੰਦੇ ਆ। ਯਾਨੀ ਕਿ ਤੇਰੇ ਕਹਿੰਦਾ ਉਹ ਵੈਕਸੀਨੇਸ਼ਨ ਹੋਣੀ ਮੇਰੇ ਵਾਲ ਝੜਦੇ। ਨਹੀਂ ਉੱਥੋਂ ਤੇਰਾ ਇਲਾਜ ਕਰਾਉਣਾ ਨਹੀਂ, ਅੱਛਾ। ਮੈਂ ਮੁਤਮਿਨ ਹੋ ਗਿਆ ਮੈਂ ਰਿਪੋਰਟਾਂ ਕਰਾ ਕੇ, ਇੰਨਾ ਮੈਨੂੰ ਪਤਾ ਲੱਗ ਗਿਆ ਵੀ ਸੱਤਾ ਹੀ ਖੈਰਾ ਵਾ। ਉਹਨੇ ਕਿਹਾ ਤੂੰ ਨਿਹਾਰ ਚੜੇ ਖਾਈ ਜਾਣੇ, ਬਸ ਤੂੰ ਨਿਸ਼ਾਨ ਦੇ ਚੜੇ। ਹੱਥ ਦਿਖਾਓ। ਤੈਨੂੰ ਗਲਤ ਕੀ ਆਈ ਉਹਨੇ? ਹਾਂ ਇੰਜ ਸ਼ਾਬਾਸ਼। ਇਹ ਕਹਿ ਦੋਵੇਂ ਕਰੀ ਦੇ ਦੋਵੇਂ ਜਾ। ਅੱਛਾ ਮੈਂ ਕਸਮ ਵਾਲੀ ਗੱਲ ਆ, ਮੈਂ ਉਹਨੂੰ ਨਾਰਮਲ ਕਿਹਾ ਮਿੱਠਾ ਜੀ ਹੱਥ ਦਿਖਾਓ, ਉਹਨੇ ਬਿਲਕੁਲ ਇੰਜ ਕਰਕੇ ਇੰਜ ਰੱਖਿਆ ਨਾ। ਯਾਰ ਇਹ ਦੱਸ ਨਾ ਹੁਣ ਕੈਸਾ ਆਪ ਜ਼ਿਹਨੀ ਤੌਰ ਤੇ ਦਿਮਾਗ ਇਹਦਾ ਖਰਾਬ ਹੋਇਆ। ਮੈਂ ਕਿਹਾ ਮਿੱਠਾ ਜੀ ਹੱਥ ਦਿਖਾਓ, ਆ ਦੇਖ ਵਾਹ ਵਾਹ ਵਾਹ। ਯਾਰ ਬਿੱਟੇ ਸ਼ੇਕ ਹੈਂਡ ਕਰੋ। ਨਹੀਂ ਮਿੱਠਾ ਭਰਾ, ਓਏ ਪਾਗਲ ਹੈ ਤੂੰ, ਕੁੱਤਿਆਂ ਦੀਆਂ ਹਰਕਤਾਂ ਕਰਨ ਡਿਆ ਤੂੰ ਆ। ਨਾ 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 ਉਸਤਾਦ ਜੀ, ਜਦੋਂ ਇਹਨਾਂ ਨੂੰ ਬੁਖਾਰ ਚੜਦਾ ਨਾ ਮੈਨੂੰ ਬੜਾ ਤਰਸ ਆਉਂਦਾ ਇਹਨਾਂ ਨੂੰ। ਯਾਰ ਤੂੰ ਲੈ ਜਾਣਾ, ਤੂੰ ਉਹਦੇ ਅੱਗੇ ਵੀ ਇੱਕ ਮਿੱਠਾ ਹੈਗਾ ਯਾਰ, ਸੇਲ ਵੀ ਆ ਮਿੱਠਾ ਵੀ ਆ, ਚਲ ਉੱਥੇ ਰਹਿ ਲੂਗਾ। ਜਾ ਯਾਰ ਮਾਫੀ ਦੇ ਦਿਓ, ਮੈਨੂੰ ਮਾਫੀ ਦੇ ਦਿਓ। ਇਹਨਾਂ ਘਰ ਜਾ ਕੇ ਮੈਂ ਕਰਨਾ ਕਰਾਉਣਾ ਕੀ ਇਹਨਾਂ ਕੇ ਘਰ ਭੁੱਖ ਹੀ ਪੈਣ ਦੇ। ਜਿਹੜਾ ਅਸਲੀ ਕੁੱਤਾ ਸੀਗਾ ਉਹਦੇ ਤੁਸੀਂ ਹਾਲਾਤ ਜਾ ਕੇ ਦੇਖਿਆ ਕਿਸੇ? ਯਾਨੀ ਕਿ ਤੂੰ ਕੁੱਤੇ ਨਾਲ ਕੰਪੈਰੀਜ਼ਨ ਕਰ ਰਿਹਾ ਆਪਣਾ। ਤੁਸੀਂ ਭਾਜੀ ਅੱਛਾ 60 ਮੈਂ ਏਡਾ ਹੀ ਪਾਗਲ ਆ, ਮੈਨੂੰ ਇਹ ਨਹੀਂ ਪਤਾ ਤੁਸੀਂ ਮੈਨੂੰ ਕਹਿਣ ਕਿਹੜੇ ਆ ਵੀ ਕਿਤੇ ਜ਼ਰਾਫਾ ਇਦਾਂ ਦੀ ਹਰਕਤਾਂ ਕਰਦਾ ਹੁੰਦਾ। ਨਹੀਂ ਤੂੰ ਕਦੋਂ ਹਰਕਤਾਂ ਚਲੋ ਫੈਸਲ ਦੇ ਕੋਲ ਰਹਿ ਲਾ ਜਾ ਕੇ, ਚੱਲ ਆ ਫੈਸਲੇ ਜਾ। ਦਾ ਹਿਸਾਬ ਕਿਤਾਬ। ਉਸਤਾਦ ਜੀ ਅੱਜ ਮੈਂ ਕਮਰਾ ਪੂਰਾ ਇਹਦੇ ਲਈ ਹਾਜ਼ਰ। ਹੱਲ ਬਸ ਕਸਮ ਵਾਲੀ ਗੱਲ। ਖਾਣ ਪੀਣ ਕਿਦਾਂ? ਉਸਤਾਦ ਜੀ ਖਾਣ ਪੀਣ ਆਰਫ ਨੇ ਇੰਜ ਕੇਕ ਸੁੱਟਿਆ ਕਰਦੇ ਨੇ। ਆਦਮੀ ਧੋਖੇ ਨਾਲ ਕੇਕ ਸੁੱਟ ਕੇ ਛੋਟੀ ਮਾਰਦਾ ਉਹ ਕੇਕ ਸਿਰਫ 1.5 ਮਹੀਨਾ ਹੋ ਗਿਆ ਤਾਂ ਇੱਕ ਕੇਕ ਨਹੀਂ ਮੁੱਕਣ ਡਿਆ। ਔਰ ਕੇਕ ਉਹਨੇ ਲੱਕੜ ਦਾ ਬਣਾਇਆ ਹੀ, ਉਹਨੂੰ ਪੀਲਾ ਰੰਗ ਕਰਾਇਆ ਹੋਇਆ, ਇਹਨੂੰ ਸੁੱਟਦਾ ਫਿਰ ਛੋਟੀ ਮਾਰ ਕੇ। ਇਹਦੇ ਕੁੱਤੇ ਨੂੰ ਜਾ ਕੇ ਦੇਖਣਾ ਪਾਸਾ ਮਰਿਆ ਕੁੱਤਾ ਵਾ। ਔਰ ਇਹਦੇ ਘਰ ਮਾਂ ਦਾ 1800 ਦਾ ਕੁੱਕੜ ਲੈ ਗਿਆ। ਕੁੱਤਾ ਕਿੱਡਾ ਮਹਿੰਗਾ, ਕੁੱਕੜ ਦੀ ਬਹੁਤੀ ਸੇਵਾ ਹੋਣੀ। ਕੁੱਕੜ ਪਰਸੋਂ ਕੁੱਤੇ ਨੂੰ ਛੇੜਾ ਮਾਰਨੇ ਸੀ, ਕਹਿੰਦਾ ਪਤਾ ਨਹੀਂ ਭਾਈਆ ਮੇਰੇ ਦੇਖੋ। ਮੈਂ ਗਿਆ, ਮੈਂ ਕਿਹਾ ਹੈਪੀ ਬਾਦਸ਼ਾਹ ਇੱਧਰ, ਕਹਿੰਦਾ ਵੇਖੋ ਪੰਜਾ ਮਾਰਿਆ ਮੇਰੇ ਵਿੱਚ ਮਾਰ ਕੇ ਪੰਜਾ ਮਾਰ। ਓ ਯਾਰ ਕਹਿੰਦਾ ਮੈਨੂੰ ਕਹਿੰਦਾ ਜੇ ਮੇਰੇ ਨਾਲ ਪਹਿਲਾਂ ਮੇਰੇ ਮਿੱਠਾ ਸਾਫ਼ ਕਰ। ਉਹ ਵਿਚਾਰਾ ਨੇ ਸਾਫ਼ ਕਰਨੇ ਕੁੱਤੇ ਤੇ ਕੁੱਕੜ ਬਾਈ ਲੋਕ ਬਣੇ ਆ। ਉਹ ਕੁੱਕੜ ਬਦਮਾਸ਼ ਆ ਦਾ ਪੂਰਾ। ਜਿੱਦਾਂ ਤੁਸੀਂ ਉਸਤਾਦ ਜੀ ਕਸਮ ਰੱਖਣਾ ਇੱਕ ਮਿੰਟ, ਲਿਆਣਾ ਤੁਹਾਨੂੰ। ਉਹ ਕੁੱਕੜ ਜਿਹੜਾ ਉਹ ਲੈ ਕੇ ਆਇਆ ਸੀ ਨਾ, ਉਹ ਜਿਹੜਾ ਕਰਾ ਕੇ ਲਿਆ, ਓਏ ਓਏ। ਉਹ ਜ਼ਾਲਮ ਸੀ। ਉਸਤਾਦ ਜੀ ਉਹ ਕੁੱਕੜ ਜੇ ਤੁਸੀਂ ਫੜ ਲਿਆ ਤੇ ਤੁਹਾਡਾ ਹਾਂਜੀ ਇਹ ਸਭ ਨੂੰ ਇਹ ਕਹਿਣ ਡਿਆ ਵਾ, ਮੈਂ ਜਾਣ ਬਣ ਗਿਆ ਰੇ। ਸਭ ਨੇ ਕਿਹੜੇ ਫਾਲਿਆ ਤੁਹਾਡਾ? 15-20 ਬੰਦੇ ਰਲ ਕੇ ਫੜਿਆ। ਗਲੇ ਨਹੀਂ ਕਨਫਰਮ ਹੋਣਾ ਪਹਿਲੇ ਕਿਹਨੇ ਫੜਿਆ। ਤੁਸੀਂ ਕੁੱਤਾ ਕਾਹਦੇ ਰੱਖਦੇ? ਕੁੱਤਾ ਵਿਹੜੇ 'ਚ ਇੰਜ ਕਰਕੇ ਬੂਹੇ ਕੇ ਪਿਆ ਵਾ, ਸਾਰੇ ਉਹਦੇ ਗਿੱਲੇ ਪੈਰ ਪੂੰਝੀ ਜਾਂਦੇ ਐ, ਉਹਦੇ ਜੁੱਤੀ ਚੜਾ ਚੁੱਟ ਕੇ ਤੇ ਅੰਦਰ ਆਏ। ਅੱਛਾ ਆਪਣੇ ਤੌਲੀਆ ਟਾਈਮ ਰੱਖਿਆ ਉਹਦਾ ਮੈਟ ਜਿਹਾ ਬਣਾਇਆ ਉਹ ਹੋਇਆ। ਮਿੰਟ ਕੁ ਬਾਅਦ ਆਇਆ ਹੁੰਦਾ ਭਾਜੀ। ਉਹ ਰੱਖਣਾ ਤੈਨੂੰ ਆ, ਤੂੰ ਵਿੱਚ ਉਹਦਾ ਜ਼ਿਕਰ ਉਹਦੀ ਕਰੀ। ਕਹਿੰਦਾ ਉਹਦਾ ਲੈਦਾ ਮੈਟ ਜਿਹਾ ਬਣਾਇਆ ਗਿਆ, ਉਹਦੀ ਇਹ ਸੁੱਤੇ ਪੈਰ ਬਾਹਰੋਂ ਗੰਦੇ ਪੈਰ ਲੈ ਕੇ ਉਸ ਤੇ ਸਾਫ਼ ਕਰਕੇ ਅੰਦਰ ਜਾ। ਚਿਕਨ ਵਾਲੇ ਉਹ ਸੁੱਤਾ ਹੁੰਦਾ ਉਹਦੇ ਚੌਂ ਕੱਢ ਦਿੰਦੇ ਆ, ਚੌਂ ਚਲੋ ਉਹਦੀ ਨੀਂਦ ਖਰਾਬ ਕਰ ਦਿੰਦੇ। ਆਪ ਸਾਰੇ ਰਿਲੈਕਸ ਹੁੰਦੇ ਆ ਹੈ ਵੀ। ਯਾਰ ਦੇਖਿਆ ਕੁੱਤੇ ਨੂੰ ਫੁੱਲੇ ਪਾਉਂਦੇ ਆ, ਫੁੱਲੇ ਔਰ ਫੁੱਲੇ ਵੀ ਉਹ ਜਿਹੜੇ ਆਪਣੇ ਮੂੰਹ ਚੋਂ ਕੱਢੇ ਇਹ ਜਿਹੜਾ ਹੈਪੀ ਡੌਗੀ। ਓਏ ਹਰ ਚੀਜ਼ ਹੈਪੀ ਡੌਗੀ। ਤੂੰ ਹਿਸਾਬ ਲਾ, ਜਿਨ੍ਹਾਂ ਤੋਂ ਕੁੱਤਾ ਫੁੱਲੇ ਖਾਂਦਾ ਉਹ ਤੈਨੂੰ ਕੀ ਦੇਣਗੇ? ਇਹਨਾਂ ਦੇ ਘਰ ਦੇ ਬਜ਼ੁਰਗ ਵੀ ਚੀਜ਼ੇ ਕਰਦੇ ਕੁੱਤੇ ਨੇ ਮੇਰਾ ਤੇ ਸ਼ੱਦਤ ਤਾਂ ਸ਼ਦਤ ਕਰਤੇ। ਔਰ ਮਾਵਾ ਭੈਣਾਂ ਵਿਚਾਰੀ ਲੰਘਦੇ ਵੇ ਪੀਤਾ ਵਾ। ਚੱਲ ਮੈਂ ਵੀ ਯਾਰ ਬਈ ਜਿਹੜਾ ਜ਼ਿੰਦਗੀ 'ਚ ਕਦੀ ਵਿਚਾਰਾ ਡਰਪੋਕ ਆਦਮੀ ਉਹ ਵੀ ਉਹਨੂੰ ਸਿੱਟ ਜਾਂਦਾ। ਹਾਂ ਜੀ ਵੀ ਇਹ ਪੰਜੇ ਜਿਹੇ ਟੋਟਾ ਫਸਾ ਕੇ ਕੈਪਟਨ ਦਾ ਪੀਣਾ। ਕੈਪਟਨ ਮੈਂ ਕਿਹਾ ਪੂਰਾ ਸਿੰਗਲ ਆਇਆ ਨਹੀਂ ਕਰੋ ਭਾਈ, ਤੁਹਾਡੀ ਦੁਆਰਾ ਉਹ ਟੋਟਾ ਹੀ ਹੈ। ਮੈਂ ਲੱਗਦੇ ਪੂਰਾ ਵੀ ਦੇਗਾ, ਕਹਿੰਦਾ ਨਹੀਂ ਇਹਨਾਂ ਕੋਲ ਰੰਜ ਨਹੀਂ ਮਿਲਦਾ ਯਾਰ। ਯਾਰ ਅੱਲਾ ਬਾਬੀ ਯਾਰ। ਨਹੀਂ ਬੈਠੇ ਯਾਰ ਤੂੰ। ਮੈਂ ਕਿਹਾ ਡੌਗੀ ਬੱਚਾ ਹੁਣ ਤੇ ਪ੍ਰਾਈਮ ਸਿਟੀ ਚਲੇ ਗਿਆ, ਕਹਿੰਦਾ ਸਾਡਾ ਤੇ ਉਹੀ ਹਿਸਾਬ ਭਾਜੀ ਨੂੰ। ਮੈਂ ਕਿਹਾ ਉੱਥੇ ਆ ਰਿਹਾ ਭਾਜੀ, ਕਹਿੰਦੇ ਉੱਥੇ ਆ ਕੇ ਚੰਡਾ ਮਾਰ ਦਿੰਦਾ ਭਾਜੀ। ਸਵੇਰੇ ਹੁੰਦਾ 9 ਵਜੇ ਤੇ 5 ਵਜੇ ਫੇਰ ਹੁੰਦਾ ਹੋਗਾ, 2 ਟਾਈਮ ਆ ਕੇ ਮਾਰਦਾ ਚੰਡਾ ਭਾਜੀ। ਮੈਂ ਤੈਨੂੰ ਕਿਹਾ ਆਰਫ ਭਾਈ ਵੱਲ ਉਧਾਰ ਲੱਗਾ, ਉਹਨੇ ਕੇਕ ਵੀ ਤੈਨੂੰ ਦੇ ਦਿਆ ਕਰਨੇ ਤੇ ਦੁੱਧ ਵੀ ਤੇ ਚਾਹ। ਉਧਾਰ ਲੱਗਾ ਹੋਇਆ 5 ਸਾਲ ਹੋ ਗਏ, ਇਹਨੂੰ ਰੇਲੇ ਵੀ ਕਰੀਦਾ ਵਾ।
ਆਧਾਰ ਬੜਾ ਮੋਟਾ ਦਈਦਾ ਵੀ ਉਹ ਨੇਲੇ ਪਰ ਨੇਲੇ ਲੱਖ ਰੁਪਇਆ ਹੋ ਜਵੇ ਨਹੀਂ ਕੋਈ ਪਾਈਆ ਆਰਫ ਸੇਲ 100 ਰੁਪਇਆ ਫੜਾਓ ਫੜ ਲਈ, ਇਹ ਨਹੀਂ ਹੁੰਦਾ ਹਿਸਾਬ ਦਾ। ਚਲੋ ਜੀ ਲਓ ਜੀ ਓਕੇ ਜੀ ਨਾਜ਼ਰੀਨ ਰੱਬ ਰੱਖਾ ਬਣਦਾ ਮਿੱਠੇ ਨੂੰ